ਆਪਾਂ ਇੱਕ ਵਿਸ਼ੇਸ਼ ਇਨਫੋਰਮੇਸ਼ਨ, ਇੱਕ ਵਿਸ਼ੇਸ਼ ਟੌਪਿਕ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਾਂਗੇ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਵਾਲ ਜਵਾਬ ਆ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਲਏ ਜਾਣਗੇ। ਤੁਸੀਂ ਉਦੋਂ ਇਮੀਗ੍ਰੇਸ਼ਨ ਦੇ ਬਾਬਤ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਉਦੋਂ ਜਿਹੜੇ ਜੀ ਉਹ ਤੁਸੀਂ ਕਰ ਸਕਦੇ ਹੋ। ਜਗਵੀਰ ਟਿਰਕੀਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲ ਕਰਨ ਜਾ ਰਹੇ ਹੈਗੇ ਹਾਂ? ਅੱਜ ਜੀ ਆਪਾਂ ਜਿਹੜਾ ਕੰਡੀਸ਼ਨਲ ਗ੍ਰੀਨ ਕਾਰਡ ਹੁੰਦਾ 2 ਸਾਲ ਦਾ, ਉਹਨੂੰ ਪਰਮਾਨੈਂਟ ਗ੍ਰੀਨ ਕਾਰਡ ਤੇ ਕਿੱਦਾਂ ਕਨਵਰਟ ਕਰਨਾ, ਉਹ ਟੌਪਿਕ ਤੇ ਗੱਲ ਕਰਾਂਗੇ। ਸੋ ਜਿਹੜਾ I-751 ਜਿੱਦਾਂ ਕਿ ਜੀ, ਸੋ ਪਰਮਾਨੈਂਟ ਗ੍ਰੀਨ ਕਾਰਡ 2 ਤੋਂ 10 ਸਾਲ ਦਾ ਜਿਹੜਾ ਆ ਉਹ ਜੀ ਉਹ ਟ੍ਰਾਂਜੀਸ਼ਨ ਕਿੱਦਾਂ ਕਰਨੀ ਹੈ ਉਹ ਹੈਗੀ ਆ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਾਫੀ ਜਿਹੜਾ ਮੈਂ ਦੇਖਿਆ ਵੀ ਬਹੁਤ ਸਾਰੇ ਆਪਣੇ ਸਰੋਤਿਆਂ ਦੀ ਇਸ ਦੇ ਬਾਰੇ ਡਿਮਾਂਡ ਹੁੰਦੀ ਆ, ਸਵਾਲ ਜਿਹੜੇ ਇਸ ਦੇ ਬਾਰੇ ਹੁੰਦੇ ਆ। ਸੋ ਹੋਪਫੁਲੀ ਜਿੰਨੇ ਵੀ ਸਾਰੇ ਜਣੇ ਇਸ ਟਾਈਮ ਸੁਣ ਰਹੇ ਆ, ਸੋ ਇਹ ਜ਼ਰੂਰ 2 ਤੋਂ 10 ਸਾਲਾਂ ਦਾ ਗ੍ਰੀਨ ਕਾਰਡ ਕਿੱਦਾਂ ਮਿਲਦਾ ਆ, ਕੀ ਪ੍ਰੋਸੀਜਰ ਆ, ਕੀ ਪ੍ਰੋਸੈਸ ਹੈਗਾ ਆ, ਉਸ ਦੇ ਬਾਰੇ ਅੱਜ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕੀਤੀ ਜਾਣੀ ਆ। ਸੋ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਆ ਇਸ ਨੂੰ ਜਿਹੜਾ ਸੁਣਿਓ, ਤੁਹਾਡੇ ਇਹਦੇ ਵਿੱਚ ਜਿਹੜੀਆਂ ਗੱਲਾਂ ਆ ਕਾਫੀ ਕੰਮ ਦੀਆਂ ਜਿਹੜੀਆਂ ਉਹ ਹੋਣਗੀਆਂ। ਸੋ ਸਭ ਤੋਂ ਪਹਿਲਾਂ ਤਾਂ ਇਹੀ ਦੱਸ ਦਿਓ ਵੀ ਜਿਹੜੀ ਕੰਡੀਸ਼ਨਲ ਰੈਜ਼ੀਡੈਂਸੀ ਹੈ 2 ਸਾਲ ਵਾਲਾ ਜਿਹੜਾ ਗ੍ਰੀਨ ਕਾਰਡ ਆ, ਜੇ ਆਪਾਂ ਦੱਸਦੇ ਜਾਈਏ ਵੀ ਬੈਂਚ ਮਾਰਕ ਆ ਉਹ ਕਿੱਦਾਂ ਹੁੰਦਾ ਆ? ਜੀ, ਮੈਂ ਇੱਕ ਪਹਿਲਾਂ ਡਿਸਕਲੇਮਰ ਇੱਕ ਐਡ ਕਰਨਾ ਚਾਹੁੰਦਾ ਜੀ ਕਿ ਜੇ ਕਿਸੇ ਦੀ ਲਾਈਫ ਨੂੰ ਜਾਂ ਸੇਫਟੀ ਨੂੰ ਡੇਂਜਰ ਹੈਗਾ, ਉਹ ਐਵੀਡੈਂਸ ਇਕੱਠੇ ਕਰਨ ਦੇ ਮਾਰੇ, ਇਹ ਨਹੀਂ ਕਿ ਐਵੀਡੈਂਸ ਇਕੱਠੇ ਕਰਨ ਦੇ ਮਾਰੇ ਉਸੇ ਅਬਿਊਜ਼ਡ ਹਾਊਸ ਹੋਲਡ 'ਚ ਤੁਸੀਂ ਰੁਕ ਜਾਓ। ਸੇਫਟੀ ਪਹਿਲਾਂ ਹੈਗੀ, ਜੇ ਤੁਹਾਡੀ ਸੇਫਟੀ ਹੈਗੀ ਤਾਂ ਕੋਈ ਚੱਕਰ ਨਹੀਂ, ਤੁਸੀਂ ਆਪਣੀ ਪਹਿਲਾਂ ਜਾਨ ਦੀ ਪਰਵਾਹ ਕਰਨੀ ਹੈ ਅਤੇ ਐਵੀਡੈਂਸ ਫਿਰ ਇਮੀਗ੍ਰੇਸ਼ਨ ਨੂੰ ਬਾਕੀ ਬਾਅਦ 'ਚ ਡੀਲ ਕਰਨਾ। ਠੀਕ ਹੈ ਜੀ, ਹਰ ਇੱਕ ਨੂੰ ਪਹਿਲਾਂ ਆਪਣੀ ਸੇਫਟੀ ਜਿਹੜੀ ਆ ਉਹ ਜ਼ਰੂਰੀ ਹੈਗੀ ਆ। 2 ਸਾਲ ਦਾ ਗ੍ਰੀਨ ਕਾਰਡ ਜੀ ਇਹ ਹੁੰਦਾ ਜਦੋਂ ਤੁਸੀਂ ਵਿਆਹ ਕਰਾ ਕੇ ਆਉਂਦੇ ਹੋ ਅਮਰੀਕਾ ਦੇ ਵਿੱਚ, ਅਤੇ ਤੁਹਾਡਾ ਜਿਹੜਾ ਵਿਆਹ ਜੇ 2 ਸਾਲ ਤੋਂ ਘੱਟ ਹੋਇਆ ਅਤੇ ਤੁਸੀਂ 2 ਸਾਲ ਦੇ ਵਿੱਚ ਹੀ ਫਾਈਲ ਕਰ ਦਿੰਦੇ ਹੋ ਇਮੀਗ੍ਰੇਸ਼ਨ ਦੇ ਲਈ, ਅਤੇ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਮਿਲਦਾ, ਕੰਡੀਸ਼ਨਲ ਗ੍ਰੀਨ ਕਾਰਡ ਮਿਲਦਾ, ਉਹਦੀ ਵੈਲਿਡਿਟੀ ਸਿਰਫ 2 ਸਾਲ ਦੀ ਹੁੰਦੀ ਹੈ ਜੀ। ਜੇ ਤੁਹਾਡੇ ਵਿਆਹ ਨੂੰ ਆਲਰੇਡੀ 2 ਸਾਲ ਹੋ ਚੁੱਕੇ ਆ ਅਤੇ ਫਿਰ ਉਸ ਤੋਂ ਬਾਅਦ ਤੁਸੀਂ ਪੇਪਰ ਫਾਈਲ ਕਰਦੇ ਹੋ, ਫਿਰ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਮਿਲਦਾ ਉਹ ਪਰਮਾਨੈਂਟ ਮਿਲਦਾ 10 ਸਾਲ ਦਾ ਸਿੱਧੇ। ਠੀਕ ਹੈ, ਅੱਛਾ ਜੀ। ਸੋ ਇਹ ਜਿਹੜੀ ਹੈਗੀ ਆ ਬੇਸਿਕ, ਅਤੇ ਜਿਹੜਾ ਇਹ ਕੰਡੀਸ਼ਨਲ ਗ੍ਰੀਨ ਕਾਰਡ ਆ ਇਹ ਸਿਰਫ ਅਤੇ ਸਿਰਫ ਮੈਰਿਜ ਬੇਸ ਵਾਲੇ ਦੇ ਵਿੱਚ ਹੀ ਮਿਲਦਾ ਹੈ ਜਾਂ ਹੋਰ ਸਿਲਸਿਲਿਆਂ ਦੇ ਵਿੱਚ ਵੀ ਇਹ ਕੰਡੀਸ਼ਨਲ ਗ੍ਰੀਨ ਕਾਰਡ ਮਿਲਦੇ ਹੁੰਦੇ ਆ? ਜਿਹੜਾ ਜੀ ਫੈਮਿਲੀ ਵਾਲੀ ਕੈਟੇਗਰੀ ਉਹਦੇ ਵਿੱਚ ਮੈਰਿਜ ਬੇਸ 'ਤੇ ਮਿਲਦਾ ਹੈ। ਇੱਕ ਹੋਰ ਆਪਾਂ ਕੈਟੇਗਰੀ ਦੇਖੀ ਹੈ ਜਿਹੜੀ ਕਿ ਜਿੱਦਾਂ EB-5 ਇਨਵੈਸਟਮੈਂਟ ਬੇਸ ਵੀਜ਼ਾ ਹੁੰਦੇ ਨੇ, ਉਹਦੇ ਵਿੱਚ ਵੀ ਸਾਨੂੰ ਕੰਡੀਸ਼ਨਲ ਗ੍ਰੀਨ ਕਾਰਡ ਮਿਲਦਾ ਹੈ, ਕਿਉਂਕਿ ਜਿਹੜੇ ਹੁਣ ਜਿੱਦਾਂ ਮੈਰਿਜ ਹੋ ਗਿਆ ਜਾਂ ਜਿਹੜੇ ਉਹ ਜੋਬ ਕ੍ਰੀਏਸ਼ਨ ਪ੍ਰੋਗਰਾਮ ਹੈ, ਉਹ 'ਚ ਉਹਨਾਂ ਨੇ ਦੇਖਣਾ ਹੈ ਕਿ ਰਿਕੁਆਇਰਮੈਂਟ ਇਹਨਾਂ ਨੇ ਮੀਟ ਕਰਤੀ ਕਿ ਨਹੀਂ ਕਰਤੀ। ਜਦੋਂ 10 ਜੋਬ ਕ੍ਰੀਏਸ਼ਨ ਦੀ ਹੈ ਨਾ, ਜੇ ਪਹਿਲਾਂ ਹੀ ਗ੍ਰੀਨ ਕਾਰਡ ਦੇ ਦੇਣ 10 ਸਾਲ ਦਾ, ਅਤੇ ਫਿਰ ਰਿਕੁਆਇਰਮੈਂਟ ਕੌਣ ਪੂਰੀ ਕਰੂਗਾ? ਠੀਕ ਹੈ ਜੀ। ਅਤੇ ਸਿੱਧੇ ਇੱਦਾਂ ਮੈਰਿਜ ਦੇ ਵਿੱਚ ਵੀ ਸੇਮ ਹੀ ਹੈ ਕਿ ਉਹਨਾਂ ਨੇ ਦੇਖਣਾ ਕਿ ਮੈਰਿਜ ਲਾਸਟ ਕਰਦੀ ਹੈ, ਜੈਨੂਇਨ ਸੀਗੀ ਕਿ ਨਹੀਂ ਸੀਗੀ। ਓਕੇ ਜੀ, ਫਿਰ ਉਹੀ 2 ਸਾਲ ਘੱਟੋ ਘੱਟ ਉਹਨਾਂ ਨੇ ਉਹ ਰੱਖਿਆ ਆ ਟਾਈਮ ਫਰੇਮ ਵੀ, ਉਹ 'ਚ ਕਨਫਰਮ ਜਿਹੜਾ ਉਹ ਕਰਨ ਦੇ ਲਈ ਉਹ ਸਾਰਾ ਕੁਛ ਵੀ ਇਹ ਲੀਗਲ ਮੈਰਿਜ ਸੀਗੀ ਅਤੇ ਐਕਚੁਅਲ ਜਿਹਨਾਂ ਨੇ ਵਿਆਹ ਕਰਾਉਣਾ ਵੀ ਸੀਗਾ ਜਾਂ ਕਿਤੇ ਹੋਰ ਕੰਮ ਤਾਂ ਨਹੀਂ ਸੀਗਾ। ਕਈ ਵਾਰੀ ਤੁਸੀਂ ਦੇਖਦੇ ਹੋ ਜਿੱਦਾਂ ਹੁਣ ਬਾਹਰੋਂ ਦੀ ਹੁਣ ਫੋਰਨ ਤੋਂ ਇੱਕ ਸਪਾਊਸ ਆਉਂਦਾ ਹੈ ਵੀਜ਼ਾ ਲਗਵਾ ਕੇ, ਹੈ ਨਾ ਜੀ, ਉੱਥੇ ਉਹਨਾਂ ਨੂੰ ਓਪਰਚੁਨਿਟੀ ਨਹੀਂ ਹੁੰਦੀ ਕਿ ਉਹ 2 ਜਾਣਿਆਂ ਨੂੰ ਇਕੱਠੇ ਇੰਟਰਵਿਊ ਕਰ ਸਕਣ। ਓਕੇ, ਇੱਕ ਜਾਣੇ ਦੀ ਇੰਟਰਵਿਊ ਹੁੰਦੀ ਹੈ ਨਾ, ਠੀਕ ਹੈ, ਜਿਹੜਾ ਇੰਡੀਆ ਦੇ ਵਿੱਚ ਹੁੰਦਾ। ਅਤੇ ਇਸ ਕਰਕੇ ਫਿਰ ਜਦੋਂ ਆਉਂਦਾ ਹੈ ਅਤੇ ਫਿਰ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਵੀ ਇੱਕ ਸੈਕਿੰਡ ਓਪਰਚੁਨਿਟੀ ਮਿਲ ਜਾਂਦੀ ਹੈ ਕਪਲ ਨੂੰ ਇਕੱਠੇ ਇੰਟਰਵਿਊ ਕਰਨ ਦੀ, ਜਦੋਂ ਉਹਨਾਂ ਨੂੰ ਪਰਮਾਨੈਂਟ ਗ੍ਰੀਨ ਕਾਰਡ ਦਿੰਦੇ ਨੇ। ਮੇਕ ਸ਼ੋਰ ਕਰਨ ਦੇ ਲਈ ਵੀ ਵਿਆਹ ਦੀ ਲੀਗੈਲਿਟੀ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਚੈੱਕ ਕਰਦੇ ਆ ਇਸ ਹਿਸਾਬ ਦੇ ਨਾਲ। ਸੋ ਕੀ ਕੰਡੀਸ਼ਨਸ ਜਿਹੜੇ ਕੰਡੀਸ਼ਨਲ ਰੈਜ਼ੀਡੈਂਟ ਹੁੰਦਾ ਹੈ ਜਿਹੜਾ ਕੋਈ 2 ਸਾਲ ਵਾਲਾ ਹੈ, ਕੀ ਰਾਈਟਸ ਉਸਦੇ ਹੁੰਦੇ ਆ? ਰਾਈਟਸ ਉਹਦੇ ਸੇਮ ਹੀ ਆ ਜੀ, ਪਰਮਾਨੈਂਟ ਗ੍ਰੀਨ ਕਾਰਡ ਵਰਗੇ ਜੀ। ਠੀਕ ਹੈ। ਇਨਫੈਕਟ ਤੁਸੀਂ ਕੰਡੀਸ਼ਨਲ ਗ੍ਰੀਨ ਕਾਰਡ ਜਦੋਂ ਤੁਹਾਡਾ ਜੇ ਪੈਂਡਿੰਗ ਵੀ ਹੈ, ਜੇ ਤੁਹਾਨੂੰ 3 ਸਾਲ ਹੋ ਜਾਂਦੇ ਆ, ਹਾਂਜੀ, ਅਤੇ ਤੁਸੀਂ ਸਿਟੀਜ਼ਨਸ਼ਿਪ ਵੀ ਅਪਲਾਈ ਕਰ ਸਕਦੇ ਹੋ ਉਹਦੇ ਉੱਤੇ ਹੀ। ਓਕੇ, ਸੇਮ ਥਿੰਗ ਐਜ਼ ਪਰਮਾਨੈਂਟ ਰੈਜ਼ੀਡੈਂਟ, ਬਸ ਇਹਦੇ ਵਿੱਚ ਇੱਕ ਫਰਕ ਹੁੰਦਾ ਕਿ ਇਹ ਕੰਡੀਸ਼ਨਲ ਹੈ। ਕਹਿਣ ਦਾ ਮਤਲਬ ਕਿ ਵਾਪਸ ਲਿਆ ਜਾ ਸਕਦਾ। ਤੁਹਾਡੀ ਕੋਈ ਕ੍ਰਿਮੀਨਲ ਕਨਵਿਕਸ਼ਨ ਹੋ ਗਈ, ਤੁਹਾਡਾ DUI ਹੋ ਗਈ, ਤੁਸੀਂ ਕਿਸੇ ਚੱਕਰ 'ਚ ਫਸ ਗਏ, ਅਤੇ ਤੁਹਾਡਾ ਇਹ ਕੰਡੀਸ਼ਨਲ ਰੈਵੋਕੇਸ਼ਨ ਕੀਤੀ ਜਾ ਸਕਦੀ ਇਹਦੀ। ਠੀਕ ਹੈ। ਅਤੇ ਜਿਹੜਾ 10 ਸਾਲ ਵਾਲਾ ਆ ਉਹ ਨਹੀਂ ਵਾਪਸ ਲਿਆ ਜਾ ਸਕਦਾ ਹੁੰਦਾ ਕਿ ਉਹ ਵੀ ਇਨ ਸਰਟਨ ਕੇਸਿਸ ਲਿਆ ਜਾਂਦਾ? 10 ਸਾਲ ਵਾਲਾ ਪਹਿਲਾਂ ਤਾਂ ਇਹ ਹੈ ਕਿ ਜਦੋਂ ਤੁਸੀਂ ਜੇ ਮੰਨ ਲਓ ਤੁਸੀਂ 3 ਸਾਲ ਦੇ ਵਿੱਚ ਕੋਈ ਕ੍ਰਾਈਮ ਕਰ ਦਿੱਤਾ, ਇਮੀਗ੍ਰੇਸ਼ਨ ਨੂੰ ਇਟਸੈਲਫ ਤਾਂ ਨਹੀਂ ਪਤਾ ਲੱਗੂਗਾ ਕਿ ਇਸ ਬੰਦੇ ਨੇ ਕ੍ਰਾਈਮ ਕੀਤਾ ਜਦ ਤੱਕ ਤੁਸੀਂ ਰਿਨੂਅਲ ਨਹੀਂ ਫਾਈਲ ਕਰਦੇ ਹੋ ਜਾਂ ਸਿਟੀਜ਼ਨਸ਼ਿਪ ਫਾਈਲ ਨਹੀਂ ਕਰਦੇ ਹੋ। ਤਾਂ ਥੋੜ੍ਹਾ ਜਿਹਾ ਜ਼ਿਆਦਾ ਸਟੇਬਲ ਹੁੰਦਾ, ਅਤੇ ਫਿਰ ਕ੍ਰਾਈਮ ਦੇ ਵੀ ਅੱਗੇ ਨਾ ਕਈ ਵਾਰੀ ਤੁਹਾਨੂੰ ਐਕਸੈਪਸ਼ਨਸ ਮਿਲ ਜਾਂਦੀਆਂ, ਤੁਹਾਡਾ ਟਰਾਇਲ ਚੱਲਦਾ ਹੈ। ਕਈ ਵਾਰੀ ਤੁਹਾਨੂੰ ਕਨਵਿਕਸ਼ਨ ਹੋਣ ਤੋਂ ਬਾਅਦ ਵੀ 2-4 ਸਾਲ ਬਾਅਦ ਐਕਸਪੰਜਮੈਂਟ ਲਈ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਕਿ ਤੁਹਾਡਾ ਕ੍ਰਾਈਮ ਉਹ ਰੈਕਡ ਤੁਸੀਂ ਡਿਲੀਟ ਕਰਵਾ ਸਕਦੇ ਹੋ। ਤੁਹਾਡੇ ਕੋਲ ਟਾਈਮ ਬੜਾ ਜ਼ਿਆਦਾ ਹੈਗਾ 10 ਸਾਲ ਦਾ ਕਈ ਵਾਰੀ ਕ੍ਰਾਈਮ ਨੂੰ ਐਕਸਪੰਜ ਕਰਾਉਣ ਦਾ। ਠੀਕ ਹੈ। ਅਤੇ ਕੰਡੀਸ਼ਨਲ ਕਿਉਂਕਿ ਟਾਈਮ ਇੰਨਾ ਥੋੜ੍ਹਾ, ਹੁਣ ਜਿਹੜਾ ਕੋਰਟ ਸਿਸਟਮ ਹੈ 3-4 ਸਾਲ ਕਈ ਵਾਰੀ ਲਾ ਦਿੰਦਾ, ਅਤੇ ਉਹਦੇ ਵਿੱਚ ਤੁਹਾਡੇ ਕੋਲ ਕਈ ਵਾਰੀ ਆਪਸ਼ਨ ਨਹੀਂ ਆਉਂਦੀ। ਜੀ, ਹੁਣ ਸਭ ਤੋਂ ਵੱਡਾ ਜਿਹੜਾ ਅਹਿਮ ਸਵਾਲ ਆ 2 ਸਾਲ ਤੋਂ ਜਦੋਂ 10 ਸਾਲ ਦੇ ਲਈ ਜਦੋਂ ਕਰਨਾ ਹੈ, ਜਿਹੜੀਆਂ ਕੰਡੀਸ਼ਨਸ ਲੱਗੀਆਂ ਆ ਉਹ ਰਿਮੂਵ ਕਰਨ ਦੇ ਲਈ ਕੀ ਪ੍ਰੋਸੈਸ ਹੈਗਾ, ਕੀ ਕਰਨਾ ਪੈਂਦਾ? ਜੀ, ਤੁਸੀਂ ਇੱਕ ਪਟੀਸ਼ਨ ਫਾਈਲ ਕਰਦੇ ਹੋ, ਉਹਨੂੰ ਕਹਿੰਦੇ ਹੋ I-751। ਠੀਕ ਹੈ ਜੀ। ਅਤੇ ਇਹਨਾਂ ਤੁਸੀਂ ਕੰਡੀਸ਼ਨਸ ਰਿਮੂਵ ਕਰਦੇ ਹੋ। ਕੰਡੀਸ਼ਨ ਰਿਮੂਵ ਕਰਨ ਦਾ ਮਤਲਬ ਹੈ ਕਿ ਤੁਹਾਨੂੰ ਉਹ ਪੱਕਾ ਗ੍ਰੀਨ ਕਾਰਡ ਦੇ ਦੇਣ। ਠੀਕ ਹੈ। ਇਹਨੂੰ ਤੁਸੀਂ 90 ਦਿਨ ਪਹਿਲਾਂ ਜਿਹੜੇ ਆਪਣੇ ਗ੍ਰੀਨ ਕਾਰਡ ਖਤਮ ਹੋਣ ਤੋਂ ਪਹਿਲਾਂ ਫਾਈਲ ਕਰਦੇ ਹੋ, 90 ਦਿਨ ਦੀ ਵਿੰਡੋ ਦੇ ਵਿੱਚ। ਠੀਕ ਹੈ।
ਪਰ ਜੇ ਤੁਹਾਡੇ ਕੋਲ ਐਕਸਟ੍ਰੀਮ ਕੇਸ ਹੋਵੇ ਕਰੂਐਲਿਟੀ ਦਾ ਜਾਂ ਡਿਵੋਰਸ ਦਾ ਜਾਂ ਹੋਰ, ਕਈ ਵਾਰੀ ਇਹ ਜਿਹੜੀ 90 ਦਿਨ ਦੀ ਰਿਕੁਆਇਰਮੈਂਟ ਹੈ ਇਹ ਇਮੀਗ੍ਰੇਸ਼ਨ ਵੇਵ ਵੀ ਕਰ ਦਿੰਦੀ ਹੈ ਅਤੇ ਤੁਸੀਂ ਜਲਦੀ ਵੀ ਫਾਈਲ ਕਰ ਸਕਦੇ ਹੋ। ਓਕੇ, ਠੀਕ ਹੈ। ਓਕੇ, ਇੱਕ ਜਿਹੜਾ ਸਭ ਤੋਂ ਜ਼ਿਆਦਾ ਸਵਾਲ ਜਗਵੀਰ ਜੀ ਆਪਾਂ ਨੂੰ ਪੁੱਛਿਆ ਜਾਂਦਾ ਆ, ਬਹੁਤ ਵਾਰੀ ਕਈਆਂ ਦੀ ਵਿਆਹ ਕਰਾ ਕੇ ਆਉਂਦੇ ਆ, ਉਹਨਾਂ ਨੂੰ ਕੰਡੀਸ਼ਨਲ ਗ੍ਰੀਨ ਕਾਰਡ ਜਿਹੜਾ ਮਿਲ ਜਾਂਦਾ ਆ। ਕਈ ਵਾਰੀ ਕੁੜੀ ਦੀ ਮੁੰਡੇ ਨਾਲ ਨਹੀਂ ਬਣਦੀ, ਮੁੰਡੇ ਦੀ ਕੁੜੀ ਨਾਲ ਨਹੀਂ ਬਣਦੀ, ਜਾਂ ਮਾਪਿਆਂ ਦੇ ਵਿੱਚ ਕੋਈ ਇੱਦਾਂ ਅਣਬਣ ਹੋ ਜਾਂਦੀ ਹੈ, ਛੱਡ ਛਡਾਈਆ ਹੋ ਜਾਂਦਾ ਆ। ਉਦੋਂ ਬਹੁਤ ਸਾਰੀਆਂ ਆਪਾਂ ਨੂੰ ਤੁਹਾਨੂੰ ਵੀ ਕਾਲਸ ਆਉਂਦੀਆਂ ਹੋਣਗੀਆਂ ਜੀ, ਜਿਹੜਾ ਜੀ ਅਸੀਂ ਇਹਦਾ ਕੈਂਸਲ ਕਰਾਉਣਾ ਚਾਹੁੰਦੇ ਹਾਂ ਜਾਂ ਅਸੀਂ ਇਸ ਨੂੰ ਵਾਪਸ ਲੈਣਾ ਚਾਹੁੰਦੇ ਹਾਂ। ਕੀ ਉਸ ਚੀਜ਼ ਦੇ ਵਿੱਚ ਕੋਈ ਪੋਸੀਬਿਲਿਟੀ ਹੁੰਦੀ ਆ ਕਿ ਸਿਰਫ ਇੱਕ ਗੁੱਸਾ ਹੀ ਆ ਜਿਹੜਾ ਬੰਦਾ ਇਸ ਤਰੀਕੇ ਨਾਲ ਜ਼ਾਹਰ ਕਰ ਰਿਹਾ ਹੈ? ਮੈਂ ਜੀ ਦੋਨੋਂ ਪਾਸੇ ਦੇ ਕਲਾਇੰਟਾਂ ਦੀ ਸਾਨੂੰ ਕਾਲਸ ਆਉਂਦੀਆਂ ਜੀ, ਅਤੇ ਮੈਂ ਕਾਫੀ ਨਿਊਟਰਲ ਸਲਾਹ ਦਊਂਗਾ ਅੱਜ ਕਿ ਦੋਨੋਂ ਪਾਸੇ ਵਾਲੀਆਂ ਪਾਰਟੀਜ਼ ਨੂੰ ਇਨਫੋਰਮੇਸ਼ਨ ਮਿਲ ਜਾਵੇ ਜੀ। ਜਿਹਨਾਂ ਨਾਲ ਖਰਾਬ ਕੀਤਾ ਕਿਸੇ ਨੇ ਬਾਹਰੋਂ ਦੀ ਆ ਕੇ, ਉਹਨਾਂ ਨੂੰ ਵੀ ਫਾਇਦਾ ਹੋਵੇ, ਅਤੇ ਜਿਹੜਾ ਕਿ ਖਰਾਬ ਹੋ ਰਿਹਾ ਉਹਨਾਂ ਨੂੰ ਵੀ ਫਾਇਦਾ ਹੋਵੇ। ਗ੍ਰੀਨ ਕਾਰਡ ਪਹਿਲਾਂ ਤਾਂ ਇਹ ਹੈ ਕਿ ਤੁਸੀਂ ਜੁਆਇੰਟਲੀ ਫਾਈਲ ਕਰਦੇ ਹੋ ਜੀ, ਜਿਹੜਾ ਦੋਨੋਂ ਸਪਾਊਸਿਸ ਆ ਉਹ ਇਕੱਠੇ ਸਾਈਨ ਕਰਦੇ ਹੋ ਜੇ ਤੁਹਾਡਾ ਕਲੀਨ ਮੈਰਿਜ ਹੈ, ਸਹੀ ਚੱਲ ਰਿਹਾ ਸਭ ਕੁਛ। ਜੇ ਮੰਨ ਲਓ ਤੁਹਾਡਾ ਉਹ ਨਹੀਂ ਚੱਲ ਰਿਹਾ, ਜਿਹੜਾ US ਸਿਟੀਜ਼ਨ ਸਪਾਊਸ ਹੈਗਾ ਉਹ ਮਨਾ ਕਰ ਦਿੰਦਾ ਕਿ ਮੈਂ ਨਹੀਂ ਸਾਈਨ ਕਰਨੇ, ਫਿਰ ਤੁਹਾਡੇ ਕੋਲ 4 ਆਪਸ਼ਨਸ ਆਉਂਦੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਸਾਰਿਆਂ 'ਚ ਤੁਸੀਂ ਗੁੱਡ ਫੇਥ ਮੈਰਿਜ ਐਸਟੈਬਲਿਸ਼ ਕਰਨੀ ਹੈ। ਕਹਿਣ ਦਾ ਮਤਲਬ ਕਿ ਭਾਵੇਂ ਜਿਹੜੇ ਵੀ ਤਰੀਕੇ ਨਾਲ ਜਾਓ ਅੱਗੇ, ਤੁਸੀਂ ਇਹ ਸ਼ੋਅ ਕਰਨਾ ਕਿ ਮੈਰਿਜ ਤੁਹਾਡੀ ਜੈਨੂਇਨ ਸੀਗੀ। ਹਾਂਜੀ, ਵਿਆਹ ਤੁਹਾਡਾ ਅਸਲੀ ਸੀਗਾ ਅਤੇ ਜੈਨੂਇਨ ਸੀਗਾ। ਠੀਕ ਹੈ। ਹੁਣ ਜਿਹੜਾ ਜੈਨੂਇਨ ਹੈ ਉਹ ਤੋਂ ਮਤਲਬ ਇਹ ਨਹੀਂ ਹੈਗਾ ਕਿ ਇੰਡੀਆ ਦੇ ਵਿੱਚ ਵਿਆਹ ਕਰਾਇਆ ਹੋਇਆ, ਫੋਟੋਆਂ ਖਿਚਾਈਆਂ ਹੋਈਆਂ, ਉਹ ਤਾਂ ਸਾਰਿਆਂ ਨੇ ਕਰਾਇਆ। ਜੈਨੂਇਨ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਆਏ, ਤੁਸੀਂ ਇੱਥੇ ਇਕੱਠੇ ਰਹੇ ਸੀਗੇ, ਤੁਹਾਡਾ ਇਰਾਦਾ ਸੀਗਾ ਉਦੋਂ ਇਕੱਠੇ ਰਹਿਣ ਦਾ, ਤੁਹਾਡੇ ਮਨ 'ਚ ਕੋਈ ਚੋਰ ਨਹੀਂ ਸੀਗਾ, ਅਤੇ ਜਦੋਂ ਤੁਹਾਡਾ ਆ ਕੇ ਤੁਸੀਂ ਦੇਖਿਆ ਕਿ ਨਹੀਂ ਚੱਲਿਆ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਹੋਏ। ਇਹਨੂੰ ਗੁੱਡ ਫੇਥ ਮੈਰਿਜ ਕਹਿੰਦੇ ਨੇ। ਓਕੇ, ਸਿਰਫ ਪੇਪਰ ਇਕੱਠੇ ਕਰਨ ਨਾਲ ਗੁੱਡ ਫੇਥ ਮੈਰਿਜ ਨਹੀਂ ਬਣਦੀ। ਅੱਛਾ ਜੀ, ਅਤੇ ਹੁਣ ਜਿਹੜੇ 4 ਇਹਨਾਂ ਨੇ ਐਕਸੈਪਸ਼ਨ ਦਿੱਤੀਆਂ, ਪਹਿਲੀ ਐਕਸੈਪਸ਼ਨ ਇਹ ਹੈ ਕਿ ਤੁਹਾਡਾ ਜੇ ਡਿਵੋਰਸ ਹੋ ਜਾਵੇ, ਜੈਨੂਇਨ ਡਿਵੋਰਸ ਹੋ ਜਾਵੇ, ਤੁਹਾਡਾ ਨਹੀਂ ਚੱਲਿਆ, ਤੁਸੀਂ ਪ੍ਰੂਵ ਕਰਤਾ ਉਹਨਾਂ ਨੂੰ ਕਿ ਸਾਡਾ ਡਿਵੋਰਸ ਹੋ ਗਿਆ, ਤੁਸੀਂ ਕਾਉਂਸਲਿੰਗ ਕੀਤੀ ਹੈ, ਤੁਹਾਡੇ ਕੋਲ ਇਨਫ ਐਵੀਡੈਂਸ ਹੈਗਾ ਕਿ ਡਿਵੋਰਸ ਜਿਹੜਾ ਸੀਗਾ ਜੈਨੂਇਨ ਸੀਗਾ, ਤਾਂ ਤੁਹਾਨੂੰ ਉਹ ਜਿਹੜੀ ਜੁਆਇੰਟ ਫਾਈਲਿੰਗ ਦੀ ਰਿਕੁਆਇਰਮੈਂਟ ਤੋਂ ਛੋਟ ਦੇ ਸਕਦੇ ਨੇ। ਠੀਕ ਹੈ। ਇਹਦੇ ਵਿੱਚ ਤੁਹਾਨੂੰ ਹੋਰ ਵੀ ਬੈਨੀਫਿਟ ਹੁੰਦਾ ਜੇ US ਜਿਹੜਾ ਸਿਟੀਜ਼ਨ ਸਪਾਊਸ ਹੈ ਉਹ ਤੁਹਾਨੂੰ ਡਿਵੋਰਸ ਦੇਵੇ, ਕਿਉਂਕਿ US ਸਿਟੀਜ਼ਨ ਫਿਰ ਤੁਹਾਡਾ ਹੈ ਕਿ ਮੈਂ ਇਕੱਠੇ ਰਹਿਣਾ ਚਾਹੁੰਦਾ ਸੀਗਾ ਜਾਂ ਚਾਹੁੰਦੀ ਸੀਗੀ, ਪਰ ਆਪਣੇ ਵੱਲੋਂ ਆਪਾਂ ਪੂਰੀ ਟਰਾਈ ਕੀਤੀ, ਕਾਉਂਸਲਿੰਗ ਵੀ ਕੀਤੀ, ਪਰ ਗੱਲ ਨਹੀਂ ਬਣੀ, ਤੇ ਉਹਨੇ ਡਿਵੋਰਸ ਲੈ ਲਿਆ। ਹਾਂਜੀ, ਉਹਨੂੰ ਫਿਰ ਆਪਾਂ ਕਹਿੰਦੇ ਨੇ ਡਿਵੋਰਸ ਵੇਵਰ, ਅਤੇ ਡਿਵੋਰਸ ਵੇਵਰ ਦੇ ਬੇਸ 'ਤੇ ਆਪਾਂ ਜੁਆਇੰਟ ਫਾਈਲਿੰਗ ਤੋਂ ਵੇਵਰ ਲੈ ਸਕਦੇ ਹਾਂ। ਠੀਕ ਹੈ। ਦੂਜਾ ਇਹ ਹੈ ਕਿ ਕਈ ਕੇਸਿਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਡੈਥ ਹੋ ਜਾਂਦੀ ਹੈ US ਸਿਟੀਜ਼ਨ ਸਪਾਊਸ ਦੀ। ਉਸ ਕੇਸਿਸ 'ਚ ਵੀ ਬੜਾ ਸਿੰਪਲ ਪ੍ਰੋਸੈਸ ਹੈ। ਡਿਵੋਰਸ ਤੇ ਡੈਥ ਸਰਟੀਫਿਕੇਟ, ਗੁੱਡ ਫੇਥ ਮੈਰਿਜ ਤੇ ਡੈਥ ਤੁਸੀਂ ਪ੍ਰੂਵ ਕਰ ਦਿਓ, ਤੁਹਾਨੂੰ ਪਰਮਾਨੈਂਟ ਗ੍ਰੀਨ ਕਾਰਡ ਦੇ ਦਿੰਦੇ ਨੇ। ਠੀਕ ਹੈ। ਉਸ ਤੋਂ ਇਲਾਵਾ ਜਿਹੜਾ ਮੇਨ ਇੱਕ ਹੈਗਾ, ਜਿੱਦਾਂ ਤੁਸੀਂ ਦੱਸਿਆ ਕਿ ਕਈ ਵਾਰੀ ਤੰਗ ਕਰਦੇ ਨੇ, ਹੈ ਨਾ, ਦੋਨੋਂ ਪਾਰਟੀ, ਜੇ ਤੁਸੀਂ ਸਾਬਿਤ ਕਰੋ ਕਿ ਤੁਹਾਨੂੰ ਐਕਸਟ੍ਰੀਮ ਫਿਜ਼ੀਕਲ ਕਰੂਐਲਿਟੀ ਹੋਈ ਹੈ, ਮਾਰਕੁੱਟ ਹੋਈ ਹੈ, ਧੱਕਾ ਮੁੱਕੀ ਹੋਈ ਹੈ, ਜਾਂ ਫਿਰ ਤੁਹਾਡੇ ਨਾਲ ਐਕਸਟ੍ਰੀਮ ਮੈਂਟਲ ਕਰੂਐਲਿਟੀ ਹੋਈ ਹੈ, ਮਾਨਸਿਕ ਤੌਰ 'ਤੇ ਕੀਤੀ ਹੈ, ਇਹ 2 ਬੇਸਿਸ 'ਤੇ ਤੁਸੀਂ ਇਕੱਲੇ ਫਾਈਲ ਕਰ ਸਕਦੇ ਹੋ, ਸਿੰਗਲ ਫਾਈਲ। ਠੀਕ ਹੈ। ਚੌਥਾ ਤਰੀਕਾ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ, ਜੇ ਤੁਹਾਡੇ ਨਾਲ ਕਰੂਐਲਿਟੀ ਨਹੀਂ ਹੋਈ ਜਾਂ ਡਿਵੋਰਸ ਨਹੀਂ ਹੋਇਆ, ਅਤੇ ਉਹਨੂੰ ਕਹਿੰਦੇ ਨੇ ਆਪਾਂ ਐਕਸਟ੍ਰੀਮ ਹਾਰਡਸ਼ਿਪ ਵੇਵਰ। ਜੇ ਤੁਸੀਂ ਇਹ ਸਾਬਿਤ ਕਰ ਦਿਓ ਕਿ ਜੇ ਤੁਸੀਂ ਆਪਣੀ ਕੰਟਰੀ 'ਚ ਜਾਂਦੇ ਹੋ, ਤੁਹਾਨੂੰ ਬੜੀ ਜ਼ਿਆਦਾ ਪ੍ਰੋਬਲਮ ਆਊਗੀ ਉੱਥੇ, ਤੁਹਾਨੂੰ ਜਾਂ ਤੁਹਾਡੇ US ਸਿਟੀਜ਼ਨ ਬੋਰਨ ਬੱਚੇ ਨੂੰ। ਓਕੇ। ਅਤੇ ਉਹਦਾ ਕੇਸ ਥੋੜ੍ਹਾ ਜਿਹਾ ਡਿਫੀਕਲਟ ਹੁੰਦਾ, ਪਰ ਤੁਸੀਂ ਉਸ ਬੇਸਿਸ 'ਤੇ ਵੀ ਵੇਵਰ ਲੈ ਸਕਦੇ ਹੋ। ਅਤੇ ਹੁਣ ਇਨ ਸਮਰੀ ਕੀ ਹੈਗਾ ਕਿ ਜਦੋਂ ਤੁਸੀਂ ਪਰਮਾਨੈਂਟ ਗ੍ਰੀਨ ਕਾਰਡ ਲੈਂਦੇ ਹੋ, ਗੁੱਡ ਫੇਥ ਮੈਰਿਜ ਸਾਰਿਆਂ ਨੂੰ ਪ੍ਰੂਵ ਕਰਨੀ ਹੈ, ਅਤੇ ਉਸ ਤੋਂ ਇਲਾਵਾ ਤੁਹਾਡੇ ਕੋਲ ਮੋਟੇ ਤੌਰ 'ਤੇ 2 ਆਪਸ਼ਨ ਆ। ਇੱਕ ਤਾਂ ਹੈਗਾ ਤੁਸੀਂ ਜੁਆਇੰਟਲੀ ਫਾਈਲ ਕਰੋ, ਦੂਜਾ ਹੈਗਾ ਤੁਸੀਂ ਐਜ਼ ਅ ਸਿੰਗਲ ਪਰਸਨ ਫਾਈਲ ਕਰੋ। ਜਦੋਂ ਤੁਸੀਂ ਐਜ਼ ਅ ਸਿੰਗਲ ਪਰਸਨ ਫਾਈਲ ਕਰਦੇ ਹੋ, ਸਿੰਗਲ ਆਪਾਂ ਕਿਹਨੂੰ ਕਹਿੰਦੇ ਨੇ, ਜਿਹਨੇ ਡਿਵੋਰਸ ਲੈ ਲਿਆ, ਡੈਥ ਹੋ ਗਈ, ਜਾਂ ਜਿਹਦੇ ਨਾਲ ਐਕਸਟ੍ਰੀਮ ਕਰੂਐਲਿਟੀ ਹੋਈ ਹੈ। ਓਕੇ। ਇਹ 3-4 ਚੀਜ਼ਾਂ ਜਿਹੜੀਆਂ ਇਸ ਚੀਜ਼ ਦੇ ਵਿੱਚ ਆਉਂਦੀਆਂ, ਅਤੇ ਚੌਥੀ ਆ ਵੀ ਹਾਰਡਸ਼ਿਪ ਹੋਊਗੀ ਜੇ ਉਹਨਾਂ ਨੂੰ ਵਾਪਸ ਕਰ ਲਿਆ ਜਾਵੇ। ਜੀ ਜੀ। ਸੋ ਇਹ 4 ਕੇਸ ਦੇ ਵਿੱਚ ਜਿਹੜਾ ਉਹ ਹੈਗਾ ਆ, ਅਤੇ ਇਸ ਹਿਸਾਬ ਦੇ ਨਾਲ ਜਿਹੜਾ ਉਹ 751 ਵੇਵਰ ਜਿਹੜਾ ਉਹ ਮਿਲ ਸਕਦਾ ਹੁੰਦਾ ਹੈ। ਜੀ। ਅਤੇ ਹੋਰ ਕੀ ਜਿਹੜਾ ਸ਼ੋਅ ਕਰਨਾ ਪੈਂਦਾ ਐਲੀਜੀਬਿਲਿਟੀ ਦੇ ਲਈ? ਇਹ ਸਾਰੀਆਂ ਚੀਜ਼ਾਂ, ਇਸ ਤੋਂ ਇਲਾਵਾ ਵੀ ਕੁਛ ਹੋਰ ਹੁੰਦਾ ਹੈ ਜਾਂ ਇਹ ਇੱਥੇ ਤੱਕ ਹੀ ਸੀਮਿਤ ਹੈਗਾ? ਵੈਸੇ ਤਾਂ ਤੁਹਾਨੂੰ ਕੋਈ ਇੱਦਾਂ ਦੀ ਰਿਕੁਆਇਰਮੈਂਟ ਨਹੀਂ ਕਿ ਤੁਸੀਂ 1 ਤੋਂ ਵੱਧ ਗਰਾਊਂਡਾਂ ਮੀਟ ਕਰਨੀਆਂ, ਤੁਸੀਂ 4 ਚੋਂ ਕੋਈ ਇੱਕ ਕਰ ਦਿਓ, ਤੁਸੀਂ ਉਹਦੇ ਬੇਸ 'ਤੇ ਕਰ ਸਕਦੇ ਹੋ। ਠੀਕ ਹੈ। ਪਰ ਗੁੱਡ ਫੇਥ ਨੈਸੈਸਰੀ ਆ। ਗੁੱਡ ਫੇਥ ਨੈਸੈਸਰੀ ਹੈ। ਕਈ ਕੇਸਿਸ ਦੇ ਵਿੱਚ ਕੀ ਹੁੰਦਾ ਕਿ ਹੁਣ ਜਿੱਦਾਂ ਕਰੂਐਲਿਟੀ ਹੋਈ ਹੈ, ਉਸ ਤੋਂ ਬਾਅਦ ਕਰੂਐਲਿਟੀ ਦੇ ਨਾਲ ਡਿਵੋਰਸ ਵੀ ਹੋ ਗਿਆ, ਉਹਨਾਂ ਕੋਲ 1 ਤੋਂ ਵੱਧ ਗਰਾਊਂਡ ਆ ਗਈ, ਉਹ ਕਰੂਐਲਿਟੀ ਦੇ ਅੰਡਰ ਵੀ ਫਾਈਲ ਕਰ ਸਕਦੇ ਨੇ ਅਤੇ ਡਿਵੋਰਸ ਦੇ ਅੰਡਰ ਵੀ ਫਾਈਲ ਕਰ ਸਕਦੇ ਨੇ। ਡਬਲ ਫਾਈਲਿੰਗ ਵੀ ਹੁੰਦੀ ਹੈ ਇੱਦਾਂ? ਡਬਲ ਫਾਈਲਿੰਗ ਤੁਸੀਂ ਉੱਤੇ ਮੈਂਸ਼ਨ ਕਰ ਸਕਦੇ ਹੋ ਇਨੀਸ਼ੀਅਲੀ, 1 ਤੋਂ ਵੱਧ ਆਪਸ਼ਨਸ ਮੈਂਸ਼ਨ ਕਰ ਸਕਦੇ ਹੋ। ਠੀਕ ਹੈ। ਹੁਣ ਕਈ ਕੇਸਿਸ ਦੇ ਵਿੱਚ ਕੀ ਹੁੰਦਾ ਕਿ ਜੁਆਇੰਟਲੀ ਫਾਈਲਿੰਗ ਪਹਿਲਾਂ ਉਹਨਾਂ ਨੇ ਕੀਤਾ ਹੁੰਦਾ, ਸਾਰਾ ਕੁਝ ਸਹੀ ਚੱਲ ਰਿਹਾ ਹੁੰਦਾ, ਜਦੋਂ ਆਪਾਂ ਜੁਆਇੰਟ ਫਾਈਲਿੰਗ ਕਰਦੇ ਹਾਂ, ਗ੍ਰੀਨ ਕਾਰਡ ਜਿਹੜਾ ਪਰਮਾਨੈਂਟ ਗ੍ਰੀਨ ਕਾਰਡ ਆ, ਉਹਨੂੰ ਅੱਜ ਦੀ ਡੇਟ ਦੇ ਵਿੱਚ ਮਿਲਣ ਦੇ ਵਿੱਚ 1.5 ਸਾਲ ਲੱਗ ਜਾਂਦਾ।
ਹੁਣ ਇਹ 1.5 ਸਾਲ ਦੇ ਵਿੱਚ ਕਈ ਵਾਰੀ ਆਪਾਂ ਦੇਖਦੇ ਹਾਂ ਕਈ ਕੁਛ ਹੋ ਜਾਂਦਾ ਕਿ ਪਹਿਲਾਂ ਜੁਆਇੰਟਲੀ ਫਾਈਲ ਕੀਤਾ ਸੀਗਾ, ਪਟੀਸ਼ਨ ਪੈਂਡਿੰਗ ਹੈਗੀ ਹੈ, ਪੈਂਡਿੰਗ ਹੋਣ ਤੋਂ ਬਾਅਦ ਕੋਈ ਪ੍ਰੋਬਲਮ ਆ ਗਈ, ਫਿਰ ਉਹ ਵਾਲੇ ਕੇਸ ਤੋਂ ਤੁਸੀਂ ਕੀ ਕਰਨਾ ਹੁੰਦਾ ਹੈ ਕਿ ਤੁਸੀਂ ਹੁਣ ਜੁਆਇੰਟ ਤਾਂ ਤੁਹਾਡੇ ਕੋਲ ਰਹੀ ਨਹੀਂ, ਤੇ ਫਿਰ ਉਸ ਤੋਂ ਬਾਅਦ ਤੁਸੀਂ ਉਹ ਪਟੀਸ਼ਨ ਨੂੰ ਅਮੈਂਡ ਕਰਨਾ ਹੁੰਦਾ, ਜਿਹੜੀ ਪੈਂਡਿੰਗ ਪਟੀਸ਼ਨ ਹੁੰਦੀ ਹੈ, ਤੇ ਤੁਸੀਂ ਉਹਨੂੰ ਚੇਂਜ ਕਰਾ ਸਕਦੇ ਹੋ ਕਰੂਐਲਿਟੀ ਜਾਂ ਡਿਵੋਰਸ ਜਿਹੜਾ ਵੀ ਤੁਹਾਡਾ ਸਿਨੈਰੀਓ ਉਹਦੇ ਕੇਸ ਦੇ ਵਿੱਚ। ਤੇ ਇਸ ਮਾਮਲੇ ਦੇ ਵਿੱਚ ਜਿਹੜਾ ਕਹਿ ਲਓ ਵੀ ਜਿਹੜਾ ਪਰਿਵਾਰ ਜਾਂ ਜਿਹੜੇ ਲੋਕ ਕਹਿੰਦੇ ਵੀ ਅਸੀਂ ਉਹਨੂੰ ਬੁਲਾਇਆ ਸੀ ਮੁੰਡੇ ਨੂੰ ਜਾਂ ਕੁੜੀ ਨੂੰ, ਉਹਨਾਂ ਦੀ ਇਹ ਅਕਸਰ ਮੰਗ ਹੁੰਦੀ ਵੀ ਅਸੀਂ ਇਹਨਾਂ ਦਾ ਇਹ ਕੈਂਸਲ ਕਰਾਉਣਾ ਚਾਹੁੰਦੇ ਹਾਂ, ਉਹਨਾਂ ਦਾ ਵੀ ਕੋਈ ਇਖਤਿਆਰ ਹੁੰਦਾ, ਕੋਈ ਹੱਕ ਹੁੰਦਾ ਉਹਨਾਂ ਦਾ? ਜਿਹੜੀ ਜੁਆਇੰਟ ਪਟੀਸ਼ਨ ਹੈਗੀ ਆ ਉਹਨੂੰ ਉਹ ਜਿਹੜਾ US ਸਿਟੀਜ਼ਨ ਸਪਾਊਸ ਹੈ ਕਿਸੇ ਵੀ ਵੇਲੇ ਵਿਦ ਰੀਜ਼ਨ ਜਾਂ ਵਿਦਆਊਟ ਰੀਜ਼ਨ ਕਦੀ ਵੀ ਵਿਡਰਾਅ ਕਰ ਸਕਦਾ ਹੈਗਾ, ਕੋਈ ਰੀਜ਼ਨ ਦੇਣ ਦੀ ਲੋੜ ਨਹੀਂ। ਦੇ ਕੈਨ ਜਸਟ ਰਾਈਟ ਟੂ ਇਮੀਗ੍ਰੇਸ਼ਨ ਕਿ ਮੈਂ ਇਹ ਪਟੀਸ਼ਨ ਵਾਪਸ ਲੈਣਾ, ਉਹ ਪਟੀਸ਼ਨ ਵਾਪਸ ਹੋ ਜਾਊਗੀ। ਠੀਕ ਹੈ, ਇਹ ਉਹਨਾਂ ਦਾ ਰਾਈਟ ਆ, ਪਰ ਦੂਜੇ ਪਾਸੇ ਜੇ ਉਹ ਬੰਦਾ ਆਹ ਚੀਜ਼ਾਂ ਨਾਲ ਸ਼ੋਅ ਕਰ ਸਕਦਾ ਤੇ ਉਹਦਾ ਵੱਖਰੀ ਚੀਜ਼ ਜਿਹੜੀ ਉਹ ਚੱਲ ਰਹੀ ਹੋਊਗੀ। ਹਾਂਜੀ, ਫਿਰ ਇਹਦੀ ਨਾ ਟਾਈਮਿੰਗ ਸਾਰਾ ਕੁਛ ਹੈਗੀ ਹੈ ਕਿ ਬੰਦੇ ਕੋਲ ਉਹ ਹੁਣ ਕਈ ਵਾਰੀ ਆਪਾਂ ਇੱਦਾਂ ਵੀ ਦੇਖਦੇ ਨੇ ਕਿ ਦੋਨੋਂ ਪਾਰਟੀਜ਼ ਆਪਣੇ ਆਪਣੇ ਹੈ ਨਾ ਪਹਿਲਾਂ ਵਕੀਲ ਨੂੰ ਸਲਾਹ ਕਰ ਲੈਂਦੀਆਂ ਕਿ ਕੀ ਹੈ, ਕਿੱਦਾਂ ਹੈ, ਕੀ ਹੋਣਾ ਚਾਹੀਦਾ, ਅਤੇ ਕਈ ਵਾਰੀ ਆਪਾਂ ਇੱਦਾਂ ਵੀ ਦੇਖਿਆ ਕਿ ਜਿਹੜੇ ਅਬਿਊਜ਼ਡ ਸਪਾਊਸ ਹੁੰਦੇ ਨੇ ਉਹ ਘਰੋਂ ਵੀ ਬਾਹਰ ਨਿਕਲ ਜਾਂਦੇ ਨੇ, ਡਾਕੂਮੈਂਟ ਵੀ ਵਿਚਾਰੇ ਸਾਈਨ ਕਰ ਦਿੰਦੇ ਨੇ ਗਲਤੀ ਦੇ ਨਾਲ, ਦੇਖਦੇ ਨਹੀਂ ਹੈ ਨਾ, ਅਤੇ ਕੋਈ ਐਵੀਡੈਂਸ ਵੀ ਨਹੀਂ ਹੁੰਦਾ, ਅਤੇ ਫਿਰ ਗ੍ਰੀਨ ਕਾਰਡ ਨੂੰ ਵੀ ਪ੍ਰੋਬਲਮ ਆ ਜਾਂਦੀ ਹੈ। ਅਤੇ ਜਿਹੜਾ ਇਮੀਗ੍ਰੇਸ਼ਨ ਹੈ ਉਹ ਨਿਊਟਰਲ ਹੈ, ਉਹਨਾਂ ਨੇ ਕਿਸੇ ਦਾ ਪੱਖ ਨਹੀਂ ਲੈਣਾ, ਉਹਨਾਂ ਨੇ ਐਵੀਡੈਂਸ ਦੇ ਬੇਸ ਤੇ ਦਸਤਾਵੇਜ਼ ਦੇਖਣੇ ਆ। ਜੀ ਸੋ ਦਸਤਾਵੇਜ਼ ਦੀ ਜੇ ਗੱਲ ਕਰਦੇ ਜਾਈਏ, ਕਿਹੜੇ ਦਸਤਾਵੇਜ਼ ਜਿਹੜੇ ਇਸ ਵੇਵਰ ਐਪਲੀਕੇਸ਼ਨ ਦੇ ਲਈ ਜਿਹੜਾ ਕਹਿ ਲਓ ਵੀ 751 ਦੇ ਲਈ ਜਿਹੜੇ ਉਹ ਚਾਹੀਦੇ ਹੁੰਦੇ ਆ ਪ੍ਰੂਵ ਕਰਨ ਦੇ ਲਈ ਵੀ ਹਾਂਜੀ ਗੁੱਡ ਫੇਥ ਹੈਗਾ ਆ, ਇਹ ਸਾਰੀਆਂ ਚੀਜ਼ਾਂ ਪ੍ਰੂਵ ਕਰਨ ਦੇ ਲਈ? ਜੀ, ਇਹ ਕਾਫੀ ਕਾਮਨ ਕੁਐਸਚਨ ਹੈ, ਇਸ ਲਈ ਮੈਂ ਥੋੜ੍ਹੀ ਡਿਟੇਲ 'ਚ ਦੱਸੂੰਗਾ ਤਾਂ ਕਿ ਜਿਹਨੇ ਨੋਟਸ ਲੈਣੇ ਆਪਣੇ ਨੋਟਸ ਲੈ ਲਿਓ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਤੁਸੀਂ ਇੱਕ ਪਰਸਨਲ ਡੈਕਲੇਰੇਸ਼ਨ ਦੇਣੀ ਹੈ। ਇਹ ਜਿਹੜੀ ਡੈਕਲੇਰੇਸ਼ਨ ਹੈ ਤੁਹਾਡੀ ਸਟੇਟਮੈਂਟ ਹੋਣੀ ਚਾਹੀਦੀ ਹੈ ਘੱਟੋ ਘੱਟ 4 ਤੋਂ 5 ਪੇਜ ਦੀ। ਇਹਦੇ ਵਿੱਚ ਤੁਸੀਂ ਲਿਖਣਾ ਹੈ ਪੂਰਾ ਕਿ ਤੁਸੀਂ ਕਿੱਦਾਂ ਮਿਲੇ ਸੀਗੇ, ਕਿਉਂ ਤੁਸੀਂ ਵਿਆਹ ਕਰਾਇਆ, ਤੁਹਾਡੀਆਂ ਕਿੱਦਾਂ ਦੀਆਂ ਫੀਲਿੰਗਸ ਸੀਗੀਆਂ ਉਦੋਂ, ਹੁਣ ਤੁਹਾਡੀਆਂ ਕਿੱਦਾਂ ਦੀਆਂ ਫੀਲਿੰਗਸ ਹੈਗੀਆਂ ਸਪਾਊਸ US ਸਿਟੀਜ਼ਨ ਸਪਾਊਸ ਦੇ ਲਈ। ਉਸ ਤੋਂ ਬਾਅਦ ਜੇ ਤੁਹਾਡੇ ਬੱਚੇ ਹੈਗੇ ਆ, ਤੁਸੀਂ ਬੱਚਿਆਂ ਦਾ ਬਰਥ ਸਰਟੀਫਿਕੇਟ ਲਗਾਉਣਾ, ਤੁਹਾਡੀ ਜਿਹੜੀਆਂ ਵੈਡਿੰਗਸ ਦੀਆਂ ਪਿਕਚਰ ਹੋ ਗਈਆਂ, ਜਿਹੜੀਆਂ ਹੋਰ ਤੁਸੀਂ ਕਿਤੇ ਘੁੰਮਣ ਫਿਰਨ ਗਏ ਸਾਰੀਆਂ, ਉਹ ਸਾਰੀਆਂ ਪਿਕਚਰਸ ਤੁਸੀਂ ਇਨਕਲੂਡ ਕਰਨੀਆਂ ਨਾਲ। ਉਹਨੂੰ ਸਾਰਾ ਤੁਸੀਂ ਐਕਸਪਲੇਨ ਕਰਨਾ, ਸਾਰਾ ਡੇਟਸ ਦੇ ਨਾਲ, ਟਾਈਮ ਦੇ ਨਾਲ, ਕਿੱਥੇ ਗਏ ਸੀਗੇ, ਕਿੱਦਾਂ ਗਏ ਸੀ। ਇਹ ਨਹੀਂ ਕਿ ਇਮੀਗ੍ਰੇਸ਼ਨ ਨੂੰ ਇਕੱਲੀਆਂ ਪਿਕਚਰਸ ਦੇ ਦੇਣੀਆਂ, ਉਹਨੂੰ ਇੱਕ ਟਾਈਮ ਲਾਈਨ ਵਾਂਗੂ ਪ੍ਰੈਜ਼ੈਂਟ ਕਰਨਾ ਵੀ ਇੱਦਾਂ ਹੋਇਆ। ਹਾਂਜੀ। ਉਸ ਤੋਂ ਇਲਾਵਾ ਜਿਹੜੇ ਵੀ ਲੋਕਾਂ ਨੇ ਤੁਹਾਡਾ ਵਿਆਹ ਅਟੈਂਡ ਕੀਤਾ ਜਾਂ ਜਿਹੜੇ ਵੀ ਤੁਹਾਡੇ ਗੁਆਂਢੀ ਆ ਜਾਂ ਦੋਸਤ ਹੈ ਤੁਹਾਡੇ ਡਿਨਰ 'ਤੇ ਆਏ ਸੀਗੇ, ਉਹ ਕੋਵਰਕਰਸ ਵਗੈਰਾ ਤੁਹਾਡੇ ਹੈਗੇ ਨੇ, ਉਹ ਸਾਰਿਆਂ ਤੋਂ ਤੁਸੀਂ ਲੈਟਰਾਂ ਲਗਾ ਸਕਦੇ ਹੋ ਜਿਹੜੇ ਕਿ ਕਨਫਰਮ ਕਰਨ ਕਿ ਤੁਹਾਡੀ ਮੈਰਿਜ ਗੁੱਡ ਫੇਥ ਦੇ ਵਿੱਚ ਹੈਗੀ ਹੈ, ਕਿ ਸੋਸ਼ਲੀ ਇਹ ਐਕਸੈਪਟੇਬਲ ਮੈਰਿਜ ਸੀਗੀ, ਇਹਨਾਂ ਨੇ ਸੀਕ੍ਰੇਟ ਨਹੀਂ ਰੱਖਿਆ, ਇਹਨਾਂ ਦੇ ਫੇਸਬੁੱਕ 'ਤੇ ਵੀ ਪਬਲਿਸ਼ ਕੀਤਾ, ਆਪਣੇ ਸੋਸ਼ਲ ਮੀਡੀਆ 'ਤੇ ਵੀ ਦੱਸਿਆ ਕਿ ਇਹ ਮੈਰਿਡ ਹੈ ਅਤੇ ਲੋਕਾਂ ਨੂੰ ਇਹਨਾਂ ਦਾ ਪਤਾ। ਇਸ ਤੋਂ ਇਲਾਵਾ ਜਿਹੜੇ ਇਹ ਲੋਕ ਜਿਹੜੇ ਲੈਟਰਾਂ ਲਿਖਦੇ ਆ, ਸਿਰਫ ਇਹ ਨਹੀਂ ਕਿ ਤੁਸੀਂ ਇੱਕ ਲਾਈਨ ਲਿਖਦੇ ਹੋ ਕਿ ਹਾਂ ਵਧੀਆ ਮੈਰਿਜ ਹੈ, ਉਹਨਾਂ ਨੇ ਇੱਕ ਸਟੇਟਮੈਂਟ ਦੋਗੇ ਆਪਣੇ ਕਿ ਹਾਂ ਸਾਨੂੰ ਪਤਾ ਕਿ ਇਹ ਸਿੱਖ ਪਰਿਵਾਰ ਤੋਂ ਆ ਜਾਂ ਹਿੰਦੂ ਪਰਿਵਾਰ ਤੋਂ ਆ, ਇਹਨਾਂ ਦੇ ਕਲਚਰਲ ਟਾਈਜ਼ ਆ, ਇਸ ਕਰਕੇ ਇਹਨਾਂ ਨੇ ਵਿਆਹ ਕਰਾਇਆ, ਕਿ ਥੋੜ੍ਹੀ ਜਿਹੀ ਸੈਂਟੀਮੈਂਟਲ ਵੈਲਿਊ ਵਿੱਚ ਐਡ ਕਰੋ ਜ਼ਰੂਰ ਲੈਟਰ ਦੇ ਵਿੱਚ। ਠੀਕ ਹੈ। ਇਸ ਤੋਂ ਇਲਾਵਾ ਜਿਹੜੀਆਂ ਵੀ ਜੇ ਤੁਸੀਂ ਇੱਕ ਦੂਜੇ ਨੂੰ ਕੋਈ ਚਿੱਠੀ ਪੱਤਰ ਲਿਖਿਆ, ਲਵ ਲੈਟਰਸ ਲਿਖੀਆਂ, ਉਹ ਸਾਰੀਆਂ ਤੁਸੀਂ ਲਗਾ ਸਕਦੇ ਹੋ। ਕੋਈ ਵੀ ਇੱਦਾਂ ਦੇ ਪੇਪਰ ਜੇ ਤੁਸੀਂ ਕਾਰ ਖਰੀਦੀ, ਘਰ ਖਰੀਦਿਆ, ਫਰਨੀਚਰ ਖਰੀਦਿਆ, ਛੋਟਾ ਕੋਈ ਵੀ ਸਮਾਨ ਖਰੀਦਿਆ ਆਪਣੇ ਘਰ ਦਾ, ਹਾਊਸ ਹੋਲਡ ਦੀ ਕਾਮਨ ਆਈਟਮਸ ਖਰੀਦੀਆਂ, ਉਹ ਤੁਸੀਂ ਲਗਾ ਸਕਦੇ ਹੋ। ਕੋਈ ਵੀ ਤੁਹਾਨੂੰ ਚਿੱਠੀ ਪੱਤਰ ਆਇਆ ਆਪਣੇ ਇੰਡੀਵਿਜੂਅਲ ਲੈਵਲ 'ਤੇ, ਸ਼ਾਪਿੰਗ ਰਿਸੀਟ, ਕਿਹੜੀ ਵੀ ਚੀਜ਼ 'ਤੇ ਤੁਹਾਡਾ ਜੇ ਐਡਰੈਸ ਹੈਗਾ ਕੋਈ, ਤੁਸੀਂ ਉਹ ਲਗਾ ਸਕਦੇ ਹੋ, ਇਹ ਸ਼ੋਅ ਕਰਨ ਲਈ ਕਿ ਤੁਸੀਂ ਇਕੱਠੇ ਰਹਿੰਦੇ ਹੋ। ਠੀਕ ਹੈ। ਇਸ ਤੋਂ ਇਲਾਵਾ ਤੁਸੀਂ ਰੈਂਟਲ ਐਗਰੀਮੈਂਟ ਦੇ ਸਕਦੇ ਹੋ, ਲੀਜ਼ ਦੇ ਸਕਦੇ ਹੋ ਕਿ ਇਕੱਠੇ ਹੈਗੇ ਹੋ। ਤੁਸੀਂ ਆਪਣੇ ਬਿਲਡਿੰਗ ਦੇ ਮੈਨੇਜਰ ਤੋਂ ਜਾਂ ਜਿਹੜਾ ਵੀ ਓਨਰ ਹੈ ਉਸ ਤੋਂ ਲੈਟਰ ਲੈ ਕੇ ਦੇ ਸਕਦੇ ਹੋ ਕਿ ਮੈਨੂੰ ਪਤਾ ਹੈ ਕਿ ਐਜ਼ ਅ ਕਪਲ ਰਹਿੰਦੇ ਆ। ਫਿਰ ਤੁਸੀਂ ਜਿਹੜੀਆਂ ਬੈਂਕ ਸਟੇਟਮੈਂਟ, ਅਕਾਊਂਟ ਤੁਹਾਡੇ ਇਕੱਠੇ ਆ, ਉਹਨਾਂ ਦੀਆਂ ਸਟੇਟਮੈਂਟਸ ਦੇ ਸਕਦੇ ਹੋ। ਇੰਸ਼ੋਰੈਂਸ ਦੇ ਕਾਗਜ਼ ਦੇ ਸਕਦੇ ਹੋ, ਕਾਰ ਦੀ ਇੰਸ਼ੋਰੈਂਸ ਦੇ ਕਾਗਜ਼ ਦੇ ਸਕਦੇ ਹੋ, ਜਿੱਤੇ ਵੀ ਤੁਹਾਡੇ ਦੋਨਾਂ ਦਾ ਨਾਮ ਹੈਗਾ, ਜੁਆਇੰਟ ਡਾਕੂਮੈਂਟਸ ਜਿਹਨੂੰ ਆਪਾਂ ਕਹਿੰਦੇ ਹਾਂ। ਠੀਕ ਹੈ। ਇਸ ਤੋਂ ਇਲਾਵਾ ਤੁਹਾਡੇ ਉਹੀ ਯੂਟਿਲਿਟੀ ਬਿਲਸ, ਇਲੈਕਟ੍ਰੀਸਿਟੀ ਬਿਲਸ, ਕਾਰ ਆਪਣੇ ਹੀਟ ਦੇ ਬਿੱਲ, ਵਾਟਰ ਦੇ, TV ਦੇ, ਇੰਟਰਨੈਟ ਦੇ, ਇਹ ਸਾਰੀਆਂ ਚੀਜ਼ਾਂ ਦੇ ਸਕਦੇ ਹੋ। ਜੁਆਇੰਟ ਟੈਕਸ ਰਿਟਰਨਸ ਦੇ ਤੁਸੀਂ ਕੀਤੀਆਂ, ਇਨਕਮ ਟੈਕਸ ਰਿਟਰਨ ਜੁਆਇੰਟ ਫਾਈਲਿੰਗ ਕੀਤੀਆਂ, ਉਹਦੀਆਂ ਕਾਪੀਆਂ ਦੇ ਸਕਦੇ ਹੋ। ਕੋਈ ਵੀ ID ਕਾਰਡ ਜੇ ਤੁਹਾਨੂੰ ਮਿਲਦਾ ਹੈ, ਹੈਲਥ ਇੰਸ਼ੋਰੈਂਸ ਕਾਰਡਸ ਮਿਲੇ ਨੇ, ਜਿਹੜੀ ਵੀ ID ਕਾਰਡ 'ਤੇ, ਕ੍ਰੈਡਿਟ ਕਾਰਡ 'ਤੇ ਤੁਹਾਡੇ ਦੋਨਾਂ ਦੇ ਇਕੱਠਿਆਂ ਦੇ ਨਾਮ ਨੇ, ਤੁਸੀਂ ਉਹ ਲਗਾ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਫੋਰ ਐਗਜ਼ਾਮਪਲ ਕਾਸਕੋ ਦੀ ਮੈਂਬਰਸ਼ਿਪ ਜਾਂ ਕਿਸੇ ਵੀ ਇੱਦਾਂ ਦੇ ਗਰੋਸਰੀ ਸਟੋਰ ਦੀ ਕੋਈ ਵੀ ਜਿਹੜੀ ਮੈਂਬਰਸ਼ਿਪ ਹੈ, ਕਲੱਬ ਦੀ ਮੈਂਬਰਸ਼ਿਪ, ਜਿਮ ਮੈਂਬਰਸ਼ਿਪ, ਉਹ ਸਾਰਿਆਂ ਦੇ ਤੁਸੀਂ ਐਵੀਡੈਂਸ ਲਗਾ ਸਕਦੇ ਹੋ। ਓਕੇ। ਜਿੱਦਾਂ ਤੁਸੀਂ ਸ਼ੋਅ ਇਹ ਕਰਨਾ ਕਿ ਤੁਹਾਡੀ ਐਜ਼ ਅ ਹਸਬੈਂਡ ਵਾਈਫ ਲਾਈਫ ਇਕੱਠੇ ਚੱਲ ਰਹੀ ਹੈ। ਜੀ। ਹੁਣ ਇਹ ਦੱਸ ਦਈਏ ਕਿ ਜੇ ਕਿਸੇ ਕੋਲ ਇਹ ਸਭ ਕੁਝ ਨਹੀਂ ਹੈਗਾ, ਕੋਈ ਪ੍ਰੋਬਲਮ ਨਹੀਂ, ਕੋਈ ਜ਼ਰੂਰੀ ਨਹੀਂ ਕਿ ਤੁਸੀਂ ਇੰਨਾ ਸਾਰਾ ਐਵੀਡੈਂਸ ਕਰਨਾ ਹੈ। ਐਜ਼ ਲੌਂਗ ਐਜ਼ ਤੁਸੀਂ ਕੁਛ ਇਹ 'ਚੋਂ ਚੀਜ਼ਾਂ ਇਕੱਠੀਆਂ ਕਰ ਦਿਓ, ਇਮੀਗ੍ਰੇਸ਼ਨ ਉਹਨਾਂ ਸੈਟਿਸਫਾਈ ਹੋ ਜਾਂਦੀ ਹੈ। ਸੋ ਕੋਈ ਮਿਨੀਮਮ ਚੀਜ਼ਾਂ ਹੋਣ ਵੀ 5-6 ਤਾਂ ਘੱਟੋ ਘੱਟ ਜਿਹੜੀਆਂ ਹੋਣੀਆਂ ਚਾਹੀਦੀਆਂ, ਜਿੰਨੀਆਂ ਜ਼ਿਆਦੀਆਂ ਹੋਣ ਓਬਵੀਅਸਲੀ ਉਹਨਾਂ ਬੈਟਰ ਆ।
ਹਾਂਜੀ, ਵਿਆਹ ਦੀ ਇਮੀਗ੍ਰੇਸ਼ਨ ਆਪਾਂ ਕਈ ਵਾਰੀ ਦੇਖਦੇ ਹਾਂ, ਉੱਥੇ ਜਦੋਂ ਇੰਟਰਵਿਊ 'ਤੇ ਵੀ ਜਾਂਦੇ ਨੇ ਉਹ ਪੁੱਛਦੇ ਨੇ ਕਿ ਵੱਡਾ ਵਿਆਹ ਕਿਉਂ ਨਹੀਂ ਕੀਤਾ, ਜਾਂ ਤਾਂ ਤੁਹਾਡੀ ਹੁਣ ਜਿਹੜੀ ਫੈਮਿਲੀ ਦੇ ਨਾਲ ਸਾਰੀਆਂ ਫੈਮਿਲੀ ਮੈਂਬਰਸ ਨਾਲ ਫੋਟੋਆਂ ਹੈਗੀਆਂ ਉਹਨਾਂ ਨਾਲ ਕਾਫੀ ਇਮੀਗ੍ਰੇਸ਼ਨ ਕਨਵਿੰਸ ਹੋ ਜਾਂਦੀ ਹੈ। ਜੇ ਤੁਸੀਂ ਉਹ ਨਹੀਂ ਕੀਤਾ, ਤੁਸੀਂ ਛੋਟਾ ਕੋਰਟ ਮੈਰਿਜ ਕੀਤੀ ਸੀ, ਕੋਈ ਆਇਆ ਨਹੀਂ, ਤੇ ਫਿਰ ਮੇਕ ਸ਼ੋਰ ਕਰੋ ਕਿ ਉਸ ਤੋਂ ਬਾਅਦ ਤੁਸੀਂ ਪੇਰੈਂਟਸ ਨਾਲ ਫੋਟੋਆਂ ਖਿਚਾਈਆਂ ਹੋਈਆਂ ਨੇ ਇੱਕ ਦੂਜੇ ਦੇ ਫੈਮਿਲੀ ਨਾਲ। ਜੇ ਤੁਹਾਡੀ ਫੈਮਿਲੀ, ਤੁਸੀਂ ਇੱਕੋ ਕੰਟਰੀ 'ਚ ਨਹੀਂ ਰਹਿੰਦੇ, ਤੇ ਫਿਰ ਮੇਕ ਸ਼ੋਰ ਕਰੋ ਕਿ ਤੁਸੀਂ ਪੇਰੈਂਟਸ ਨਾਲ, ਦੂਜੀ ਪਾਰਟੀ ਦੇ ਪੇਰੈਂਟਸ ਨਾਲ ਸਕਰੀਨਸ਼ਾਟ ਕਰੋ ਆਪਣੀ ਵੀਡੀਓ ਕਨਵਰਸੇਸ਼ਨ, ਸ਼ੋਅ ਕਰੋ ਉਹਨਾਂ ਨੂੰ ਕਿ ਐਵਰੀਡੇ ਰੂਟੀਨ ਦੇ ਵਿੱਚ ਤੁਹਾਡੀ ਗੱਲਬਾਤ ਉਹਨਾਂ ਨਾਲ ਹੁੰਦੀ ਰਹਿੰਦੀ ਹੈ। ਓਕੇ, ਠੀਕ ਹੈ ਜੀ। ਅਤੇ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਸੀਗਾ ਵੀ ਗੁੱਡ ਫੇਥ ਦੇ ਵਿੱਚ ਮੈਰਿਜ ਤਾਂ ਚਲੋ ਇਹ ਚੀਜ਼ਾਂ ਪਹਿਲਾਂ ਸ਼ੋਅ ਕਰਤੀਆਂ, ਪਰ ਕਈ ਵਾਰੀ ਜਦੋਂ ਤੱਕ ਕੰਡੀਸ਼ਨ ਤੋਂ ਦੂਜਾ ਲੈਣਾ ਆ ਉਦੋਂ ਤੱਕ ਮੈਰਿਡ ਬੰਦਾ ਨਹੀਂ ਰਹਿੰਦਾ, ਡਿਵੋਰਸ ਹੋ ਜਾਂਦਾ ਜਾਂ ਕੁਛ ਹੋਰ ਹੋ ਜਾਂਦਾ, ਉਹਨਾਂ ਨੇ ਕੀ ਡਾਕੂਮੈਂਟਸ ਹੋਰ ਇਸ ਤੋਂ ਇਲਾਵਾ ਸ਼ੋਅ ਕਰਨੇ ਹੁੰਦੇ ਆ? ਇਹ ਚੀਜ਼ਾਂ ਦਾ ਗੁੱਡ ਫੇਥ ਨੂੰ ਸ਼ੋਅ ਕਰਨ ਦੇ ਲਈ ਵੀ ਜਦੋਂ ਵਿਆਹ ਹੋਇਆ ਤੇ ਆ ਸਾਰਾ ਕੁਛ ਅਸੀਂ ਇਕੱਠੇ ਕਰਦੇ ਸੀਗੇ। ਪਹਿਲਾਂ ਤਾਂ ਜੀ ਇਹ ਹੈ ਕਿ ਜਿਹੜਾ ਇਕੱਲੀ ਸੈਪਰੇਸ਼ਨ ਜਿਹੜੀ ਹੈਗੀ ਹੈ ਉਹ ਡਿਵੋਰਸ ਨਹੀਂ ਹੁੰਦੀ। ਓਕੇ, ਕਿ ਤੁਸੀਂ ਅਲੱਗ ਹੋ ਗਏ ਹੈ ਨਾ, ਲੀਗਲ ਸੈਪਰੇਸ਼ਨ ਡਿਵੋਰਸ ਨਹੀਂ ਹੁੰਦੀ। ਜਿਹੜਾ ਪੈਂਡਿੰਗ ਡਿਵੋਰਸ ਤੁਹਾਡਾ ਹੈਗਾ ਉਹ ਵੀ ਡਿਵੋਰਸ ਨਹੀਂ ਹੁੰਦਾ। ਓਕੇ, ਜਿੰਨੀ ਤੱਕ ਕੋਰਟ ਫਾਈਨਲ ਨਹੀਂ ਕਰਦਾ। ਕਈ ਵਾਰੀ ਕੋਰਟ ਦੀ ਡਿਕਰੀ ਵੀ ਦਿੱਤੀ ਹੈ, ਕਈ ਕੇਸ ਆਪਾਂ ਇੱਦਾਂ ਦੇ ਵੀ ਦੇਖੇ ਨੇ, ਕੋਰਟ ਦੀ ਡਿਕਰੀ ਹੁੰਦੀ ਹੈ ਪਰ ਕੋਰਟ ਨੇ ਲਿਖਿਆ ਹੁੰਦਾ ਕਿ ਫਿਊਚਰ ਡੇਟ ਦੇ ਵਿੱਚ ਇਹ 3 ਮਹੀਨੇ ਬਾਅਦ ਡਿਵੋਰਸ ਐਪਲੀਕੇਬਲ ਹੋਊਗਾ। ਓਕੇ, ਜਿਹੜੀ ਕੋਰਟ ਦੀ ਡਿਕਰੀ ਦੇ ਵਿੱਚ ਡੇਟ ਲਿਖੀ ਹੋਈ ਹੈ ਕਿ ਇਸ ਡੇਟ ਨੂੰ ਡਿਵੋਰਸ ਇਫੈਕਟਿਵ ਹੈ, ਉਹੀ ਇਫੈਕਟਿਵ ਡੇਟ ਮੰਨੀ ਜਾਊਗੀ। ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ ਕਿ ਕਈ ਵਾਰੀ, ਹੁਣ ਇਹ ਮੈਂ ਕਿਉਂ ਦੱਸ ਰਿਹਾ, ਮੈਂ ਇਸ ਲਈ ਦੱਸ ਰਿਹਾ ਕਿ ਜਿਹੜਾ 90 ਡੇ ਪੀਰੀਅਡ ਹੁੰਦਾ ਜਿਸ 'ਚ ਫਾਈਲ ਕਰਨਾ, ਉਹਦੇ ਵਿੱਚ ਕਈ ਕੁਛ ਹੋ ਜਾਂਦਾ ਹੈ ਨਾ, ਬੰਦੇ ਨੂੰ ਉਹ 'ਚ ਪਤਾ ਕਿ ਪਤਾ ਨਹੀਂ ਫਾਈਲ ਕਰੂਗਾ ਇਹ ਕਿ ਨਹੀਂ ਕਰੂਗੇ ਇਕੱਠੇ। ਤੁਸੀਂ ਉਹਦੇ ਵਿੱਚ ਡਿਵੋਰਸ ਪੈਂਡਿੰਗ ਦੇ ਨਾਲ ਫਾਈਲ ਕਰ ਸਕਦੇ ਹੋ। ਜਿਹੜਾ ਫਾਈਨਲ ਜਿਹੜਾ ਡਿਸੀਜਨ ਹੈ ਇੰਟਰਵਿਊ ਨੂੰ 1.5 ਸਾਲ ਲੱਗਦਾ ਹੈ। ਤੇ ਬੇਸਿਕਲੀ ਇਮੀਗ੍ਰੇਸ਼ਨ ਕੀ ਮੰਗਦੀ ਹੈ ਕਿ ਜਿਹੜੀ ਤੁਹਾਡੀ ਫਾਈਨਲ 1.5 ਸਾਲ ਵਾਲੀ ਜਿਹੜੀ ਇੰਟਰਵਿਊ ਹੈ, ਬਾਏ ਦੈਟ ਟਾਈਮ ਤੁਹਾਡੇ ਕੋਲ ਜ਼ਰੂਰ ਜਾਂ ਤਾਂ ਡਿਵੋਰਸ ਹੋਵੇ, ਜਾਂ ਤੁਸੀਂ ਤੁਹਾਡਾ ਸਪਾਊਸ ਤੁਹਾਡੇ ਨਾਲ ਇੰਟਰਵਿਊ 'ਤੇ ਆਵੇ, ਤੇ ਜਾਂ ਤੁਸੀਂ ਐਕਸਟ੍ਰੀਮ ਕਰੂਐਲਿਟੀ ਸ਼ੋਅ ਕਰੋ। ਕਿਉਂਕਿ ਵਿੱਚ ਹੁਣ ਇਮੀਗ੍ਰੇਸ਼ਨ ਨੂੰ ਵੀ ਕਾਫੀ ਪ੍ਰੋਸੈਸ ਲੱਗ ਜਾਂਦਾ ਹੈ, 6 ਮਹੀਨੇ 10 ਮਹੀਨੇ ਇਹਨਾਂ ਨੇ ਵੀ ਫਾਈਲ ਨਹੀਂ ਦੇਖਣੀ ਹੈ ਨਾ, ਅਤੇ ਕਈ ਵਾਰੀ ਤੁਹਾਨੂੰ ਉਹਦਾ ਬੈਨੀਫਿਟ ਮਿਲ ਜਾਂਦਾ ਹੈ। ਨੁਕਸਾਨ ਕਹਿਣਾ ਹੁੰਦਾ ਕਈ ਵਾਰੀ ਆਪਾਂ ਇੱਦਾਂ ਦੇਖਦੇ ਹਾਂ ਕਿ ਫਾਈਲ ਪੈਂਡਿੰਗ ਸੀਗੀ 1.5 ਸਾਲ ਜਿਹੜਾ ਸੀਗਾ, 1.5 ਸਾਲ ਤੋਂ ਬਿਲਕੁਲ ਹੁਣ 1 ਮਹੀਨੇ ਪਹਿਲਾਂ ਤੁਹਾਡੀ ਨਹੀਂ ਬਣੀ, ਫਿਰ ਸਪਾਊਸ ਕਹਿੰਦਾ ਕਿ ਮੈਂ ਨਹੀਂ ਜਾਣਾ, ਫਿਰ ਤੁਸੀਂ ਉਦੋਂ ਇਮੀਗ੍ਰੇਸ਼ਨ ਨੇ ਤੁਹਾਡੀ ਇੰਟਰਵਿਊ ਸ਼ੈਡਿਊਲ ਕੀਤੀ ਹੋਈ ਹੈ, ਫਿਰ ਤੁਹਾਡਾ ਪੰਗਾ ਪੈ ਗਿਆ, ਫਿਰ ਤੁਸੀਂ ਜਾਂ ਤਾਂ ਇਮੀਗ੍ਰੇਸ਼ਨ ਕੋ ਕਹੋਗੇ ਕਿ ਸਾਨੂੰ ਹੋਰ ਟਾਈਮ ਦਿਓ, ਅਤੇ ਫਿਰ ਉਹ ਇਮੀਗ੍ਰੇਸ਼ਨ ਦੀ ਡਿਸਕ੍ਰੈਸ਼ਨ 'ਤੇ ਆ ਜਾਂਦਾ ਕਿ ਉਹਨਾਂ ਨੇ ਹੋਰ ਟਾਈਮ ਦੇਣਾ ਕਿ ਨਹੀਂ ਦੇਣਾ। ਜੀ ਜੀ, ਬਿਲਕੁਲ। ਅਤੇ ਜਿਹੜੇ ਖਾਸ ਕਰਕੇ ਉਹਨਾਂ ਸਪਾਊਸ ਦੇ ਲਈ ਕੀ ਹੁੰਦਾ ਹੈ ਜਿਨ੍ਹਾਂ ਦੇ ਫਿਜ਼ੀਕਲੀ ਅਬਿਊਜ਼ ਹੁੰਦਾ ਜਾਂ ਸਾਈਕੋਲੋਜੀਕਲੀ ਜਾਂ ਮੈਂਟਲ ਨੂੰ, ਉਹ ਕੀ ਨਾਲ ਡਾਕੂਮੈਂਟ ਸ਼ੋਅ ਕਰਨੇ ਉਹਨਾਂ ਨੇ? ਜਿੱਦਾਂ ਜੇ ਗੁੱਡ ਫੇਥ ਦੀ ਲਿਸਟ ਸੀਗੀ, ਇਹਦੀ ਵੀ ਇੱਕ ਲਿਸਟ ਦੇਵਾਂਗਾ ਜੀ। ਪਹਿਲਾਂ ਤਾਂ ਇਹਦੇ ਵਿੱਚ ਆਪਣੀ ਇੱਕ ਡਿਟੇਲਡ ਲੈਟਰ ਲਿਖਣੀ ਹੈ, ਪਰਸਨਲ ਸਟੇਟਮੈਂਟ, ਕਿ ਤੁਹਾਨੂੰ ਕਿੱਦਾਂ ਟਰੀਟ ਕੀਤਾ, ਤੁਹਾਡੇ ਬੱਚਿਆਂ ਨੂੰ ਕਿੱਦਾਂ ਟਰੀਟ ਕੀਤਾ। ਠੀਕ ਹੈ। ਕਦੀ ਤੁਹਾਨੂੰ ਫਿਜ਼ੀਕਲੀ ਹਾਰਮ ਕੀਤਾ, ਕਦੀ ਤੁਹਾਡੇ ਨਾਲ ਮਾਰ ਕੁੱਟ ਕੀਤੀ, ਕਦੀ ਤੁਹਾਨੂੰ ਧੱਕੇ ਮੁੱਕੇ ਮਾਰੇ, ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੀ ਜਿਹੜੀ ਫਿਜ਼ੀਕਲ ਪਰਸਨਲ ਡਿਕਲੇਰੇਸ਼ਨ ਆ ਉਹਦੇ ਵਿੱਚ ਕਾਫੀ ਡਿਟੇਲ ਕਰਨਾ। ਠੀਕ ਹੈ। ਇਸ ਤੋਂ ਵੀ ਬੈਟਰ ਇਹ ਹੈ ਕਿ ਜੇ ਤੁਸੀਂ ਸਪੈਸੀਫਿਕ ਇੰਸੀਡੈਂਟ, ਕਿ ਥੈਂਕਸਗਿਵਿੰਗ ਵਾਲੇ ਦਿਨ ਕੀ ਕੀਤਾ ਸੀਗਾ, ਕ੍ਰਿਸਮਸ ਵਾਲੇ ਦਿਨ ਕੀ ਕੀਤਾ, ਬਰਥਡੇ ਵਾਲੇ ਦਿਨ ਕੀ ਹੋਇਆ, ਤੁਸੀਂ ਕਿਸੇ ਅਤੇ ਡੇਟਸ ਅਤੇ ਇੰਸੀਡੈਂਟਸ ਕਾਫੀ ਜ਼ਿਆਦਾ ਮੈਟਰ ਕਰਦੇ ਨੇ। ਓਕੇ, ਜੇ ਉਹ ਡੇਟਸ ਇੰਸੀਡੈਂਟ 'ਤੇ ਕੋਈ ਵਿਟਨੈਸ ਸੀਗਾ ਤੁਹਾਡੇ, ਫੋਰ ਐਗਜ਼ਾਮਪਲ ਬਰਥਡੇ ਪਾਰਟੀ ਸੀ ਜਾਂ ਫੈਮਿਲੀ ਡਿਨਰ ਸੀਗਾ, ਉੱਤੇ ਕੁਛ ਹੋਇਆ, ਜਿਹੜੇ ਤੁਹਾਡੇ ਗੈਸਟ ਸੀਗੇ, ਤੁਸੀਂ ਉਹਨਾਂ ਦੇ ਐਵੀਡੈਂਸ ਅਤੇ ਸਟੇਟਮੈਂਟਸ ਵਗੈਰਾ ਨਾਲ ਲਗਾ ਸਕਦੇ ਹੋ। ਇਸ ਤੋਂ ਇਲਾਵਾ ਜੇ ਕਦੀ ਤੁਹਾਨੂੰ ਸਪਾਊਸ ਨੇ, US ਸਿਟੀਜ਼ਨ ਸਪਾਊਸ ਨੇ ਥ੍ਰੈਟ ਕੀਤਾ, ਡੀਪੋਰਟੇਸ਼ਨ ਦਾ ਥ੍ਰੈਟ ਦਿੱਤਾ, ਇਹਨੂੰ ਇਮੀਗ੍ਰੇਸ਼ਨ ਬੜਾ ਵੱਡਾ ਮੰਗਦੀ ਹੈ। ਓਕੇ, ਕਿ ਡੀਪੋਰਟੇਸ਼ਨ ਦਾ ਥ੍ਰੈਟ ਦਿੱਤਾ, ਜਾਂ ਕਿਹਾ ਕਿ ਮੈਂ ਅਲੱਗ ਹੋ ਜਾਣਾ ਤੁਹਾਨੂੰ, ਜਾਂ ਘਰੋਂ ਬਾਹਰ ਕੱਢ ਦੇਣਾ, ਜਾਂ ਤੁਹਾਨੂੰ ਡੈਥ ਦੇ ਥ੍ਰੈਟ ਦਿੱਤੇ, ਜਾਂ ਆਪਣੇ ਆਪ ਨੂੰ ਇੰਜਰ ਕਰਨ ਲਈ, ਜਾਂ ਤੁਹਾਨੂੰ ਇੰਜਰ ਕਰਨ ਲਈ, ਜਾਂ ਕਿਸੇ ਹੋਰ ਨੂੰ ਇੰਜਰ ਕਰਨ ਲਈ ਜਿਹੜੇ ਥ੍ਰੈਟ ਦਿੱਤੇ, ਸੁਸਾਈਡਲ ਥ੍ਰੈਟ ਦਿੱਤੇ, ਉਹ ਸਾਰੇ ਤੁਸੀਂ ਆਪਣੀ ਡੈਕਲੇਰੇਸ਼ਨ ਦੇ ਵਿੱਚ ਐਕਸਪਲੇਨ ਕਰ ਸਕਦੇ ਹੋ। ਉਹਨੂੰ ਇਮੀਗ੍ਰੇਸ਼ਨ ਕਾਫੀ ਕੰਸੀਡਰ ਕਰਦੀ ਹੈ। ਇਸ ਤੋਂ ਇਲਾਵਾ ਜੇ ਕੋਈ ਵੀ ਅਨਰੀਜ਼ਨੇਬਲ ਡਿਮਾਂਡ ਹੈ, ਕਿ ਸੈਕਸ਼ੁਅਲ ਡਿਮਾਂਡ ਹੈ ਅਨਰੀਜ਼ਨੇਬਲ, ਤੁਹਾਨੂੰ ਕੋਈ ਉਹਨਾਂ ਨੇ ਇਕਨੋਮਿਕ ਸਪੋਰਟ ਡਿਨਾਈ ਕਰਤੀ, ਤੁਹਾਨੂੰ ਡਰਾਈਵਰ ਲਾਇਸੈਂਸ ਨਹੀਂ ਲੈਣ ਦਿੱਤਾ, ਤੁਹਾਨੂੰ ਸੈਲਫੋਨ ਦਹੇਜ ਮੰਗ ਲਿਆ, ਦਹੇਜ ਮੰਗ ਲਿਆ, ਤੁਹਾਡੇ 'ਤੇ ਬੜਾ ਜ਼ਿਆਦਾ ਕੰਟਰੋਲ ਕੀਤਾ ਕਿ ਡਰਾਈਵਰ ਲਾਇਸੈਂਸ ਨਹੀਂ ਲੈਣ ਦਿੱਤਾ, ਕ੍ਰੈਡਿਟ ਕਾਰਡ, ਪੈਸੇ ਤੁਹਾਡੇ, ਸੈਲਰੀ ਤੁਹਾਡੀ ਲੈ ਲਈ, ਇਹ ਪ੍ਰੂਫ ਕੀਤਾ ਕਿ ਤੁਸੀਂ ਜੁਆਇੰਟ ਬੈਂਕ ਅਕਾਊਂਟ 'ਚ ਆਏ, ਤੁਹਾਡੇ ਪੈਸੇ ਲੈ ਲਏ, ਤੁਹਾਨੂੰ ਆਈਸੋਲੇਸ਼ਨ 'ਚ ਰੱਖਿਆ, ਬਾਹਰ ਨਹੀਂ ਜਾਣ ਦਿੱਤਾ, ਲੋਕਾਂ ਨਾਲ ਨਹੀਂ ਮਿਲਣ ਦਿੱਤਾ, ਕੋਈ ਆਪੱਤੀ ਜਨਾਈ ਕਿ ਤੂੰ ਇਹਨਾਂ ਨਾਲ ਗੱਲ ਕਰ, ਉਹਨਾਂ ਨਾਲ ਗੱਲ ਕਰ, ਇਹ ਸਾਰੀਆਂ ਚੀਜ਼ਾਂ ਇਮੀਗ੍ਰੇਸ਼ਨ ਕਾਫੀ ਸੀਰੀਅਸਲੀ ਕੰਸੀਡਰ ਕਰਦੀ ਹੈ। ਇਸ ਤੋਂ ਇਲਾਵਾ ਜੇ ਕੋਈ ਵੀ ਇੱਦਾਂ ਦਾ ਬਿਹੇਵੀਅਰ ਉਹਨਾਂ ਨੇ ਇੰਗੇਜ ਕੀਤਾ, ਰੌਲਾ ਰੱਪਾ ਪਾਇਆ, ਕੋਈ ਤੁਹਾਨੂੰ ਮਾਰਿਆ ਨਹੀਂ ਪਰ ਚਾਕੂ ਚੱਕ ਕੇ ਥ੍ਰੈਟ ਕੀਤਾ, ਫੋਰ ਐਗਜ਼ਾਮਪਲ, ਕੋਈ ਇੱਦਾਂ ਦਾ ਬਿਹੇਵੀਅਰ ਕੀਤਾ ਜਿੰਨਾ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ, ਤੁਹਾਨੂੰ ਆਪਣੀ ਸੇਫਟੀ ਬਾਰੇ ਖਤਰਾ ਮਹਿਸੂਸ ਹੋਇਆ, ਅਤੇ ਇਹ ਸਾਰਾ ਤੁਸੀਂ ਐਕਸਪਲੇਨ ਕਰੋ। ਇਹ ਲੈਟਰ ਦੇ ਵਿੱਚ ਜ਼ਰੂਰ ਲਿਖੋ ਕਿ ਤੁਹਾਨੂੰ ਕਿੱਦਾਂ ਦਾ ਉਹਨਾਂ ਨੇ ਲਗਾਇਆ, ਕਿੱਦਾਂ ਦਾ ਤੁਹਾਨੂੰ ਫੀਲ ਹੋਇਆ, ਕਿ ਇਨਸਲਟਡ ਫੀਲ ਹੋਇਆ ਕਿ ਥ੍ਰੈਟਨ ਫੀਲ ਹੋਇਆ, ਸਾਰੀਆਂ ਤੁਸੀਂ ਆਪਣੀਆਂ ਫੀਲਿੰਗਸ ਉਹਨਾਂ 'ਤੇ ਐਕਸਪਲੇਨ ਕਰੋ। ਦੱਸੋ ਕਿ ਕਿੱਦਾਂ ਤੁਹਾਨੂੰ ਉਹਨਾਂ ਨੇ ਕੰਟਰੋਲ ਕੀਤਾ ਅਤੇ ਕਿੱਦਾਂ ਮੈਂਟਲੀ ਤੁਹਾਨੂੰ ਟੌਰਚਰ ਕੀਤਾ।
ਸੋ ਜਿੰਨੀ ਡੀਟੇਲ ਇਸ ਦੇ ਵਿੱਚ ਦੱਸ ਸਕਦੇ ਹੋ ਉਨੀ ਤੁਹਾਡੇ ਲਈ ਜਿਹੜਾ ਇਸ ਦੇ ਵਿੱਚ ਬੈਟਰ ਰਹੂਗੀ ਤੁਹਾਡੇ ਕੇਸ ਨੂੰ ਜਿਹੜਾ ਉਹ ਸਟਰੋਂਗ ਕਰਨ ਦੇ ਲਈ। ਤੇ ਇਹਦੇ ਵਿੱਚ ਫਿਰ ਜੇ ਕੋਈ ਹੋਰ ਲੋਕੀ ਹੈਗੇ ਆ ਜਿਨ੍ਹਾਂ ਨੂੰ ਇਹ ਸਾਰਾ ਕੁਝ ਪਤਾ ਹੈ ਨਾ ਤੁਹਾਡੇ, ਤੁਸੀਂ ਆਪਣੇ ਸੀਕ੍ਰੇਟ ਕਿਸੇ ਨਾਲ ਸ਼ੇਅਰ ਕਰਦੇ ਹੋ, ਆਪਣੇ ਫੈਮਿਲੀ ਮੈਂਬਰ ਨਾਲ, ਆਪਣੇ ਫਰੈਂਡਸ ਨਾਲ, ਉਹ ਸਾਰਿਆਂ ਕੋਲ ਤੁਸੀਂ ਲੈਟਰਾਂ ਲਾਓ, ਐਫੀਡੇਵਿਟ ਲਗਾਓ, ਉਹ ਸਾਰੇ ਕਾਊਂਟ ਹੋ ਜਾਣਗੇ। ਜੇ ਤੁਸੀਂ ਜਾਂ ਕਿਸੇ ਨੇ ਜਾਂ ਤੁਹਾਡੇ ਗੁਆਂਢੀ ਨੇ ਕਿਸੇ ਨੇ ਵੀ ਪੁਲਿਸ ਰਿਪੋਰਟ ਕੀਤੀ ਸੀਗੀ, ਤੁਸੀਂ ਉਹ ਪੁਲਿਸ ਕੋਲ ਜਾ ਕੇ ਰਿਪੋਰਟ ਕਢਾ ਸਕਦੇ ਹੋ, ਉਹਦੀ ਕਾਪੀ ਲੈ ਸਕਦੇ ਹੋ। ਜੇ ਤੁਹਾਨੂੰ ਕੋਈ ਕੋਰਟ ਆਰਡਰ ਮਿਲਿਆ ਹੈ, ਕੋਈ ਤੁਸੀਂ ਉਹਨੂੰ ਰਿਸਟ੍ਰੇਨਿੰਗ ਆਰਡਰ ਆਪਾਂ ਕਹਿੰਦੇ ਨੇ। ਜੇ ਰਿਸਟ੍ਰੇਨਿੰਗ ਆਰਡਰ ਕੀ ਹੁੰਦਾ ਕਿ ਤੁਸੀਂ ਕੋਰਟ ਕੋਲ ਜਾ ਕੇ ਪਰਮਿਸ਼ਨ ਲੈ ਸਕਦੇ ਹੋ ਕਿ ਇਹ ਬੰਦਾ ਮੇਰੇ 100 ਫੁੱਟ ਦੇ ਦੂਰ ਵਿੱਚ ਨਹੀਂ ਆਊਗਾ। ਜੇ ਕੋਈ ਇੱਦਾਂ ਦਾ ਤੁਸੀਂ ਰਿਸਟ੍ਰੇਨਿੰਗ ਜਾਂ ਪ੍ਰੋਟੈਕਟਿਵ ਆਰਡਰ ਲਿੱਤਾ ਕੋਰਟ ਤੋਂ, ਤੁਸੀਂ ਉਹਦੀ ਕਾਪੀ ਲਾ ਸਕਦੇ ਹੋ ਐਜ਼ ਸਬੂਤ। ਜੇ ਕਦੀ ਤੁਸੀਂ ਕੋਈ ਹਸਪੀਟਲ 'ਚ ਇਲਾਜ ਕਰਾਇਆ ਸੀਗਾ, ਭਾਵੇਂ ਤੁਸੀਂ ਹਸਪੀਟਲ ਨੂੰ ਨਹੀਂ ਵੀ ਦੱਸਿਆ ਕਿ ਤੁਹਾਡੇ ਸੱਟ ਲੱਗੀ ਆ, ਹਸਪੀਟਲ ਨੇ ਰੈਕਡ ਬਣਾਇਆ ਸੀਗਾ ਕੋਈ ਤੁਹਾਡੀ ਟਰੀਟਮੈਂਟ ਦਾ, ਤੁਸੀਂ ਉਹ ਯੂਜ਼ ਕਰ ਸਕਦੇ ਹੋ, ਉਹ ਕਢਾ ਕੇ ਨਾਲ ਲਾ ਸਕਦੇ ਹੋ। ਜੇ ਤੁਸੀਂ ਕੋਈ ਵੀ ਥੈਰੇਪੀ ਸੈਸ਼ਨ ਕੀਤਾ ਆਪਣੇ ਕਾਉਂਸਲਰ ਵਗੈਰਾ ਨਾਲ, ਕੋਈ ਵੀ ਤੁਸੀਂ ਸਰਵਾਈਵਰ ਗਰੁੱਪ ਜਿਹੜੀਆਂ ਸੰਸਥਾਵਾਂ ਹੁੰਦੀਆਂ ਵੂਮਨ ਦੀਆਂ ਜਾਂ ਮੇਲਸ ਦੀਆਂ, ਉੱਥੋਂ ਜਾ ਕੇ ਤੁਸੀਂ ਉਹ ਜਿਹੜੇ ਕਾਉਂਸਲਰ ਹੈਗਾ, ਕਾਉਂਸਲਰ ਕੋਲ ਤੁਸੀਂ ਇੱਕ ਸਪੋਰਟਿਵ ਲੈਟਰ ਲਿਖ ਕੇ ਨਾਲ ਲਗਾ ਸਕਦੇ ਹੋ। ਜੀ ਇੱਕ ਇਸ ਦੇ ਵਿੱਚ ਆਈ ਥਿੰਕ ਸੈਗਵੇ ਆ ਜਾਂਦਾ ਵਾਵਾ ਵਾਲਾ, ਕੀ ਉਹ ਇਸ ਦੇ ਨਾਲ ਹੀ ਰਿਲੇਟਡ ਰਹਿੰਦਾ ਹੈ ਜ਼ਿਆਦਾਤਰ, ਕਿ ਉਹ ਸਿਰਫ ਵੂਮਨ ਵਾਸਤੇ ਹੀ ਆ ਜਾਂ ਬੰਦੇ ਵੀ ਇਸ ਦੇ ਅਧੀਨ ਆ ਜਾਂਦੇ ਆ ਕਦੇ ਕਦੇ? ਨਹੀਂ, ਬੰਦੇ ਵੀ ਆ ਜਾਂਦੇ ਨੇ। ਠੀਕ ਹੈ। ਉਹ ਵੈਸੇ ਡੈਫੀਨੇਸ਼ਨ ਉਹਨੂੰ ਕਹਿੰਦੇ ਨੇ ਵਾਇਲੈਂਸ ਅਗੇਂਸਟ ਵੂਮਨਸ ਐਕਟ, ਪਰ ਮੈਨ ਵੀ ਉਹਦੇ ਵਿੱਚ ਕਵਰਡ ਹੈ। ਠੀਕ ਹੈ। ਜਿਹੜਾ ਵਾਵਾ ਤੇ 751 ਉਹਦੇ ਵਿੱਚ ਮੇਨ ਫਰਕ ਕੀ ਹੁੰਦਾ ਕਿ 751 ਥੋੜਾ ਜਿਹਾ ਈਜ਼ੀ ਹੈਗਾ ਕਿਉਂਕਿ ਬੰਦਿਆਂ ਕੋਲ ਆਲਰੇਡੀ ਕੰਡੀਸ਼ਨਲ ਗ੍ਰੀਨ ਕਾਰਡ ਇੱਕ ਹੈਗਾ ਆ। ਓਕੇ। ਜਿਹੜਾ ਵਾਵਾ ਆਪਾਂ ਫਾਈਲ ਕਰਦੇ ਹਾਂ, ਆਪਾਂ ਉਦੋਂ ਫਾਈਲ ਕਰਦੇ ਹਾਂ ਜਦੋਂ ਜਿਹੜਾ US ਸਿਟੀਜ਼ਨ ਸਪਾਊਸ ਜਾਂ ਗ੍ਰੀਨ ਕਾਰਡ ਹੋਲਡਰ ਸਪਾਊਸ ਹੈ ਉਹ ਬਿਲਕੁਲ ਹੀ ਮਨਾ ਹੀ ਕਰ ਦਿੰਦਾ ਕਿ ਮੈਂ ਕੋਈ ਵੀ ਪੇਪਰ ਨਹੀਂ ਫਾਈਲ ਕਰਨੇ, ਤੇ ਨਾਲ ਅਬਿਊਜ਼ਿਵ ਰਿਲੇਸ਼ਨਸ਼ਿਪ ਵੀ ਹੈਗਾ। ਓਕੇ। ਕਿਉਂਕਿ ਉਹਨਾਂ ਕੋਲ ਫਿਰ ਕੋਈ ਹੋਰ ਆਪਸ਼ਨ ਨਹੀਂ ਆਉਂਦੀ, ਉਹ ਰਿਮੂਵ ਨਹੀਂ ਕਰ ਸਕਦੇ ਕੰਡੀਸ਼ਨ, ਉਹਨਾਂ ਨੂੰ ਤਾਂ ਮਿਲਿਆ ਨਹੀਂ ਗ੍ਰੀਨ ਕਾਰਡ, ਫਿਰ ਉਹ ਵਾਵਾ ਦੇ ਥੱਲੇ ਜਾਂਦੇ ਨੇ। ਤੇ ਵਾਵਾ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਫਿਰ ਸਿਰਫ ਤੁਹਾਡਾ ਜਿਹੜਾ ਕ੍ਰੂਐਲਟੀ ਬੇਸ ਵਾਲੇ ਤੇ ਚੱਲਦਾ ਹੈ, ਉਹਦੇ ਬੇਸ ਤੇ ਚੱਲਦਾ। ਹਾਂਜੀ ਜੀ। ਇੱਕ ਜਿਹੜਾ ਤੁਸੀਂ ਪਹਿਲਾਂ ਵੀ ਦੱਸਿਆ ਸੀਗਾ ਵੀ 751 ਵੇਵਰ ਦੇ ਲਈ ਐਕਸਟ੍ਰੀਮ ਹਾਰਡਸ਼ਿਪ, ਜੇ ਉਹ ਵਾਪਸ ਆਪਣੇ ਮੁਲਕ ਦੇ ਵਿੱਚ ਜਾਂਦੇ ਆ, ਉਹਦੇ ਲਈ ਕੀ ਇਹਨਾਂ ਨੂੰ ਜਿਹੜਾ ਉਹ ਸ਼ੋਅ ਕਰਨਾ ਪਊਗਾ ਜੇ 751 ਵੇਵਰ ਚਾਹੁੰਦੇ ਨੇ ਤਾਂ? ਜੀ ਪਹਿਲਾਂ ਤਾਂ ਇਹ ਦੱਸ ਦਈਏ ਕਿ ਇਹ ਰਿਲੇਟਿਵਲੀ ਔਖਾ ਹੈਗਾ ਬਾਕੀਆਂ ਸਾਰਿਆਂ ਨਾਲੋਂ, ਸਭ ਤੋਂ ਔਖਾ ਹੈਗਾ ਇਹਦੇ ਵਿੱਚ ਹੁਣ ਤੁਸੀਂ ਕੀ ਕਹਿ ਰਹੇ ਹੋ ਕਿ ਡਿਵੋਰਸ ਨਹੀਂ ਮੇਰਾ ਹੋਇਆ ਹੈ ਨਾ, ਤੇ ਦੂਸਰਾ ਤੁਸੀਂ ਇਹ ਦੱਸ ਰਹੇ ਹੋ ਕਿ ਇੱਥੇ ਮੇਰੀ ਐਕਸਟ੍ਰੀਮ ਕ੍ਰੂਐਲਟੀ ਨਹੀਂ ਹੋਈ। ਹੁਣ ਤੁਸੀਂ ਇਹਦੇ ਵਿੱਚ ਹੁਣ ਇਹ ਕਈ ਕੇਸਿਸ ਦੇ ਵਿੱਚ ਕੀ ਹੈਗਾ ਕਿ ਫੋਰ ਐਗਜ਼ਾਮਪਲ ਕਿਸੇ ਨੂੰ ਥ੍ਰੈਟ ਸੀਗਾ, ਉਹਨਾਂ ਨੂੰ ਪਤਾ ਸੀਗਾ ਕਿ ਹਸਬੈਂਡ ਜਾਂ ਵਾਈਫ ਇੱਦਾਂ ਦੇ, ਉਹ ਪਹਿਲਾਂ ਹੀ ਲੱਗ ਹੋ ਜਾਂਦਾ। ਮਤਲਬ ਕੋਈ ਕ੍ਰੂਐਲਟੀ ਦਾ ਇੰਸੀਡੈਂਟ ਨਹੀਂ ਹੋਇਆ, ਕੋਈ ਡਿਵੋਰਸ ਵਾਲੀ ਗੱਲ ਨਹੀਂ ਆਈ, ਸਮੇਂ ਸਿਰ ਵੱਖਰੇ ਹੋ ਜਾਂਦੇ। ਹਾਂਜੀ। ਤੇ ਉਹਦੇ ਵਿੱਚ ਤੁਸੀਂ ਪਹਿਲਾਂ ਤਾਂ ਆਹੀ ਡੈਕਲੇਰੇਸ਼ਨ ਦੇਣੀ, ਆਪਣੀ ਦੱਸਣਾ ਕਿ ਤੁਸੀਂ ਕਿਉਂ ਅਫਰੇਡ ਹੋ ਆਪਣੀ ਕੰਟਰੀ ਜਾਣ ਲਈ। ਉੱਥੇ ਦੱਸੋ ਕਿ ਤੁਹਾਨੂੰ ਫਿਜ਼ੀਕਲ ਤੇ ਸਾਈਕੋਲੋਜੀਕਲ ਇੰਪੈਕਟ ਕੀ ਹੋਊਗਾ। ਫੋਰ ਐਗਜ਼ਾਮਪਲ ਕਈ ਕਲਚਰਸ ਦੇ ਵਿੱਚ ਡਿਵੋਰਸ ਜਾਂ ਸਿੰਗਲ ਮਦਰ ਕਾਫੀ ਜ਼ਿਆਦਾ ਟੈਬੂ ਮੰਨਿਆ ਜਾਂਦਾ, ਡਿਸਕ੍ਰਿਮੀਨੇਸ਼ਨ ਵੀ ਕੀਤੀ ਜਾਂਦੀ ਹੈ। ਤੁਹਾਨੂੰ ਆਪਣੀ ਕੰਟਰੀ ਕੰਡੀਸ਼ਨ ਐਕਸਪਲੇਨ ਕਰਨੀਆਂ ਪੈਣੀਆਂ ਕਿ ਜਿਹੜੇ ਹਿੱਸੇ ਤੋਂ ਤੁਸੀਂ ਆਏ ਹੋ ਉੱਥੇ ਤੁਹਾਨੂੰ ਕਿੱਦਾਂ ਟਰੀਟ ਕੀਤਾ ਜਾਂਦਾ ਹੈ ਜਨਰਲੀ, ਤੁਹਾਡੀ ਲਾਈਫ ਕਿੱਦਾਂ ਹੈ। ਜੇ ਤੁਹਾਡੇ US ਬੌਰਨ ਸਿਟੀਜ਼ਨ ਬੱਚੇ ਨੇ ਤੇ ਤੁਸੀਂ ਉਹਨਾਂ ਦੇ ਬਾਰੇ ਦੱਸ ਸਕਦੇ ਹੋ ਕਿ ਉਹਨਾਂ ਦੀ ਹੈਲਥ ਕੰਡੀਸ਼ਨਸ ਵਗੈਰਾ ਕਿੱਦਾਂ, ਤੇ ਤੁਹਾਡੀ ਕੰਟਰੀ ਦੇ ਵਿੱਚ ਉਹਨਾਂ ਦੀ ਮੈਡੀਕਲ ਟਰੀਟਮੈਂਟ ਜਾਂ ਉਹਨਾਂ ਦੀ ਐਕਸੈਪਟੈਂਸ ਵਗੈਰਾ, ਐਜੂਕੇਸ਼ਨ ਲੈਵਲ ਕਿੱਦਾਂ ਦੇ ਹੋਗੇ, ਕਿ ਬੱਚੇ ਨੂੰ ਕਾਫੀ ਜ਼ਿਆਦਾ ਐਕਸਟ੍ਰੀਮ ਹਾਰਡਸ਼ਿਪ ਹੋਊਗੀ, ਮੈਨੂੰ ਭਾਵੇਂ ਘੱਟ ਹੋਊਗੀ ਪਰ ਬੱਚੇ ਨੂੰ ਜ਼ਿਆਦਾ ਹੋਊਗੀ। ਇਸ ਤੋਂ ਇਲਾਵਾ ਤੁਸੀਂ ਇਹ ਦੱਸ ਸਕਦੇ ਹੋ ਕਿ ਜੇ ਤੁਹਾਡੇ ਇੱਥੇ ਦਾ US ਸਿਟੀਜ਼ਨ ਸਪਾਊਸ ਬੜੀ ਪਹੁੰਚ ਵਾਲੇ ਬੰਦੇ ਨੇ, ਕੋਈ ਉਹਨਾਂ ਦੀ ਬੜੇ ਜ਼ਿਆਦਾ ਪਾਵਰਫੁਲ ਬੰਦੇ ਨੇ ਬੈਕ ਹੋਮ, ਤੇ ਤੁਸੀਂ ਉਹਨਾਂ ਦੇ ਐਕਸਪਲੇਨੇਸ਼ਨ ਦੇ ਸਕਦੇ ਹੋ ਕਿ ਇਹ ਸਾਨੂੰ ਉੱਥੇ ਵੀ ਤੰਗ ਕਰ ਸਕਦੇ ਨੇ, ਉੱਥੇ ਵੀ ਜਾ ਕੇ ਕ੍ਰੂਐਲਟੀ ਕਰ ਸਕਦੇ ਨੇ, ਤੇ ਜਿਹੜਾ ਸਾਡਾ ਸਿਸਟਮ ਹੈਗਾ ਉੱਥੇ ਦਾ ਸਾਨੂੰ ਪ੍ਰੋਟੈਕਸ਼ਨ ਨਹੀਂ ਦਿੰਦਾ। ਜੇ ਤੁਸੀਂ ਉਹ ਸਾਬਿਤ ਕਰ ਦਿਓ, ਉਹਨਾਂ ਦੇ ਲਿੰਕ ਸਾਬਿਤ ਕਰ ਦਿਓ ਪੁਲਿਸ ਦੇ ਨਾਲ, ਪੋਲੀਟੀਕਲ ਕਨੈਕਸ਼ਨ ਜਾਂ ਬੜੇ ਜ਼ਿਆਦਾ ਐਫਲੂਐਂਟ ਫੈਮਿਲੀ ਹੈ, ਪੈਸੇ ਵਾਲੇ ਬੰਦੇ ਨੇ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਬੈਨੀਫਿਟ ਕਰ ਸਕਦੀਆਂ। ਇਸ ਤੋਂ ਇਲਾਵਾ ਜੇ ਉਹਨਾਂ ਦੀ ਸਾਈਡ ਦੇ ਹੋਰ ਫੈਮਿਲੀ ਮੈਂਬਰਸ ਇਨਵੋਲਵ ਹੈਗੇ ਨੇ, ਤੁਹਾਡੀ ਫੈਮਿਲੀ ਦੇ ਵਿੱਚ ਦਖਲ ਕਰ ਰਹੇ ਸੀ, ਜਿਹੜੇ ਆਲਰੇਡੀ ਤੁਹਾਡੀ ਹੋਮ ਕੰਟਰੀ 'ਚ ਰਹਿੰਦੇ ਨੇ, ਤੁਸੀਂ ਉਹਨਾਂ ਦਾ ਵੀ ਸ਼ੋਅ ਕਰ ਸਕਦੇ ਹੋ ਕਿ ਜੇ ਇਹ ਤਾਂ ਨਹੀਂ ਕਰੂਗਾ ਪਰ ਜਿਹੜੇ ਇਹਦੇ ਪਰਿਵਾਰ ਵਾਲੇ ਆ ਉਹ ਨਹੀਂ ਮੈਨੂੰ ਉੱਥੇ ਜੀਣ ਦੇਣਗੇ, ਤੇ ਉਹ ਵਾਲਾ ਜਿਹੜਾ ਐਵੀਡੈਂਸ ਹੈ ਉਹ ਵੀ ਇਮੀਗ੍ਰੇਸ਼ਨ ਕੰਸੀਡਰ ਕਰ ਸਕਦੀ ਹੈ। ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚਾਹੀਦੀਆਂ। ਸੋ ਸਰੋਤਿਓ, ਜੇ ਜਿਨ੍ਹਾਂ ਨੇ ਜਿਹੜੇ ਹੁਣੇ ਜੇ ਕਿਸੇ ਨੇ ਜੁਆਇਨ ਕੀਤਾ ਹੈ, ਤਾਂ ਤੁਸੀਂ ਬਾਅਦ ਦੇ ਵਿੱਚ ਇਸ ਪ੍ਰੋਗਰਾਮ ਨੂੰ ਫੇਸਬੁੱਕ ਤੇ YouTube ਦੇ ਉੱਤੇ ਮੁੜ ਦੁਬਾਰਾ ਵੀ ਜਿਹੜਾ ਆ ਉਹ ਤੁਸੀਂ ਸੁਣ ਸਕਦੇ ਹੋ। ਪੰਜਾਬੀ ਰੇਡੀਓ USA ਦਾ ਜਿਹੜਾ YouTube ਦਾ ਤੇ Facebook ਦਾ ਜਿਹੜਾ ਪੇਜ ਹੈ ਤੇ YouTube ਦਾ ਚੈਨਲ ਆ, ਉਸ 'ਤੇ ਜਾਇਓ। ਅਤੇ ਜਿਹੜਾ I-751 ਹੈਗਾ ਪਰਮਾਨੈਂਟ ਗ੍ਰੀਨ ਕਾਰਡ, ਕੰਡੀਸ਼ਨਲ ਗ੍ਰੀਨ ਕਾਰਡ ਤੋਂ ਕਿੱਦਾਂ ਪਰਮਾਨੈਂਟ ਗ੍ਰੀਨ ਕਾਰਡ ਜਿਹੜਾ ਉਹ ਮਿਲਦਾ ਆ, ਕੀ ਤਾਂ ਤੁਸੀਂ ਉਸ ਦੇ ਵਿੱਚ ਸ਼ੋਅ ਕਰਨਾ ਆ। ਜੇ ਕਿਸੇ ਨੂੰ ਵੇਵਰ ਮਿਲਦਾ ਆ ਤਾਂ ਉਹ ਵੇਵਰ ਦੀਆਂ ਕਿਹੜੀਆਂ ਕੰਡੀਸ਼ਨਸ ਹੈਗੀਆਂ ਆ, ਕਿੱਦਾਂ ਤੁਹਾਨੂੰ ਉਹ ਮਿਲ ਸਕਦਾ। ਸੋ ਇਹ ਪ੍ਰੋਗਰਾਮ ਦੇ ਵਿੱਚ ਅੱਜ ਦੇ ਇਸ ਹਿੱਸੇ ਦੇ ਵਿੱਚ ਆਪਾਂ ਜਿਹੜੀ ਆ ਉਹ ਗੱਲਬਾਤ ਕੀਤੀ ਹੈ, ਡਾਕੂਮੈਂਟ ਕਿੱਦਾਂ ਜਿਹੜੇ ਉਹ ਤਿਆਰ ਕਰਨੇ, ਕੀ ਜਿਹੜਾ ਉਹ ਤੁਹਾਡੇ ਕੋਲ ਹੋਵੇ, ਤਾਂ ਜੋ ਤੁਸੀਂ ਇਹ ਸਾਰਾ ਕੁਛ ਜਿਹੜਾ ਸਹੀ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਦੱਸ ਸਕੋ। ਸੋ ਬਿਲਕੁਲ ਇੱਥੇ ਆਪਾਂ ਇੱਕ ਹੁਣ ਬ੍ਰੇਕ ਜਿਹੜੀ ਹੈ ਜਗਵੀਰ ਟਿੜਕੀਆਣਾ ਜੀ ਆਪਾਂ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਮੁੜ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਵੀ ਆਪਣੇ ਜਿਹੜੇ ਸਵਾਲ ਆ ਉਹ ਤੁਸੀਂ ਪੁੱਛ ਸਕੋਗੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ
ਰਹੇਗਾ 408 272 5200 4082725200 ਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਹਾਈਬ੍ਰਿਡ ਬੈਟਰੀ ਸਵਾਪ। ਪਿਛਲੇ 11 ਸਾਲਾਂ ਤੋਂ ਵੱਖ-ਵੱਖ ਹਾਈਬ੍ਰਿਡ ਕਾਰਾਂ ਜਿਵੇਂ ਟੋਯੋਟਾ, ਨੀਸਾਨ, ਲੈਕਸਸ, ਸ਼ੈਵਰਲੇ, ਡੌਜ, GMC, ਕ੍ਰਾਈਸਲਰ ਤੇ ਹੋਰ ਬ੍ਰਾਂਡਸ ਦੀਆਂ ਗੱਡੀਆਂ ਲਈ ਬੈਟਰੀਜ਼ ਸਵਾਪ ਕਰਦੇ ਹਨ। ਤੁਸੀਂ ਇਹਨਾਂ ਦੇ ਕੋਲੋਂ ਨਵੀਆਂ ਜਾਂ ਰੀਕੰਡੀਸ਼ਨਡ ਬੈਟਰੀਜ਼ ਲੈ ਸਕਦੇ ਹੋ ਬਹੁਤ ਹੀ ਵਾਜਿਬ ਦਾਮਾਂ ਦੇ ਉੱਤੇ। ਇਹ ਫੇਅਰਫੀਲਡ ਦੇ 100 ਮੀਲ ਦੇ ਰੇਡੀਅਸ ਦੇ ਵਿੱਚ ਮੋਬਾਈਲ ਸਰਵਿਸ ਵੀ ਦਿੰਦੇ ਹਨ। ਅੱਜ ਹੀ ਸੰਪਰਕ ਕਰੋ ਹਾਈਬ੍ਰਿਡ ਬੈਟਰੀ ਸਵਾਪ ਨੂੰ 5108839999 510 883 9999 ਜਾਂ ਵੈਬਸਾਈਟ ਵਿਜ਼ਿਟ ਕਰੋ hybridbatteryswap.com। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। इंडिया हाउस ऑफ ग्रोसरीज अंडर न्यू मैनेजमेंट खरीद सकते हो हर एक तरह ਦੀ ਇੰਡੀਅਨ ਗਰੋਸਰੀ, ਆਟਾ, ਦਾਲਾਂ, ਚੌਲ, ਚਾਹ ਪੱਤੀ ਅਤੇ ਹਰ ਇੱਕ ਤਰ੍ਹਾਂ ਦੇ ਇੰਡੀਅਨ ਮਸਾਲੇ ਅਤੇ ਤੁਸੀਂ ਭਾਂਡੇ ਵੀ ਖਰੀਦ ਸਕਦੇ ਹੋ ਅਤੇ ਇਹਨਾਂ ਦੇ ਸਟੋਰ ਤੇ EBT ਮਸ਼ੀਨਸ ਵੀ ਚੱਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਕਮਲਜੀਤ ਨਾਲ 9164246342 916 424 6342 ਜਾਂ ਫਿਰ 916 896 4134 9168964134। ਇੰਡੀਆ ਹਾਊਸ ਆਫ ਗਰੋਸਰੀ 6618 Florin Road number B Sacramento। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ estate ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 916740 6400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance license number 0M92002। ਡਾਕਟਰ ਗੁਰਵਿੰਦਰ ਕੌਰ ਬਾਠ DC ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ। ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੁਲਾਈ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500।
ਪੰਮੀ ਸੱਚ ਪੁੱਛੇ ਤਾਂ ਟਰੱਕਿੰਗ ਬਿਜ਼ਨਸ ਤੋਂ ਮੈਂ ਬਿਲਕੁਲ ਥੱਕ ਚੁੱਕਾ ਆ। ਦਿਲ ਕਰਦਾ ਕੋਈ ਹੋਰ ਕੰਮ ਸ਼ੁਰੂ ਕਰ ਲਵਾਂ। ਕਈ ਵਾਰ ਤਾਂ ਇਦਾਂ ਲੱਗਦਾ ਟਰੱਕ ਚਲਾ ਕੇ ਕਮਾ ਕੇ ਕਿਸੇ ਹੋਰ ਨੂੰ ਦੇਈ ਜਾਂਦਾ ਆ। ਮਹੀਨੇ ਦੇ ਅਖੀਰ ਤਾਈਂ ਕੁਝ ਬਚਦਾ ਹੀ ਨਹੀਂ। ਜੀ ਕੱਲ ਪ੍ਰੀਤੋਂ ਮਿਲੀ ਸੀ, ਉਹਦੇ ਘਰ ਵਾਲੇ ਨੇ ਅਵਲ ਵਾਲਿਆਂ ਤੋਂ ਬਿਜ਼ਨਸ ਚਲਾਉਣ ਦੀ ਟ੍ਰੇਨਿੰਗ ਲਈ ਆ। ਤੁਸੀਂ ਕਿਉਂ ਨਹੀਂ ਅਵਲ ਵਾਲਿਆਂ ਨਾਲ ਗੱਲ ਕਰ ਲੈਂਦੇ? ਅਵਲ ਕੰਸਲਟਿੰਗ ਟੀਮ ਲੈ ਕੇ ਆਏ ਹਨ ਟਰੱਕਿੰਗ ਨਾਲ ਜੁੜੇ ਹੋਏ ਢੇਰ ਸਾਰੇ ਕੋਰਸ, ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਫਿਰ ਆਪਣੀ ਟਰੱਕਿੰਗ ਕੰਪਨੀ ਖੋਲ ਸਕਦੇ ਹੋ। ਅਵਲ ਵਾਲਿਆਂ ਤੋਂ ਤੁਸੀਂ ਲੈ ਸਕਦੇ ਹੋ ਡਿਸਪੈਚ ਕੋਰਸ ਦੀਆਂ ਕਲਾਸਿਸ ਅਤੇ ਇਹਨਾਂ ਤੋਂ ਤੁਸੀਂ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਪਰਮਿਟ ਵੀ ਲੈ ਸਕਦੇ ਹੋ ਅਤੇ ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਅਤੇ AFM ਤੁਹਾਨੂੰ ਟਰੱਕਿੰਗ ਕੰਪਨੀ ਵਿੱਚ ਵਧਣ ਦੇ ਲਈ ਮਦਦ ਕਰ ਸਕਦੇ ਹਨ। ਅਵਲ ਕੰਸਲਟਿੰਗ ਟੀਮ 2520 ਵੈਂਚਰ ਓਕ ਵੇ ਸਵੀਟ 245 ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9165734205 916 573 4205। ਕੋਵਿਡ-19 ਦੇ ਚੱਲਦਿਆਂ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਟ੍ਰੇਨਿੰਗ ਕੋਰਸ 24, 25, 26, 27 ਅਗਸਤ ਨੂੰ ਸੈਕਰਾਮੈਂਟੋ ਵਿੱਚ ਹੋਵੇਗਾ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ ਦਾ ਜਿਹੜਾ ਇਮੀਗ੍ਰੇਸ਼ਨ ਦਾ ਅੱਜ ਵਿਸ਼ੇਸ਼ ਪ੍ਰੋਗਰਾਮ ਚੱਲ ਰਿਹਾ ਅਤੇ ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ ਅਟਰਨੀ ਇਮੀਗ੍ਰੇਸ਼ਨ ਦੇ ਅਟਰਨੀ ਟੇਟਕੀਆਣਾ ਲਾਅ ਫਰਮ ਤੋਂ ਜਗਵੀਰ ਜੀ ਟੇਟਕੀਆਣਾ ਜੀ। ਜਗਵੀਰ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ ਜੇ ਤੁਸੀਂ ਵੀ ਹੁਣ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਨੰਬਰ ਹੈ 408 272 5200 4082725200 ਅਤੇ ਨਾਲ ਹੀ ਦੱਸ ਜੇ ਵੀ ਜੇ ਤੁਸੀਂ ਅਟਰਨੀ ਜਗਵੀਰ ਟੇਟਕੀਆਣਾ ਹੋਣਾ ਦੇ ਨਾਲ ਡਾਇਰੈਕਟ ਖੁਦ ਪਰਸਨਲੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਹੈ 4159090503 415-909-0503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕਾਲ ਕਰ ਸਕਦੇ ਹੋ। ਅਤੇ ਆਓ ਆਪਣੇ ਜਿਹੜੀ ਅਗਲੀ ਗੱਲਬਾਤ ਆ ਉਹ ਆਪਾਂ ਸ਼ੁਰੂ ਕਰਦੇ ਹਾਂ ਅਤੇ ਉਸ ਦੇ ਵਿੱਚ ਆਪਾਂ ਆਪਣੇ ਸਰੋਤਿਆਂ ਨੇ ਜਿਹੜੀਆਂ ਕਾਲਸ ਲਵਾਂਗੇ। ਵੱਖ-ਵੱਖ ਸਰੋਤੇ ਆਪਣੇ ਨਾਲ ਜੁੜੇ ਨੇ ਅਤੇ ਜਦੋਂ ਸਰੋਤੇ ਤੁਹਾਡਾ ਅਸੀਂ ਨਾਮ ਲੈਂਦੇ ਹਾਂ ਤਾਂ ਫਿਰ ਤੁਸੀਂ ਆਪਣਾ ਜਿਹੜਾ ਸਵਾਲ ਆ ਉਹ ਪੁੱਛ ਸਕਦੇ ਹੋ। ਗੁਰਬਚਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ। ਇਹ ਸਿਸਟਰ ਨੇ ਆਪਣੇ ਭਰਾ ਨੂੰ ਸਪਾਂਸਰ ਕੀਤਾ ਸੀ 14 ਸਾਲ ਪਹਿਲਾਂ ਜੀ, ਪਰ ਹੁਣ ਬੈਨੀਫੀਸ਼ੀਅਰੀ ਨੇ ਉੱਥੇ ਆਪਣਾ ਪਾਸਪੋਰਟ ਦੇ ਲਾਸਟ ਨਾਂ ਚੇਂਜ ਕਰਾ ਲਿਆ ਹੈਗਾ। ਉਹਦੇ ਵਿੱਚ ਕੀ ਅੜਚਨ ਆ ਸਕਦੀ ਜਾਂ ਉਹਦਾ ਹੱਲ ਕੀ ਹੈਗਾ? ਉਹਦੀ ਕੋਈ ਇੰਨੀ ਖਾਸ ਪ੍ਰੋਬਲਮ ਨਹੀਂ ਆਣੀ। ਜਦੋਂ ਤੁਸੀਂ DS-260 ਫਾਈਲ ਕਰੋਗੇ ਉਹਦੇ ਵਿੱਚ ਸਾਰੇ ਨਾਮ ਡਿਸਕਲੋਜ਼ ਕਰ ਦਿਓ। ਜਿਹੜਾ DS-260 ਭਰਨਾ ਉਹ ਤੁਸੀਂ ਪਾਸਪੋਰਟ ਦੇ ਅਕੋਰਡਿੰਗ ਭਰਨਾ। ਇਹ ਸਪਾਂਸਰ ਦੇ ਭਰਨਾ ਦਾ DS-260 ਬੈਨੀਫੀਸ਼ਰੀ ਨੇ। ਅੱਛਾ ਅੱਛਾ। ਉਹ ਜਿਹੜਾ ਰਾਈਟ ਨਾ ਉਹਨਾਂ ਦਾ ਲੀਗਲ ਨੇਮ ਚੱਲ ਰਿਹਾ ਉਹ ਭਰ ਕੇ ਅਤੇ ਜਿੰਨੇ ਪੁਰਾਣੇ ਨਾਮ ਉਹ ਪਹਿਲੋਂ ਯੂਜ਼ ਕਰਦੇ ਰਹੇ ਆ ਉਹ ਵੀ ਉਸ ਦੇ ਵਿੱਚ ਡਿਸਕਲੋਜ਼ ਕਰ ਦੇਣ ਵੀ ਆਹ ਨਾਮ ਵੀ ਮੈਂ ਪਹਿਲੋਂ ਵਰਤਦਾ ਰਿਹਾ। ਠੀਕ ਹੈ ਜੀ, ਮਿਹਰਬਾਨੀ। ਓਕੇ ਜੀ। ਅਗਲੇ DS-260 ਵੈਸੇ ਕਦੋਂ ਭਰਿਆ ਜਾਂਦਾ ਹੈ? ਜਦੋਂ ਲਾਸਟ ਇੰਟਰਵਿਊ ਦੀ ਡੇਟ ਹੁੰਦੀ ਹੈ ਜੀ। ਦੋ ਫਾਰਮ ਹੁੰਦੇ ਨੇ DS-160 ਅਤੇ 260। ਜਿੰਨੇ ਵੀ ਕੱਚੇ ਵੀਜ਼ੇ ਹੁੰਦੇ ਨੇ ਉਹ ਜਿਹੜੇ ਟੈਂਪਰੇਰੀ ਵੀਜ਼ਾ ਨਾਨ ਇਮੀਗ੍ਰੈਂਟ ਵੀਜ਼ਾ ਉਹ 160। ਠੀਕ ਹੈ। 260 ਜਿਹੜਾ ਪੱਕਾ ਵੀਜ਼ਾ। ਜਦੋਂ ਆਪਾਂ ਫਾਈਲ ਕਰਦੇ ਹਾਂ ਪਟੀਸ਼ਨ ਇੱਥੋਂ ਦੀ ਅਪਰੂਵ ਹੋ ਜਾਂਦੀ ਹੈ, NVC ਪੇਪਰ ਵਰਕ ਉੱਥੇ ਭੇਜ ਦਿੰਦੀ ਹੈ। ਉਦੋਂ ਤੁਸੀਂ ਉਹਨੂੰ ਜਿਹੜਾ ਪ੍ਰੋਸੈਸ ਨੂੰ ਇਨੀਸ਼ੀਏਟ ਕਰਨ ਲਈ ਜਿਹੜਾ ਪ੍ਰੋਸੈਸ ਸਟਾਰਟ ਕਰਨਾ ਹੁੰਦਾ ਤੁਸੀਂ DS-260 ਐਪਲੀਕੇਸ਼ਨ ਫਾਈਲ ਕਰਦੇ ਹੋ। ਠੀਕ ਹੈ ਜੀ। ਅਗਲੇ ਕਾਲਰ ਨੇ ਮਹਿੰਦਰ ਸਿੰਘ ਤੂਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ? ਮੈਂ ਜਨਵਰੀ 2013 ਵਿੱਚ ਨਾ ਆਪਣੇ ਬੇਟੇ ਵਾਸਤੇ ਅਪਲਾਈ ਕੀਤਾ ਹੈ ਜੀ। ਉਹ ਮੈਰਿਡ ਸੀ ਉਸ ਲਈ ਮੈਰਿਡ ਕਾ ਤੇ ਉਸ ਤੋਂ ਬਾਅਦ 7.5 ਸਾਲ ਬਾਅਦ ਮੇਰੇ ਕੋਲ ਉਹਨਾਂ ਨੇ 2 ਸਰਟੀਫਿਕੇਟ ਮੰਗੇ ਸੀ। ਇੱਕ ਤਾਂ ਉਹਦਾ ਬਰਥ ਸਰਟੀਫਿਕੇਟ, ਦੂਸਰਾ ਮੇਰਾ ਔਰ ਮੇਰੀ ਵਾਈਫ ਦਾ ਜਿਹੜਾ ਮੈਰਿਜ ਸਰਟੀਫਿਕੇਟ ਉਹ ਭੇਜਦੇ ਸੀ। ਉਹਨਾਂ ਨੂੰ ਮਾਰਚ ਵਿੱਚ ਮਿਲ ਗਿਆ ਸੀ ਔਰ ਅਸੀਂ ਇਨਕੁਆਇਰੀ ਵੀ ਪਾਈ ਸੀ 60 ਦਿਨ ਬਾਅਦ। ਉਹ ਇਨਕੁਆਇਰੀ ਦਾ ਜਵਾਬ ਦੇ ਸਾਨੂੰ ਮਿਲ ਗਿਆ ਪਰ ਅਜੇ ਤੱਕ ਉਹਨਾਂ ਨੇ ਸਾਡੀ ਅਪਰੂਵਲ ਨਹੀਂ ਭੇਜੀ ਹੈਗੀ ਜੀ। ਉਹ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਤੁਸੀਂ ਸਰਵਿਸ ਰਿਕੁਐਸਟ ਪਲੇਸ ਕਰ ਸਕਦੇ ਹੋ। ਇਨਕੁਆਇਰੀ ਇਕੱਲੀ ਨਾਲ ਨਹੀਂ ਫਰਕ ਪੈਂਦਾ, ਤੁਸੀਂ ਉਹਨਾਂ ਨੂੰ ਕਹਿਣਾ ਪੈਣਾ ਤੁਹਾਨੂੰ ਸਪੈਸ਼ਲੀ ਕਿ ਸਰਵਿਸ ਰਿਕੁਐਸਟ ਪਲੇਸ ਕਰਨੀ ਹੈ, ਫਿਰ ਤੁਹਾਨੂੰ ਜਵਾਬ ਦੇਊਗੇ। ਠੀਕ ਹੈ। ਦੂਜੀ ਗੱਲ ਜਿਹੜੀ ਹੈ ਇਹ ਕਿ ਮੈਂ ਜਿਸਲੇ ਉਹਨਾਂ ਨੇ ਆਪਣੇ NVC ਵੀਜ਼ਾ ਸੈਂਟਰ ਕੋਲ ਆ ਜਾਏਗਾ ਤਾਂ ਉਸਦੇ ਜਿਹੜੇ ਬੱਚਿਆਂ ਦੇ 2 ਬੱਚਿਆਂ ਦੇ ਨਾਂ ਜਿਹੜੇ ਉਹ ਐਡ ਇੱਥੇ ਹੋਣਗੇ ਜਾਂ ਉੱਥੇ ਇੰਡੀਆ 'ਚ ਕੀ ਪ੍ਰੋਸੈਸ ਹੈ? ਉੱਥੇ ਤੁਸੀਂ ਜਦੋਂ NVC ਦੇ ਕੋਲ ਜਾਓਗੇ ਨਾ ਉਦੋਂ ਤੁਹਾਡੇ ਐਡ ਹੋ ਜਾਓਗੇ। ਤੁਸੀਂ ਜੇ ਹੁਣ ਥੋੜ੍ਹਾ ਜਿਹਾ ਐਡਵਾਂਸ ਚੱਲਣਾ ਚਾਹੁੰਦੇ ਹੋ ਤੁਸੀਂ USCIS ਨੂੰ ਹੁਣੇ ਹੀ ਲੈਟਰ ਲਿਖ ਦਿਓ। ਜਦ ਤੱਕ ਉਹ ਪ੍ਰੋਸੈਸਿੰਗ ਕਰ ਰਹੇ ਤੇ ਬੱਚੇ ਵਿੱਚ ਉਹ ਐਡ ਕਰ ਦੋਗੇ।
ਐਡ ਕਰਨ ਦਾ ਤਰੀਕਾ ਕੀ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਇੱਕ ਲੈਟਰ ਲਿਖਦੇ ਹੋ, ਨਾਲ ਤੁਸੀਂ ਬਰਥ ਸਰਟੀਫਿਕੇਟ ਲਗਾ ਕੇ ਦਿੰਦੇ ਹੋ ਤੇ ਮੈਰਿਜ ਸਰਟੀਫਿਕੇਟ ਲਗਾ ਕੇ ਦਿੰਦੇ ਹੋ। ਠੀਕ ਹੈ ਜੀ। ਅੱਛਾ, ਮੈਰਿਜ ਸਰਟੀਫਿਕੇਟ ਔਰ ਦੋਨਾਂ ਬੱਚਿਆਂ ਦੇ ਸਰਟੀਫਿਕੇਟ ਨਾਲ ਲਾ ਕੇ ਉਹਨਾਂ ਨੂੰ ਅਸੀਂ ਭੇਜ ਦਈਏ। ਠੀਕ ਹੈ ਜੀ। ਜੀ ਥੈਂਕ ਯੂ ਜੀ। ਜੀ ਅਗਲੇ ਕਾਲਰ ਨੇ ਗੁਰਕੀਰਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਪਿਛਲੇ ਵੀਕ ਤੁਸੀਂ ਇੱਕ ਸਵਾਲ ਦਾ ਜਵਾਬ ਦਿੱਤਾ ਸੀ ਕਿ ਬਰਥ ਸਰਟੀਫਿਕੇਟ ਨਾ ਹੋਵੇ ਤੇ 3 ਡਾਕੂਮੈਂਟ ਲੱਗਦੇ ਆ ਜੀ। ਮੇਰੇ ਉਹਦੇ ਰਿਗਾਰਡਿੰਗ 2 ਸਵਾਲ ਆ ਕਿ ਜਿਹੜਾ ਐਫੀਡੇਵਿਟ ਲੱਗਦਾ ਵਾ ਉਹ ਅਟੈਸਟਡ ਕਿਹਦੇ ਕੋਲ ਹੋਣਾ ਚਾਹੀਦਾ, ਇੰਡੀਆ ਤੋਂ ਮੈਜਿਸਟ੍ਰੇਟ ਤੋਂ ਜਾਂ ਨਾਰਮਲ ਨੋਟਰੀ ਵੀ ਚੱਲੂਗੀ? ਨਹੀਂ, ਮੈਂ ਤੁਹਾਨੂੰ ਸਾਰਾ ਹੀ ਐਕਸਪਲੇਨ ਕਰ ਦਿੰਦਾ। ਇੱਕ ਤੁਸੀਂ ਨੌਨ ਅਵੇਲੇਬਿਲਟੀ ਲੈ ਕੇ ਆਣੀ ਹੈ ਆਫਿਸ ਆਫ ਰਜਿਸਟਰ ਆਫ ਬਰਥ ਐਂਡ ਡੈਥ, ਸਪੈਸ਼ਲ ਆਫਿਸ ਹੈ, ਉਤੋਂ ਲੈਣੀ ਹੈ ਨੌਨ ਅਵੇਲੇਬਿਲਟੀ। ਇਹਦੇ ਨਾਲ ਤੁਸੀਂ 2 ਐਫੀਡੇਵਿਟ ਲਾਣੇ ਨੇ ਜਿਹੜੇ ਲੋਕਾਂ ਨੂੰ ਬਰਥ ਦੀ ਨੌਲੇਜ ਹੈਗੀ ਆ, ਕੋਈ ਵੀ ਫੈਮਿਲੀ ਮੈਂਬਰ ਹੋ ਸਕਦਾ ਹੈ। ਇਹ ਜਿਹੜਾ ਐਫੀਡੇਵਿਟ ਹੈ ਇਹ ਤੁਹਾਡਾ ਸਿੰਪਲ ਜਿਹੜਾ ਸਟੈਂਪ ਪੇਪਰ ਤੇ ਕਚਹਿਰੀ ਜਾ ਕੇ ਨੋਟਰਾਈਜ਼ ਬੇਸਿਕ ਜਿਹੜਾ ਐਫੀਡੇਵਿਟ ਹੁੰਦਾ, ਸਿੰਪਲ ਐਫੀਡੇਵਿਟ ਚਾਹੀਦਾ। ਹਾਂਜੀ। ਤੇ ਨਾਲ ਤੁਸੀਂ ਜਿਹੜੇ ਸੈਕੰਡਰੀ ਡਾਕੂਮੈਂਟ ਕੀ ਆਈਡੀ, ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਹੈ ਨਾ। ਠੀਕ ਹੈ ਜੀ। ਉਹ ਭਾਜੀ ਓਰੀਜਨਲ ਲੱਗਣਗੇ ਐਫੀਡੇਵਿਟ ਜਿਹੜੇ ਉੱਥੋਂ ਆ ਕਿ ਕਾਪੀ ਕਰਾ ਕੇ ਉੱਥੋਂ ਈਮੇਲ ਖਾਲੀ ਕਾਪੀ ਲੱਗੂਗੀ? ਕਾਪੀ ਲੱਗੂਗੀ। ਠੀਕ ਹੈ, ਮਤਲਬ ਨਾਰਮਲ ਨੋਟਰਾਈਜ਼ ਵੀ ਚੱਲ ਜਾਣੇ ਉੱਥੋਂ ਦੇ? ਜੀ ਜੀ ਬਿਲਕੁਲ ਜੀ। ਉੱਥੇ ਸਟਾਂਪ ਦੇ ਉੱਤੇ ਕਰਾ ਕੇ ਤੇ ਫਿਰ ਰੈਗੂਲਰ ਨੋਟਰੀ ਕਰਾਉਣੀ ਹੈ ਜੀ। ਠੀਕ ਹੈ ਜੀ, ਮਿਹਰਬਾਨੀ। ਓਕੇ ਜੀ। ਅਗਲੇ ਕਾਲਰ ਨੇ ਨਰਨਜਨ ਜੀ। ਸਤਿ ਸ਼੍ਰੀ ਅਕਾਲ। ਨਰਨਜਨ ਕੌਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੀ ਹੈਲਪ ਲੈਣੀ ਮੰਗਦੀ ਸੀਗੀ। ਮੈਂ ਜਦੋਂ ਪਹਿਲਾਂ 14 ਚ ਭਰੇ ਸੀਗੇ ਸਿਟੀਜ਼ਨ ਬਣ ਕੇ ਆਪਣੇ ਮੁੰਡੇ ਦੇ ਜੀ, ਤੇ ਉਹ ਮੈਂ 14 ਚ ਭਰੇ ਸੀ। ਫਿਰ ਮੈਂ ਮੈਨੂੰ ਭਰਿਆਂ ਦੀ ਮੁੜ ਕੇ ਜਿੱਦਾਂ ਜਿਹੜੀ ਮੇਰੀ ਲੈਟਰ ਆਈ ਸੀ ਬੈਂਕ ਚੋਂ, ਉਹ ਮੈਂ ਉਹਦੇ ਕੋਲ ਲੈ ਕੇ ਗਈ ਸੀ, ਜੇ ਤੋਂ ਮੈਂ ਫਾਈਲ ਭਰਾਈ ਸੀਗੀ। ਤੇ ਵੀਰ ਜਿਹੜੇ ਫੀਸ ਮੈਂ ਭਰੀ ਸੀਗੀ ਉਹ ਉਹਨਾਂ ਨੇ, ਮੈਂ ਉਹਨਾਂ ਨੂੰ ਦਿਖਾਉਣ ਗਈ ਸੀਗੀ। ਤਾਂ ਫਿਰ ਮੈਂ ਕਿਹਾ ਦੇਖੋ, ਨਾਲੇ ਮੇਰੀ 7 ਸਾਲ ਦੀ ਪੋਜੀਸ਼ਨ ਕੁਆਰਿਆਂ ਦੀਆਂ ਨਿਕਲੀਆਂ ਸੀਗੀਆਂ, ਉਹ ਦਿਖਾਉਣ ਗਈ ਸੀ। ਤਾਂ ਫਿਰ ਮੈਂ ਉਹਨਾਂ ਨੂੰ ਦਿਖਾਇਆ ਤੇ ਉਹ ਕਹਿੰਦੇ ਕਿ ਤੁਹਾਡੇ ਪੈਸੇ ਫੀਸ ਦੇ ਚੁੱਕ ਲਏ ਆ ਉਹਨਾਂ ਨੇ, ਹਨਾ। ਹਾਂਜੀ। ਤੇ ਉਹ ਫਿਰ ਮੁੜ ਕੇ ਮੈਨੂੰ ਉਹਦਾ ਕੁਛ ਪ੍ਰੂਫ ਨਹੀਂ ਆਇਆ ਹੈਗਾ ਕਿ ਉੱਥੋਂ ਲੈਟਰ ਨਹੀਂ ਆਈ ਕੋਈ ਵੀ। ਤੁਸੀਂ ਆਪਣੇ ਬੈਂਕ ਕੋਲ ਜਾਓ, ਜਿਹੜੀ ਤੁਹਾਡਾ ਚੈੱਕ ਕੈਸ਼ ਹੋਇਆ, ਚੈੱਕ ਨੰਬਰ ਚੈੱਕ ਦੇ ਪਿੱਛੇ ਉਹ ਜਿੱਦਾਂ ਹਨਾ, ਹੁਣ ਮੇਰੇ ਕੋਲ, ਮੈਂ ਤੁਹਾਡੇ ਕੋਲ ਇਹ ਪੁੱਛਣਾ ਮੰਗਦੀ ਕਿ ਉਹ ਮੇਰੇ ਕੋਲ ਲੈਟਰ ਕਿਤੇ ਰੱਖ ਹੋ ਗਈ ਆ, ਤੇ ਹੁਣ ਮੈਂ ਉੱਥੋਂ ਬੈਂਕ ਚੋਂ ਜਾ ਕੇ ਉਹਨਾਂ ਨੂੰ ਪੁੱਛ ਸਕਦੀ ਆ? ਜੀ। ਤੁਸੀਂ ਬੈਂਕ ਕੋਲ ਨਹੀਂ, ਤੁਸੀਂ ਜਿਹੜਾ ਤੁਹਾਡਾ ਚੈੱਕ ਆ ਨਾ, ਚੈੱਕ ਦੇ ਪਿੱਛੇ ਕਈ ਵਾਰੀ ਰਸੀਦ ਦਾ ਨੰਬਰ ਦੇ ਦਿੰਦੇ ਨੇ। ਤੁਸੀਂ ਇਮੀਗ੍ਰੇਸ਼ਨ ਨੂੰ ਕਾਲ ਕਰਨੀ ਹੈ, ਉਹਨਾਂ ਨੂੰ ਤੁਹਾਡੇ ਕੋਲ ਚੈੱਕ ਵਗੈਰਾ ਦੀ ਡਿਟੇਲ ਪੁੱਛ ਕੇ ਨਾ ਤੁਹਾਨੂੰ ਉਹ ਨਵਾਂ ਰਸੀਦ ਨੋਟਿਸ ਇਸ਼ੂ ਕਰ ਸਕਦੇ ਆ। ਪਰ ਹੁਣ ਜੇ ਤੁਸੀਂ ਆਪ ਗਵਾਇਆ ਹੈ, ਫਿਰ ਤੁਹਾਨੂੰ ਇੱਕ ਹੋਰ ਐਪਲੀਕੇਸ਼ਨ ਫਾਈਲ ਕਰਨੀ ਪੈਂਦੀ ਹੈ। ਉਹਦਾ ਨੰਬਰ ਹੁੰਦਾ ਹੈ 824 I-824। ਉਹ ਤੁਸੀਂ ਐਪਲੀਕੇਸ਼ਨ ਫਾਈਲ ਕਰੋ ਤੇ ਉਹਦੇ ਨਾਲ ਤੁਹਾਨੂੰ ਇਮੀਗ੍ਰੇਸ਼ਨ ਤੁਹਾਡਾ ਨੋਟਿਸ ਕੱਢ ਕੇ ਦੇਊਗੀ। ਠੀਕ ਹੈ ਜੀ। ਓਕੇ ਜੀ। ਜੀ 824 ਜੇ ਨੋਟਿਸ ਜਿਹੜਾ ਉਹ ਆ ਜਾਵੇ ਆਪਣੀ ਗਲਤੀ ਦੇ ਨਾਲ। ਤੇ $465 ਦੀ ਫਾਈਲਿੰਗ ਫੀਸ ਹੁੰਦੀ ਹੈ। ਇੱਥੇ ਰੱਖ ਗਵਾਓ ਨਾ। ਹਾਂਜੀ। ਤੇ ਆਲਰੇਡੀ ਜਿਹੜੇ ਸਿਟੀਜ਼ਨ ਵਾਲੀ ਆ ਵੀ ਤੇ ਹੋਰ ਵੀ ਫੀਸਾਂ ਜਿਹੜੀਆਂ ਬਹੁਤ ਵਧਣ ਜਾ ਰਹੀਆਂ, ਅਕਤੂਬਰ ਤੋਂ ਲੱਗਦਾ ਚਾਲੂ ਹੋ ਜਾਣੀਆਂ ਨਾ ਜੀ। ਜੀ। ਸੋ ਜਿਹੜੇ ਰਹਿ ਗਏ ਆ ਉਹ ਤੇ ਫਿਰ ਟਾਈਮ ਦੇ ਨਾਲ ਹੀ ਜਿਹੜਾ ਉਹ ਕਰ ਲਓ। ਬਲਕਾਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਹੈਗਾ ਵੀਰ ਜੀ ਉਹਨਾਂ ਨੂੰ ਕਿ ਮੇਰੇ ਮਦਰ ਇਨ ਲਾ ਇੰਡੀਆ ਗਏ ਨੇ, ਪਰਮਿਸ਼ਨ ਲੈ ਕੇ ਗ੍ਰੀਨ ਕਾਰਡ ਦਿੱਤੇ, ਉਹਨਾਂ ਕੋਲ ਗ੍ਰੀਨ ਕਾਰਡ ਆ ਜੀ। ਉਹਨਾਂ ਦੀ ਪਰਮਿਸ਼ਨ ਜਿਹੜੀ ਆ ਐਕਸਪਾਇਰ ਹੋਣੀ ਅਗਲੇ ਮਹੀਨੇ ਵਿੱਚ ਜੀ। ਤੇ ਉਹ ਸਿੱਖ ਨੇ ਤੇ ਉਹਦੇ ਬਾਰੇ ਪੁੱਛਣਾ ਚਾਹੁੰਦਾ ਸੀ ਵੀ ਉਹ ਜੇ ਅਗਰ ਇਨ ਕੇਸ ਨਹੀਂ ਆਉਂਦੇ ਤਾਂ ਗ੍ਰੀਨ ਕਾਰਡ ਕੈਂਸਲ ਵੀ ਹੋ ਸਕਦਾ ਜਾਂ ਕੀ ਪ੍ਰੋਸੀਜਰ? ਜੀ, ਜਿਹੜਾ ਗ੍ਰੀਨ ਕਾਰਡ ਹੈਗਾ ਉਹਦੀ ਰਿਕੁਆਇਰਮੈਂਟ ਹੈ ਕਿ ਸਾਲ ਬਾਅਦ ਉਹ ਕੈਂਸਲ ਹੋ ਸਕਦਾ ਹੈ। ਇਮੀਗ੍ਰੇਸ਼ਨ ਦੇ ਕੋਲ ਮਰਜ਼ੀ ਆਉਣ ਦੀ ਹੈ ਨਾ, ਅਥਾਰਟੀ ਹੈ। ਤੇ ਆਪਾਂ ਪਹਿਲਾਂ ਵੀ ਜਿੱਦਾਂ ਦੱਸਿਆ ਸੀ ਕਿ ਦੇਖਦੇ ਹਾਂ ਹੁਣ ਕਿ ਇਮੀਗ੍ਰੇਸ਼ਨ ਇਹ ਸਾਰੇ ਕ੍ਰਾਈਸਿਸ ਨੂੰ ਕਿੱਦਾਂ ਡੀਲ ਕਰਦੀ ਹੈ, ਕਿਉਂਕਿ ਕਾਫੀ ਹਜ਼ਾਰਾਂ 'ਚ ਲੋਕੀ ਫਸੇ ਹੋਏ ਨੇ ਉੱਥੇ। ਤੇ ਤੁਸੀਂ ਜਿਹੜਾ ਵੀ ਤੁਹਾਡਾ ਪ੍ਰੂਫ ਆ ਨਾ ਸਿੱਖ ਦਾ, ਇਹ ਸਾਰਾ ਕੁਛ, ਇਹ ਸਾਰਾ ਤੁਸੀਂ ਪ੍ਰੂਫ ਆਪਣੇ ਨਾਲ ਰੱਖਣਾ ਕਿ ਇਸ ਕਾਰਨ ਨਹੀਂ ਮੈਂ ਆ ਸਕਿਆ। ਤੇ ਦੂਸਰਾ ਇਹ ਹੈ ਕਿ ਜਿਹੜੇ ਲੋਕੀ ਨਹੀਂ ਸਿੱਖ ਹੈਗੇ, ਉਹ ਉਹਨਾਂ ਨੂੰ ਇਹ ਅਟੈਂਪਟ ਸ਼ੋ ਕਰਨਾ ਕਿ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਸੀ, ਟਿਕਟ ਨਹੀਂ ਮਿਲੀ ਉਹਨਾਂ ਨੂੰ ਆਉਣ ਦੀ। ਤੇ ਕੋਈ ਨਾ ਕੋਈ ਤੁਹਾਡੇ ਕੋਲ ਰੀਜ਼ਨ ਹੋਣਾ ਚਾਹੀਦਾ ਜਿੱਥੇ ਇਮੀਗ੍ਰੇਸ਼ਨ ਤੁਹਾਨੂੰ ਐਕਸੈਪਸ਼ਨ ਦੇ ਸਕੇ ਬਾਅਦ ਦੇ ਵਿੱਚ। ਜੀ। ਤੇ ਮੰਨ ਲਓ ਜਿਨ੍ਹਾਂ ਦਾ ਆਲਰੇਡੀ ਲੈਪਸ ਹੋ ਗਿਆ, ਮੈਨੂੰ ਪਤਾ ਆਪਾਂ ਕਾਫੀ ਏਰੀਆ ਕੀਤਾ ਹੈ, ਉਹ ਕਿਹੜਾ ਫਾਰਮ ਸੀਗਾ ਜਿਹੜਾ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਦੁਬਾਰਾ ਭਰਨਾ ਪੈਂਦਾ ਹੈ? ਇੱਕ SB1 ਵੀਜ਼ਾ ਹੁੰਦਾ ਹੈ, ਰਿਟਰਨਿੰਗ ਰੈਜ਼ੀਡੈਂਟ ਵੀਜ਼ਾ, ਤੁਸੀਂ ਉਹ ਭਰਨਾ। ਠੀਕ ਹੈ। ਫਿਰ ਜੇ ਗ੍ਰੀਨ ਕਾਰਡ ਵਗੈਰਾ ਗਵਾਚ ਗਿਆ ਕਿਸੇ ਦਾ ਜਾਂ ਉਹਨਾਂ ਨੂੰ ਟੈਂਪਰੇਰੀ ਪਰਮਿਸ਼ਨ ਚਾਹੀਦੀ ਆਉਣ ਲਈ, ਉਹ ਹੁੰਦਾ 131A। ਠੀਕ ਹੈ ਜੀ। ਓਕੇ ਜੀ। ਅਗਲੇ ਜਿਹੜੇ ਕਾਲਰ ਨੇ ਕਰਨੈਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। USA ਰੇਡੀਓ ਨੂੰ ਬਹੁਤ ਬਹੁਤ ਮੇਰੇ ਵੱਲੋਂ ਧੰਨਵਾਦ, ਕਿਉਂਕਿ ਬਹੁਤ ਇਨਫੋਰਮੇਸ਼ਨ ਦਿੰਦੇ ਹਨ।
ਥੈਂਕ ਯੂ ਜੀ। ਮੈਂ ਇਮੀਗ੍ਰੇਸ਼ਨ ਦਾ ਰੋਜ਼ ਮੈਂ ਸੁਣਦਾ, ਮੈਂ 81 ਚ ਆਇਆ ਸੀ। ਮੇਰੇ 2-3 ਕੁਐਸਚਨ ਆ ਜੀ। ਜੀ ਪਹਿਲਾਂ ਤਾਂ ਜਗਵੀਰ ਹੁਣੀ ਇਹ ਦੱਸਣ ਵੀ ਜਿਸ ਵੇਲੇ 85 ਤੋਂ ਪਹਿਲਾਂ ਜਿਹੜੇ ਬੰਦਿਆਂ ਨੇ ਭੈਣਾਂ ਭਰਾਵਾਂ ਦੀਆਂ ਪਟੀਸ਼ਨਾਂ ਕੀਤੀਆਂ ਸੀਆਂ ਉਹਨਾਂ ਨੂੰ ਕਿੰਨੇ ਸਾਲ ਲੱਗਦੇ ਸੀ ਤਾਂ ਹੁਣ ਕਿੰਨੇ ਸਾਲ ਲੱਗਦੇ ਆ। ਦੂਜੇ, ਜਦੋਂ ਵੀ ਬੱਚਾ ਕੋਈ ਵਿਆਹ ਕਰਾ ਕੇ ਆਉਂਦਾ 2 ਸਾਲ ਤੇ ਬਾਅਦ, ਜਿਹੜਾ ਹੁਣ ਦੱਸਦੇ ਸੀ 2 ਸਾਲ ਤੇ ਬਾਅਦ ਉਹਦਾ ਪੇਪਰ ਭਰਦੇ ਆ, ਉਹ ਬੱਚਾ ਮਹੀਨੇ ਦੇ ਅੰਦਰ ਅੰਦਰ ਲਾਂਭੇ ਹੋ ਜਾਂਦਾ। ਕੋਈ ਲੜਾਈ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦਾ। ਪੁਲਿਸ ਨੂੰ ਫੋਨ ਕਰਦੇ ਆ, ਮੈਨੂੰ ਜੀ ਕੁੱਟਿਆ, ਕੋਈ ਨਿਸ਼ਾਨ ਨਹੀਂ। ਮਾਂ ਪਿਓ ਭੈਣ ਭਰਾ ਉਹਦਾ ਹਸਬੈਂਡ ਸਾਰੇ ਪਿਆਰ ਨਾਲ ਰੱਖਦੇ ਆ। ਇਹਨਾਂ ਦੇ ਬਾਰੇ ਕੀ ਦੱਸੋ? ਸਾਰੇ ਨਹੀਂ ਸਭ ਕੁਛ ਦੱਸ ਦਿੱਤਾ, ਉਹਦਾ ਤਰੀਕਾ ਆ, ਉਹਦਾ ਤਰੀਕਾ ਆ। ਤੇ ਦੱਸੋ ਵੀ ਬੱਚੇ ਉਹ ਕੀ ਬਹਾਨਾ ਲਾਉਂਦੇ, ਮੈਨੂੰ ਕੁੱਟਿਆ, ਪੁਲਿਸ ਨੂੰ ਫੋਨ ਕਰਦੇ ਲਾਂਭੇ ਹੋ ਜਾਂਦੇ ਆ। ਇੱਕ ਫੈਮਿਲੀ ਦੀ ਚੁਆਇਸ ਆ ਵੀ ਅਸੀਂ ਇੰਡੀਆ ਤੇ ਲਿਆਈਏ, ਬੱਚੇ ਲਿਆਈਏ, ਇੰਡੀਆ ਦਾ ਹੋਰ ਭਾਰ ਹਲਕਾ ਹੋਵੇ। ਇੱਕ ਜਿਹੜੇ ਬੱਚੇ ਸਾਡੇ ਇੱਥੇ ਆਉਂਦੇ ਉਹ ਇੰਨਾ ਗਲਤ ਕੰਮ ਕਰਦੇ, ਗਾਹਾਂ ਆਉਣ ਵਾਲੇ ਟਾਈਮ ਤੋਂ ਇੰਡੀਆ ਤੋਂ ਤਾਂ ਕੋਈ ਆਣੇ ਜਾਣੇ ਬੰਦ ਹੋ ਜਾਣੇ ਆ। ਓਕੇ ਜੀ। ਜੀ ਦੇਖੋ, ਇਹਦੇ 'ਚ ਮੈਂ ਇਹੀ ਕਹੂੰਗਾ ਕਿ ਇਹ 'ਚ ਕਾਨੂੰਨ ਦੀ ਜਾਂ ਸਿਸਟਮ ਦੀ ਗਲਤੀ ਨਹੀਂ, ਇਹ ਬੰਦਿਆਂ ਦੀ ਗਲਤੀ ਹੈ। ਹੁਣ ਜੇ ਸਿਸਟਮ ਨੂੰ ਤੋੜ ਮਰੋੜ ਕੇ ਵਰਤਣਾ ਤੇ ਤੁਸੀਂ ਪਹਿਲੋਂ ਚੱਜ ਦੇ ਨਾਲ ਦੇਖਣਾ ਚਾਹੀਦਾ ਹੈ ਪਰਿਵਾਰ ਨੂੰ। ਉਹ ਤਾਂ ਤੁਹਾਡੇ ਤੇ ਆ ਜਾਂਦਾ, ਫਿਰ ਤੁਸੀਂ ਬੰਦਾ ਚੱਜ ਦਾ ਲੈ ਕੇ ਆਓ। ਸਿਸਟਮ ਤਾਂ ਨਹੀਂ ਹੁਣ ਬੰਦਾ ਗਰੰਟੀ ਦੇ ਸਕਦਾ ਕਿਸੇ ਦੀ। ਉੱਥੋਂ ਦਾ ਹੁਣ ਜੇ ਤੁਸੀਂ ਕਹਿੰਦੇ ਵੀ ਭਾਰ ਹੌਲਾ ਕਰ ਰਹੇ ਹੋ, ਤੁਸੀਂ ਉਦਾਂ ਦਾ ਭਾਰ ਹੌਲਾ ਕਰੋ, ਵਧੀਆ ਵਾਲਾ ਭਾਰ ਹੌਲਾ ਕਰੋ। ਹਾਂਜੀ, ਤੇ ਇਹ ਤਾਂ ਦੇਖੋ ਜੀ ਦੋਨੋਂ ਹੱਥ ਦੇ ਨਾਲ ਤਾੜੀ ਆ। ਹੁਣ ਜੇ ਅਗਲੇ ਦੀ ਪਹਿਲੋਂ ਨੀਤ ਇਸ ਹਿਸਾਬ ਦੇ ਨਾਲ ਹੈਗੀ ਆ ਤੇ ਉਹਦੇ ਵਿੱਚ ਤਾਂ ਹੁਣ ਨਾ ਤੁਸੀਂ ਕੁਛ ਕਰ ਸਕਦੇ ਨਾ ਕੁਛ ਉਹ ਕਰ ਸਕਦੇ। ਪਰ ਉੱਦਾਂ ਕੋਈ ਹੈ ਇਸ ਪਰਿਵਾਰ ਦੇ, ਜਿੱਦਾਂ ਇਹ ਕਹਿ ਰਹੇ ਆ ਵੀ ਦੋਸ਼ ਲਾ ਕੇ ਚਲੇ ਜਾਂਦੇ, ਕੀ ਅਜਿਹੇ ਮਾਮਲੇ 'ਚ ਕੌਣ ਕੀ ਕਰ ਸਕਦਾ ਹੈ? ਦੇਖੋ, ਇੱਦਾਂ ਹੈ ਕਿ ਜਿਹੜੀ ਪੁਲਿਸ ਨੂੰ ਤੁਸੀਂ ਕਾਲ ਕਰਤੀ, ਉਹਦਾ ਮਤਲਬ ਇਹ ਨਹੀਂ ਹੋਇਆ ਕਿ ਕੋਰਟ ਨੇ ਤੁਹਾਨੂੰ ਡੋਮੈਸਟਿਕ ਵਾਇਲੈਂਸ ਲਈ ਕਨਵਿਕਟ ਕਰਤਾ। ਤੁਸੀਂ ਇਸ ਮਾਮਲੇ 'ਚ ਇਹ ਹੈ ਕਿ ਤੁਸੀਂ ਪਹਿਲਾਂ ਇੱਕ ਤਾਂ ਆਪਣੇ ਲੈਵਲ 'ਤੇ ਚਿੱਠੀ ਲਿਖੋ ਇਮੀਗ੍ਰੇਸ਼ਨ ਨੂੰ ਡੀਟੇਲ ਦੇ ਵਿੱਚ। ਠੀਕ ਹੈ। ਉਹਦੇ ਵਿੱਚ ਤੁਸੀਂ ਆਪਣਾ ਗੁੱਸਾ ਨਹੀਂ ਪ੍ਰਗਟ ਕਰਨਾ, ਉਹਦੇ ਵਿੱਚ ਤੁਸੀਂ ਫੈਕਟਸ ਦੇਣੇ ਨੇ। ਠੀਕ ਹੈ। ਜੇ ਤੁਸੀਂ ਜਿੰਨਾ ਤੁਸੀਂ ਗੁੱਸਾ ਕਰੋਗੇ ਸਾਰਾ ਉਹਨਾਂ ਤੁਹਾਡਾ ਕੇਸ ਡਾਊਨ ਹੋਣਾ ਤੇ ਦੂਜੇ ਬੰਦੇ ਦਾ ਅਪ ਹੋਣਾ। ਤੁਸੀਂ ਉਹਨਾਂ ਨੂੰ ਨਿਊਟਰਲੀ ਲਿਖੋਗੇ ਕੀ ਹੋਇਆ ਸੀਗਾ, ਟਾਈਮਲਾਈਨ ਕੀ ਸੀਗੀ। ਇਮੀਗ੍ਰੇਸ਼ਨ ਫੈਕਟ ਮੰਗਦੀ ਹੈ ਕਿ ਡੇਟ ਦੱਸੋ ਕਿ ਕਿਹੜੇ ਦਿਨ ਕਿੱਦਾਂ ਕੀਤਾ। ਜਿਹੜੀ ਤੁਹਾਡੀ ਇਮੋਸ਼ਨਸ ਹੈਗੀਆਂ ਉਹਨੂੰ ਇਮੀਗ੍ਰੇਸ਼ਨ ਕੰਸੀਡਰ ਨਹੀਂ ਕਰੂਗੀ। ਠੀਕ ਹੈ। ਫਿਰ ਜਿਹੜਾ ਤੁਹਾਡਾ ਡੋਮੈਸਟਿਕ ਵਾਇਲੈਂਸ ਵਾਲਾ ਜਿਹੜਾ ਕੇਸ ਹੈਗਾ ਉਹਨੂੰ ਵੀ ਤੁਸੀਂ ਪੂਰੀ ਫਾਈਟ ਕਰੋ, ਉਹਨੂੰ ਵੀ ਪੂਰਾ ਉੱਤੇ ਲੈ ਕੇ ਜਾਓ ਤੇ ਮੇਕ ਸ਼ੋਰ ਕਰੋ ਕਿ ਤੁਸੀਂ ਉਹ ਕੇਸ ਜਿੱਤੋ। ਜੇ ਤੁਸੀਂ ਸਹੀ ਹੋ ਤੁਸੀਂ ਜਿੱਤ ਸਕਦੇ ਹੋ, ਜਿੱਦਾਂ ਬਾਕੀ ਵੀ ਜਿੱਤਦੇ ਨੇ। ਭਾਵੇਂ ਇਮੀਗ੍ਰੇਸ਼ਨ ਦਾ ਮਸਲਾ ਨਹੀਂ ਹੈ, ਕਿਸੇ ਨੇ ਵੀ ਫਾਲਸ ਡੋਮੈਸਟਿਕ ਵਾਇਲੈਂਸ ਦੇ ਐਲੀਗੇਸ਼ਨ ਲੱਗਦੇ ਨੇ, ਤੁਸੀਂ ਜਿੱਤੋ। ਜਦੋਂ ਤੁਸੀਂ ਉਹ ਜਜਮੈਂਟ ਲੈਂਦੇ ਹੋ ਫਿਰ ਦੁਬਾਰਾ ਤੁਸੀਂ ਇਮੀਗ੍ਰੇਸ਼ਨ ਨੂੰ ਮੇਲ ਕਰੋ ਕਿ ਆਹ ਦੇਖੋ ਜੱਜ ਨੇ ਇਹ ਰੂਲ ਕੀਤਾ, ਇਹ ਫਰਾਡ ਸੀਗਾ ਬੰਦਾ ਜੀ। ਤੇ ਫਿਰ ਉਦੋਂ ਇਮੀਗ੍ਰੇਸ਼ਨ ਜਿਹੜਾ ਉਹਨਾਂ ਦੇ ਉੱਤੇ ਐਕਸ਼ਨ ਲੈ ਸਕਦੀ ਹੈ। ਬਿਲਕੁਲ ਐਕਸ਼ਨ ਲੈ ਸਕਦੀ ਹੈ। ਠੀਕ ਹੈ। ਤੇ ਇਹ ਜਿਹੜਾ ਇਹਨਾਂ ਨੇ ਪੁੱਛਿਆ ਸੀ, ਇਹ ਤਾਂ ਮੈਨੂੰ ਲੱਗਦਾ ਉਹ ਪਹਿਲੋਂ ਤਾਂ ਘੱਟ ਸਮਾਂ ਲੱਗਦਾ ਹੋਊਗਾ, ਹੁਣ ਉਹ ਤਾਂ ਮਤਲਬ ਰੈਲੇਵੈਂਟ ਨਹੀਂ ਹੈਗਾ ਕੁਐਸਚਨ। ਹੁਣ ਅੱਜ ਦੀ ਡੇਟ 'ਚ ਜਿਹਨੇ ਵੀ 2005 ਤੋਂ ਪਹਿਲਾਂ ਕੀਤਾ ਹੋਇਆ ਉਹਨੂੰ ਗ੍ਰੀਨ ਕਾਰਡ ਮਿਲ ਸਕਦਾ ਹੈਗਾ। ਸੋ ਕਹਿਣ ਦਾ ਮਤਲਬ ਜਿਹਨੇ 85 'ਚ ਕੀਤਾ ਸੀਗਾ ਹੁਣ ਤੱਕ ਉਹਨਾਂ ਨੂੰ ਮਿਲ ਗਏ ਹੋਣੇ ਆ। ਜੀ ਬਿਲਕੁਲ ਓਬਵੀਅਸਲੀ ਗੱਲ। ਹੁਣ ਜਿੰਨੀ ਜਨਸੰਖਿਆ ਵਧੀ ਹੈ, ਜਿੰਨਾ ਭਾਰ ਤੁਸੀਂ ਹੌਲਾ ਕੀਤਾ ਤਾਂ ਫਿਰ ਉਸ ਹਿਸਾਬ ਦੇ ਨਾਲ। ਇੱਕ ਮੈਂ ਇਹਦੇ ਵਿੱਚ ਇਹ ਚੀਜ਼ ਜ਼ਰੂਰ ਐਡ ਕਰੂੰਗਾ, ਇੱਕ ਇਹਨਾਂ ਦਾ ਕਾਨੂੰਨ ਪਾਸ ਹੋਇਆ ਸੀਗਾ ਲਾਈਫ ਐਕਟ। ਉਹ ਕਾਨੂੰਨ ਦੇ ਵਿੱਚ ਕੀ ਸੀਗਾ ਕਿ ਜਿੱਦਾਂ 2001 ਤੋਂ ਪਹਿਲੀਆਂ ਜਿਹੜੀਆਂ ਪਟੀਸ਼ਨ ਸੀਗੀਆਂ ਸਾਰੀਆਂ, ਜੇ ਕਿਸੇ ਨੇ ਵੀ ਫਾਈਲ ਕੀਤਾ ਸੀ, ਜਿੱਦਾਂ ਭੈਣ ਭਰਾ ਦੇ ਦੱਸਦੇ ਨੇ ਇਹ, ਹੈ ਨਾ, ਉਹ ਬੰਦਾ ਭਾਵੇਂ ਕੱਚਾ ਵੀ ਆਇਆ ਵਾ, ਉਹ ਵਾਲੇ ਬੰਦਿਆਂ ਨੂੰ, ਜਿੱਦਾਂ ਹੁਣ ਕਈ ਸਾਰੇ ਬੰਦੇ ਇੱਦਾਂ ਕਿ ਜਿੱਦਾਂ ਆਪਾਂ ਦੱਸਦੇ ਨੇ ਕਿ ਬਾਰਡਰ ਜੇ ਤੁਸੀਂ ਟੱਪਿਆ ਤੁਸੀਂ ਇੱਥੇ ਐਡਜਸਟਮੈਂਟ ਫਾਈਲ ਨਹੀਂ ਕਰ ਸਕਦੇ, ਉਹਨੂੰ ਇੱਕ ਛੋਟਾ ਦਿੱਤੀ ਸੀ ਉਹਨਾਂ ਨੇ ਕਿ ਜੇ ਤੁਸੀਂ ਉਹ ਲਾਈਫ ਉਹਦੇ ਐਕਟ ਦੇ ਅੰਦਰ ਜੇ ਕਿਸੇ ਨੇ ਪਹਿਲਾਂ ਤੁਹਾਡੀ ਪਟੀਸ਼ਨ ਫਾਈਲ ਕੀਤੀ ਸੀਗੀ, ਤੁਹਾਡਾ ਬਾਰਡਰ ਟੱਪਿਆ ਮਾਫ ਆ, ਤੁਸੀਂ ਇੱਥੇ ਐਡਜਸਟਮੈਂਟ ਕਰ ਸਕਦੇ ਹੋ। ਤੇ ਕਈ ਲੋਕਾਂ ਲਈ ਉਹ ਜਿਹੜੀ ਪੁਰਾਣੀ ਪਟੀਸ਼ਨ ਆ ਉਹ that is life changer। ਜੀ। ਅਗਲੇ ਕਾਲਰ ਕਮਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਪੁੱਛਣਾ ਸੀ ਕਿ ਮੈਂ ਸਿਟੀਜ਼ਨਸ਼ਿਪ ਅਪਲਾਈ ਕਰਨੀ ਆ ਤੇ ਉਹਦੇ ਵਾਸਤੇ ਜਿਹੜੇ ਪ੍ਰੂਫ ਆਫ ਰੈਜ਼ੀਡੈਂਸ ਆ, ਲਾਈਕ ਕਾਰ ਰਜਿਸਟ੍ਰੇਸ਼ਨ, ਇੰਸ਼ੋਰੈਂਸ, ਬੈਂਕ ਔਰ ਕ੍ਰੈਡਿਟ ਕਾਰਡ, ਐਵਰੀਥਿੰਗ ਜਾਂ DL, ਉਹ ਮੇਰਾ ਸੇਮ ਐਡਰੈਸ ਹੈਗਾ, ਬਟ ਲੀਜ਼ ਦੇ ਵਿੱਚ ਮੇਰਾ ਨਾਮ ਨਹੀਂ ਹੈਗਾ। ਮੈਂ ਫਰੈਂਡਸ ਦੇ ਨਾਲ ਰਹਿ ਰਿਹਾ, ਕੋਈ ਜ਼ਰੂਰੀ ਆ ਕਿ ਆਪਾਂ ਲੀਜ਼ ਦੇ ਵਿੱਚ ਨਾਮ ਐਡ ਕਰਵਾਉਣਾ ਜਾਂ ਚੱਲ ਜਾਏਗਾ ਸਿਟੀਜ਼ਨਸ਼ਿਪ ਵਾਸਤੇ? ਹਾਂਜੀ ਸਰ। ਹਾਂਜੀ, ਨਹੀਂ ਇਹ ਲੀਜ਼ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਬਸ ਤੁਸੀਂ ਇਹ ਸ਼ੋ ਕਰਨਾ ਹੈ ਕਿ 90 ਦਿਨ ਫਾਈਲ ਕਰਨ ਤੋਂ ਪਹਿਲਾਂ ਤੁਸੀਂ ਉਹ ਵਾਲੀ ਸਟੇਟ ਦੇ ਵਿੱਚ ਰਹਿੰਦੇ ਸੀਗੇ ਅਤੇ ਤੁਹਾਡਾ ਕ੍ਰੈਡਿਟ ਕਾਰਡ ਦਾ ਜਾਂ ਹੋਰ ਜੋ ਵੀ ਸਟੇਟਮੈਂਟਾਂ ਜਿਹੜੀਆਂ ਕਨਫਰਮ ਕਰਦੀਆਂ ਕਿ ਤੁਸੀਂ ਫੋਰ ਐਗਜ਼ਾਮਪਲ ਕੈਲੀਫੋਰਨੀਆ ਦੇ ਵਿੱਚ ਸੀਗੇ ਅਤੇ ਉਹਨਾਂ ਤੁਹਾਡਾ ਕੰਮ ਚੱਲ ਜਾਊਗਾ। ਹਾਂਜੀ, ਮੈਂ ਆਲਰੇਡੀ ਉੱਥੇ ਲੀਜ਼ ਦੀ ਰਿਕੁਆਇਰਮੈਂਟ ਨਹੀਂ ਹੈਗੀ। ਲੀਜ਼ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਐਸ ਸੱਚ ਕਿ ਤੁਸੀਂ ਦੇਣੀ ਹੈ ਸਿਟੀਜ਼ਨ ਲਈ। ਓਕੇ, ਬਾਕੀ ਮੇਰੇ ਕੋਲ ਸਾਰਾ ਕੁਝ ਹੈ, ਬੈਂਕ ਦਾ, ਕ੍ਰੈਡਿਟ ਕਾਰਡ, ਫੋਨ, ਕਾਰ ਰਜਿਸਟ੍ਰੇਸ਼ਨ। ਤੁਸੀਂ ਇੱਦਾਂ ਕਰਿਓ ਨਾ, ਜਿਹੜੇ 3 ਮਹੀਨੇ ਤੋਂ ਪੁਰਾਣੇ ਤੋਂ ਲੈ ਕੇ ਲੇਟੈਸਟ ਉਹ ਸਾਰੇ ਦਿਖਾ ਦਿਓ ਵੀ ਮੈਂ 3 ਮਹੀਨੇ ਤੋਂ ਘੱਟੋ ਘੱਟ ਇਸ ਥਾਂ ਦੇ ਉੱਤੇ ਰਹਿ ਰਿਹਾ ਹੈਗਾ। ਠੀਕ ਹੈ ਜੀ। ਠੀਕ ਹੈ ਸਰ। ਓਕੇ ਜੀ, ਥੈਂਕ ਯੂ। ਅਗਲੇ ਕਾਲਰ ਨੇ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਸੁਖਵਿੰਦਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੀ ਬੇਟੀ ਦੀ ਨਾ ਪਟੀਸ਼ਨ ਕੀਤੀ ਹੋਈ ਹੈ ਜੀ,
ਮੇਰੇ ਬੇਟੇ ਨੇ ਕੀਤੀ, ਮੇਰਾ ਬੇਟਾ ਆਇਆ ਸੀ ਸਿਟੀਜ਼ਨ ਹੋ ਕੇ ਦੀ ਪਟੀਸ਼ਨ ਕੀਤੀ, 3 ਸਾਲ ਹੋ ਗਏ ਉਹਨੂੰ ਕੀਤੀ ਨੂੰ, 17 ਚ ਕੀਤੀ ਸੀਗੀ ਜੀ। ਤੇ ਹੁਣ ਉਹ ਕੈਨੇਡਾ ਕਰਨਾ ਚਾਹੁੰਦੇ ਆ, ਉਹ ਕਰ ਸਕਦੇ ਪਟੀਸ਼ਨ ਤੇ ਕੋਈ ਅਸਰ ਤਾਂ ਨਹੀਂ ਪਵੇਗਾ? ਕੈਨੇਡਾ ਤੋਂ ਪ੍ਰੋਸੈਸ ਕਰਨਾ ਚਾਹੁੰਦੇ ਆ ਪਟੀਸ਼ਨ? ਨਾ ਇੰਡੀਆ ਤੋਂ ਕੈਨੇਡਾ ਆਉਣਾ ਚਾਹੁੰਦੇ ਆ। ਕੈਨੇਡਾ ਦਾ ਜੀ ਸਾਡਾ ਨਹੀਂ ਪ੍ਰੋਗਰਾਮ ਕਵਰ ਕਰਦਾ, ਉਹ ਤੁਹਾਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਵਾਲੇ ਨਾਲ ਗੱਲ ਕਰਨੀ ਪੈਣੀ ਹੈ। ਨਹੀਂ, ਉਹ ਕੀ ਪ੍ਰੋਸੈਸ ਹੈਗਾ? ਨਹੀਂ ਮਤਲਬ ਇਹ ਆ ਵੀ ਉਹ ਇੱਧਰ ਦਾ ਤਾਂ ਨਹੀਂ ਕੋਈ ਅਸਰ ਪਊਗਾ? ਨਹੀਂ, ਅਮਰੀਕਾ ਦਾ ਕੀਤੀ ਉਹ ਪੈਰਲਲ ਹੀ ਚੱਲੀ ਜਾਣਾ ਜੀ। ਨਹੀਂ, ਕੋਈ ਫਰਕ ਨਹੀਂ ਪਊ। ਅੱਛਾ ਜੀ। ਇੱਕ ਹੋਰ ਮੇਰਾ ਸਵਾਲ ਹੈ ਜੀ, ਮੇਰੇ ਆਪਣੇ ਬ੍ਰਦਰ ਦੀ ਕੀਤੀ ਸੀ 11 ਚ ਪਟੀਸ਼ਨ, ਤੇ ਉਹਨਾਂ ਦਾ ਮਤਲਬ ਉਹਨਾਂ ਜਨਮ ਦਾ ਸਰਟੀਫਿਕੇਟ ਮੰਗਿਆ ਸੀਗਾ ਤੇ ਇੱਕ ਮੈਰਿਜ ਦਾ ਮੰਗਿਆ ਸੀ, ਉਹ ਭੇਜ ਨਹੀਂ ਸਕੇ। ਤੇ ਜੇ ਉਹੀ ਮਤਲਬ ਦੁਬਾਰਾ ਮਤਲਬ ਸ਼ੁਰੂ ਹੋ ਜਵੇ ਤੇ ਤੁਹਾਡੀ ਜੇ ਪਟੀਸ਼ਨ ਡਿਨਾਈ ਕਰਤੀ ਉਹਨਾਂ ਨੇ? ਨਹੀਂ ਡਿਨਾਈ ਨਹੀਂ ਕੀਤੀ, ਪੇਪਰ ਮੰਗੇ ਸੀ ਉਹ ਅਸੀਂ ਭੇਜ ਨਹੀਂ ਸਕੇ ਕਿ ਉਹਨਾਂ ਭੇਜੇ ਨਹੀਂ ਸੀ ਇੰਡੀਆ ਤੋਂ। ਫਿਰ ਤਾਂ ਡਿਨਾਈ ਕਰ ਦੇਣੀ। 60 ਦਿਨ ਦਾ ਉਹਨਾਂ ਨੇ ਐਕਸਟਰਾ ਟਾਈਮ ਦਿੱਤਾ ਸੀਗਾ ਕਰੋਨਾ ਦੇ ਵਿੱਚ। ਤੁਸੀਂ ਡੇਟ ਦੇਖੋ ਕਿੰਨੀ ਹੈ, ਜੇ ਤੁਹਾਡਾ 60 ਦਿਨ ਤੋਂ ਵੀ ਜੇ ਤੁਹਾਡੇ ਜ਼ਿਆਦਾ ਹੋ ਗਏ ਨੇ ਫਿਰ ਉਹ ਡਿਨਾਈ ਕਰੂਗੇ, ਫਿਰ ਤੁਹਾਨੂੰ ਨਾ ਰੀਓਪਨ ਕਰਾਉਣੀ ਪੈਣੀ ਹੈ। ਡਿਫਰੈਂਟ ਪ੍ਰੋਸੈਸ ਹੈ, ਤੁਸੀਂ ਫਿਰ ਕੰਟੈਕਟ ਕਰਿਓ ਸਾਨੂੰ ਜੇ ਡਿਨਾਈ ਕਰਦੇ ਆ ਬਾਅਦ ਦੇ ਵਿੱਚ। ਬਿਲਕੁਲ ਜੀ। ਤੇ ਉਹਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਇਹਨਾਂ ਦੇ ਆਫਿਸ ਦੇ ਵਿੱਚ। ਫੋਨ ਨੰਬਰ ਆ 4159090503 415 909 0503 ਦੇ ਉੱਤੇ। ਅਗਲੇ ਕਾਲਰ ਮੇਜਰ ਸਿੰਘ। ਸਤਿ ਸ਼੍ਰੀ ਅਕਾਲ ਮੇਜਰ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਹੈਗਾ, ਮੈਂ 12 ਦੇ ਵਿੱਚ ਆਪਣੇ ਲੜਕੇ ਦਾ ਅਪਲਾਈ ਕੀਤਾ ਸੀਗਾ, ਮੈਂ ਸਿਟੀਜ਼ਨ ਹੈਗਾ ਜੀ। ਤਾਂ ਮੈਨੂੰ ਜਿੱਦਾਂ ਰਸੀਦ ਤਾਂ ਆਈ ਹੈਗੀ ਉਹਨਾਂ ਦੀ, ਪਰ ਕੋਈ ਪ੍ਰੂਫ ਲੈਟਰ ਵਗੈਰਾ ਇਦਾਂ ਦਾ ਕੁਝ ਨਹੀਂ ਆਇਆ ਹੈਗਾ 12 ਦਾ ਜਿਹਦੇ ਵਿੱਚ ਮਤਲਬ ਕੀਤਾ ਸੀਗਾ ਜੀ। ਠੀਕ ਹੈ ਜੀ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਜੇ ਪੈਂਡਿੰਗ ਰਹਿੰਦਾ ਹੈਗਾ ਤੁਹਾਨੂੰ ਉਹਦਾ ਬੈਨੀਫਿਟ ਹੀ ਹੋਊਗਾ। ਜਿਹੜੇ ਅੱਗੋਂ ਦੀ ਬੱਚੇ ਆ ਉਹ ਏਜ ਆਊਟ ਨਹੀਂ ਹੁੰਦੇ। ਤੇ ਜੇ ਤੁਹਾਡਾ ਮੈਂ ਤੁਹਾਡੇ ਉਸ ਵਿੱਚ ਵੀ ਜਿੱਦਾਂ ਫੋਨ ਕੀਤਾ ਸੀਗਾ, ਮੈਂ ਕੋਈ ਇਨਕੁਆਇਰੀ ਪਾਉਣ ਤਾਂ ਨਹੀਂ ਜ਼ਰੂਰਤ ਹੈਗੀ ਜਿੱਦਾਂ? ਇਨਕੁਆਇਰੀ ਤੁਸੀਂ ਆਪਣੇ ਨਾ ਇਮੀਗ੍ਰੇਸ਼ਨ ਦੀ USCIS ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ, ਉੱਥੇ ਤੁਹਾਨੂੰ ਦੱਸ ਦੇਣਾ ਉਹਨੇ ਕੇਸ ਪੈਂਡਿੰਗ ਆ ਕਿ ਨਹੀਂ ਹੈ। ਤੇ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ, ਤੁਹਾਨੂੰ ਕਾਲ ਕਰਕੇ ਪੁੱਛ ਲਓ। ਜੇ ਉਹਨਾਂ ਨੇ ਕਹਿ ਦਿੱਤਾ ਪੈਂਡਿੰਗ ਹੈ ਤੇ ਫਿਰ ਕੋਈ ਡਰਨ ਦੀ ਗੱਲ ਨਹੀਂ। ਠੀਕ ਹੈ ਜੀ, ਅੱਛਾ ਓਕੇ ਜੀ। ਜੇ ਜ਼ਰੂਰਤ ਪਈ ਥੋੜੀ ਹੈਲਪ ਲੈ ਸਕਦੇ, ਪਹਿਲਾਂ ਦੀ ਇੰਡੀਆ 'ਚ ਰਹਿ ਰਹੇ ਹੈਗੇ। ਕੋਈ ਨਹੀਂ, ਦੱਸ ਦਿਓ ਜੀ, ਸਾਡੇ ਕਲਾਇੰਟ ਹਰ ਕਿਤੇ ਆਈ ਬਸ। ਦੇਖੋ ਜੀ, ਅੱਜ ਕੱਲ੍ਹ ਜ਼ਮਾਨਾ ਤੇਜ਼ ਆ, ਈਮੇਲ WhatsApp ਸਾਰੀਆਂ ਚੀਜ਼ਾਂ ਫੋਨ ਦੇ ਉੱਤੇ ਜਿਹੜਾ ਕਾਫੀ ਕੰਮ ਜਿਹੜਾ ਉਹ ਹੋ ਜਾਂਦਾ ਆ। ਸੋ ਜ਼ਰੂਰ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਤੁਸੀਂ ਅਮਰੀਕਾ ਦੇ ਕਿਸੇ ਵੀ ਹਿੱਸੇ ਦੇ ਵਿੱਚ ਤੁਸੀਂ ਰਹਿੰਦੇ ਹੋਵੋ, ਜੇ ਕਿਸੇ ਨੇ ਕੈਨੇਡੀਅਨ ਜਾਂ ਬਾਹਰਲੇ ਮੁਲਕ ਵਾਲਿਆਂ ਨੇ ਵੀ ਅਮਰੀਕਾ ਦੀ ਇਮੀਗ੍ਰੇਸ਼ਨ ਦੇ ਬਾਰੇ ਕੋਈ ਸਵਾਲ ਆ, ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰ ਸਕਦੇ ਹੋ। 4159090503 415 909 0503 ਦੇ ਉੱਤੇ। ਸਨੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀਗਾ ਜੀ ਮੈਰਿਜ ਨਾਲ ਰਿਲੇਟਡ ਜੀ। ਮੇਰੀ ਵਾਈਫ ਆਈ ਸੀਗੀ, ਸੈਕਿੰਡ ਮੈਰਿਜ ਸੀਗੀ ਮੇਰੀ, ਵਾਈਫ ਆਈ ਸੀਗੀ 2017 ਦੇ ਵਿੱਚ ਜੀ। ਹਾਂਜੀ, ਤੇ ਉਹ 2018 ਚ ਆਈ ਸੀ, ਸੌਰੀ ਜੀ। ਤੇ ਉਹ ਫਰਾਡ ਕਰਕੇ ਚਲੇ ਗਈ ਜੀ। ਤੇ ਉਹ 1 ਮਹੀਨਾ ਵੀ ਨਹੀਂ ਟਿਕੀ ਇੱਥੇ, ਤੇ ਫਰਾਡ ਕਰਕੇ ਚਲੇ ਗਏ, ਸਾਨੂੰ ਤੰਗ ਕਰਦੀ ਸੀਗੀ। ਅਸੀਂ ਫਿਰ ਉਹਨੂੰ ਆਰਡਰ ਦਿੱਤਾ, ਨੋਟਿਸ ਦਿੱਤਾ ਸੀਗਾ ਕਿ ਤੂੰ ਇੱਥੋਂ ਛੱਡ ਜਾ ਜੀ। ਤਾਂ 4 ਘੰਟੇ ਦੇ ਵਿੱਚ ਚਲੇ ਗਈ ਉਹ, ਜਦੋਂ ਉਹਨੂੰ ਨੋਟਿਸ ਮਿਲਿਆ ਜੀ। ਉਸ ਤੋਂ ਬਾਅਦ ਅਸੀਂ ਕੋਰਟ ਦੇ ਵਿੱਚ ਡਿਵੋਰਸ ਅਨੋਮਾ ਫਾਈਲ ਕੀਤਾ, ਉਹ ਅਪਰੂਵ ਹੋ ਗਿਆ ਜੀ। ਤੇ ਹੁਣ ਉਸ ਦਾ ਗ੍ਰੀਨ ਕਾਰਡ ਰਿਨਿਊ ਹੋਣੇ ਵਾਲਾ ਆ, ਕਿ ਕੀ ਉਸਨੂੰ ਗ੍ਰੀਨ ਕਾਰਡ ਮਿਲੂਗਾ ਜਾਂ ਨਹੀਂ ਮਿਲੂਗਾ? ਹਾਂ, ਪਹਿਲਾਂ ਤਾਂ ਇਹ ਹੈਗਾ ਕਿ ਤੁਹਾਡਾ ਤੁਸੀਂ ਕੋਈ ਪ੍ਰੋਬਲਮ 'ਚ ਨਹੀਂ ਆਏ, ਤੁਹਾਡਾ ਕੰਮ ਖਤਮ। ਤੁਹਾਡੇ ਉਹ ਹੁਣ ਇਮੀਗ੍ਰੇਸ਼ਨ ਦਾ ਤੇ ਉਹਦਾ ਆਪਣਾ ਮਸਲਾ, ਉਹ 'ਤੇ ਡਿਪੈਂਡ ਕਰਦਾ ਹੈ ਕਿ ਹੁਣ ਉਹ ਕਿੱਦਾਂ ਫਾਈਲ ਕਰੂਗੀ। ਜੇ ਤੁਸੀਂ ਡਿਵੋਰਸ ਉਹਨੂੰ ਦਿੱਤਾ ਹੈਗਾ ਤੇ ਉਹ ਫਿਰ ਡਿਵੋਰਸ ਵੇਵਰ ਦੇ ਥੱਲੇ ਜਾਊਗੀ, ਜ਼ਰੂਰ ਫਾਈਲ ਤਾਂ ਕਰੂਗੀ। ਤੇ ਅੱਗੇ ਡਿਪੈਂਡ ਕਰਦਾ ਹੈ, ਮਿਲ ਸਕਦਾ ਹੈ ਗ੍ਰੀਨ ਕਾਰਡ ਜੇ ਡਿਵੋਰਸ ਹੋਇਆ ਜੀ। ਜੇ ਗੁੱਡ ਫੇਥ ਮੈਰਿਜ ਅਪਰੂਵ ਕਰਦੇ, ਫੋਟੋਆਂ ਵਗੈਰਾ ਜਿੱਦਾਂ ਦੱਸਿਆ, ਤੇ ਨਾਲ ਉਹ ਤੇ ਕੀ ਇਹ ਕੋਈ ਚਿੱਠੀ ਚੁੱਠੀ ਉਹਨਾਂ ਨੂੰ ਲਿਖ ਕੇ ਘੱਲ ਸਕਦੇ ਆ, ਜਿੱਦਾਂ ਤੁਸੀਂ ਪਹਿਲਾਂ ਦੱਸਿਆ ਸੀਗਾ? ਘੱਲ ਸਕਦੇ ਆ, ਬਸ ਇਹੀ ਆ। ਪਰ ਇਹ ਹੈ ਕਿ ਜਿਹੜਾ ਇਮੀਗ੍ਰੇਸ਼ਨ ਦਾ ਪੱਖ ਹੈਗਾ, ਹੁਣ ਜੇ ਅਗਲੀ ਇਦਾਂ ਦਾ ਐਵੀਡੈਂਸ ਲਗਾਉਂਦੀ ਹੈ ਕਿ ਫੋਟੋਜ਼ ਵਗੈਰਾ ਗੁੱਡ ਫੇਥ ਮੈਰਿਜ ਸੀਗੀ, ਮੰਨ ਲਓ ਉਹ ਸਾਬਿਤ ਕਰ ਦਿੰਦੀ ਹੈ, ਉਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਇਹ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੇ ਸੀਗੇ ਕਿਉਂਕਿ ਡਿਵੋਰਸ ਉਹਨਾਂ ਨੇ ਦਿੱਤਾ ਹੈ, ਤੇ ਫਿਰ ਉਹਨੂੰ ਮਿਲ ਸਕਦਾ। ਸੋ ਇਹ ਬੜਾ ਕੰਮ ਖਰਾਬ ਆ ਜੀ। ਇਹ ਹੁਣ ਇਹ ਆ ਵੀ ਜਿਹਨੇ ਵਿਆਹ ਕਰਕੇ ਉੱਥੋਂ ਆਉਣਾ ਆ, ਵੀ ਭਾਈ ਧਿਆਨ ਦੇ ਨਾਲ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਟੋਲ ਕੇ ਜਿਹੜਾ ਦੇਖ ਕੇ ਲੈ ਕੇ ਆਓ। ਤੇ ਫਿਰ ਅਦਰਵਾਈਜ਼ ਤਾਂ ਫਿਰ ਇੱਦਾਂ ਦੇ ਕੇਸ ਬਹੁਤ ਜ਼ਿਆਦਾ ਜਿਹੜੇ ਉਹ ਫਿਰ ਵੱਧ ਜਾਂਦੇ ਨੇ। ਇਹ ਹੁਣ ਧਿਆਨ ਰੱਖਣਾ ਪੈਂਦਾ। ਹੁਣ ਦੇਖੋ, ਜਦੋਂ ਨਵਾਂ ਵਿਆਹ ਹੁੰਦਾ, ਗੁੱਡ ਫੇਥ ਤਾਂ ਮੈਨੂੰ ਲੱਗਦਾ ਕੋਈ ਪ੍ਰੂਵ ਕਰਨਾ ਕੋਈ ਬਹੁਤਾ ਔਖਾ ਨਹੀਂ ਆ। ਘੁੰਮਦੇ ਵੀ ਉਹ, ਫਿਰਦੇ ਵੀ ਉਹ, ਇਹ ਤਾਂ ਬਾਅਦ ਦੇ ਵਿੱਚ ਅਣਬਣ ਹੁੰਦੀ ਆ। ਇਹ ਤੇ ਫਿਰ ਉਦੋਂ ਫਿਰ ਮੁਸ਼ਕਿਲਾਂ ਜਿਹੜੀਆਂ ਉਹ ਵੱਧਦੀਆਂ ਨੇ। ਜਿਹੜਾ
ਅਮਰੀਕਨ ਕਲਚਰ ਹੈ ਹੁਣ ਜਿੱਦਾਂ ਉਹ ਅਨਬਣ ਦੀ ਨਹੀਂ ਉਹਨਾਂ ਨੂੰ ਕੋਈ ਪ੍ਰੋਬਲਮ, ਡਿਵੋਰਸ ਦੀ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਕਿ 1 ਸਾਲ ਬਾਅਦ ਹੋਵੇ 6 ਮਹੀਨੇ ਬਾਅਦ ਹੋਵੇ, ਜਦੋਂ ਮਰਜ਼ੀ ਹੋਵੇ, ਐਜ਼ ਲੌਂਗ ਐਜ਼ ਉਦੋਂ ਗੁੱਡ ਫੇਥ ਸੀਗਾ ਤੇ ਫਿਰ ਡਿਵੋਰਸ ਗੁੱਡ ਫੇਥ 'ਚ ਹੋ ਗਿਆ, ਉਹਨਾਂ ਦਾ ਕੰਮ ਖਤਮ ਇਮੀਗ੍ਰੇਸ਼ਨ ਵਾਲਿਆਂ ਦਾ। ਜੀ ਜੀ। ਅਗਲੇ ਕਾਲਰ ਨੇ ਮਨੀ। ਸਤਿ ਸ਼੍ਰੀ ਅਕਾਲ। ਹਾਂਜੀ ਮਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਸਿਟੀਜ਼ਨ ਲਈ ਅਪਲਾਈ ਕੀਤਾ ਸੀਗਾ ਜੀ ਇਸੇ ਸਾਲ ਜੂਨ 21 ਨੂੰ। ਮੇਰੀ ਫੀਸ $725 ਅਪਰੂਵ ਹੋ ਗਈ ਆ, ਪਰ ਉਸ ਤੋਂ ਬਾਅਦ ਕੁਝ ਨਹੀਂ ਮੈਨੂੰ ਆਇਆ ਜੀ। ਕਦੋਂ ਫਾਈਲ ਕੀਤਾ ਸੀਗਾ? ਜੂਨ 21 ਨੂੰ ਮੇਰੀ ਜਿਹੜੀ 725 ਫੀਸ ਆ ਉਹਨੇ ਲੈ ਲਈ ਆ। ਨਹੀਂ ਜੂਨ ਤਾਂ ਅਜੇ ਤਾਂ ਤੁਹਾਨੂੰ ਕਾਫੀ ਵੇਟ ਕਰਨੀ ਪੈਣੀ ਹੈ, ਤਾਂ ਕਾਫੀ ਲੰਬਾ ਟਾਈਮ। ਜੂਨ ਇਸੇ ਸਾਲ ਹੀ ਕੀਤੀ ਹੈ ਤੁਸੀਂ ਨਾ? ਹਾਂਜੀ 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 ਹਾਂਜੀ। ਸਿਟੀਜ਼ਨਸ਼ਿਪ ਸਾਲ ਤੱਕ ਤਾਂ ਕਈ ਥਾਵਾਂ ਤੇ ਵੇਟ ਨੇ। ਸੋ ਸਾਲ ਤਾਂ ਆਰਾਮ ਨਾਲ ਹੈ। ਅਜੇ ਤਾਂ USCIS ਦੇ 70% EMPLOYE ਜਿਹੜੇ ਛੁੱਟੀ ਤੇ ਜਾਣ ਲੱਗੇ ਆ, ਤੇ ਇਹਦੇ ਹੋ ਸਕਦਾ ਕੰਮ ਹੋਰ ਵੀ ਗਾਂਹ ਵੱਧ ਜਾਵੇ। ਹਾਂਜੀ। ਜਿਹੜਾ ਸੈਨ ਹੋਜ਼ੇ ਦਾ ਆਫਿਸ ਦਾ ਦੱਸ ਦਈਏ ਜਿੱਥੇ ਆਪਾਂ ਕੰਮ ਕਰਦੇ ਹਾਂ, 10 ਤੋਂ 18 ਮਹੀਨੇ ਦੀ ਵੇਟ ਹੈ ਸਿਟੀਜ਼ਨਸ਼ਿਪ ਦੀ। ਜੀ ਜੀ ਠੀਕ ਹੈ ਜੀ। ਠੀਕ ਹੈ ਜੀ। ਹਾਂਜੀ ਓਕੇ ਜੀ। ਥੈਂਕ ਯੂ। ਥੈਂਕ ਯੂ ਜੀ। ਤੇ ਬਾਕੀ ਜੇ ਕਿਸੇ ਨੇ ਹੁੰਦਾ ਤਾਂ USCIS ਦੀ ਵੈਬਸਾਈਟ ਤੇ ਜਾ ਕੇ ਪ੍ਰੋਸੈਸਿੰਗ ਟਾਈਮ ਜਿਹੜੇ ਉਹ ਚੈੱਕ ਕਰ ਸਕਦੇ ਹੁੰਦੇ ਆ ਇਸ ਦੇ ਅੰਦਰ। ਇੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਵੇਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈਗਾ ਜੀ, ਮੇਰੇ ਬ੍ਰਦਰ ਆ ਇੱਕ, ਉਹਨਾਂ ਨੇ ਨਾ ਆਪਣੇ ਇੱਕ ਉਹਨਾਂ ਦਾ ਫਰੈਂਡ ਇੰਡੀਆ ਤੋਂ ਆਇਆ ਸੀ ਤੇ ਉਹਦੀ ਉਹਨਾਂ ਨੇ ਉਹ ਭਰੀ ਸੀਗੀ, ਆਪਣੀ ਬੌਂਡ ਭਰਿਆ ਸੀ ਉਹਨਾਂ ਦਾ ਜੀ। ਤੇ ਉਹ ਆਏ ਸੀ ਆਪਣੇ 14 ਦੇ ਵਿੱਚ ਆਏ ਸੀ ਤੇ ਲਾਸਟ ਈਅਰ ਉਹਨਾਂ ਦਾ ਸੈਪਟੈਂਬਰ 19 ਚ ਕੇਸ ਡਿਨਾਈ ਹੋ ਗਿਆ ਸੀਗਾ ਜੀ। ਤੇ ਉਹਨਾਂ ਨੇ ਹੁਣ ਸੈਕਿੰਡ ਉਹ ਕੀਤੀ ਆ ਗਈ, ਉਹਨਾਂ ਨੇ ਜਿਵੇਂ ਦੁਬਾਰਾ ਭਰਿਆ ਤੇ ਪਰ ਉਹ ਥੋੜਾ ਸਾਨੂੰ ਤੰਗ ਕਰ ਰਿਹਾ ਵਾ, ਤੇ ਉਹਦੀ ਅਸੀਂ ਕਿੰਨਾ ਚਿਰ ਅਸੀਂ ਬੌਂਡ ਆ ਜੀ ਉਹਦੇ ਵਿੱਚ, ਬੌਂਡ ਦੇ ਵਿੱਚ ਅਸੀਂ ਵਾਪਸ ਲੈ ਸਕਦੇ ਹੋ? ਤੁਸੀਂ ਆਫਿਸ ਨਾਲ ਕੰਟੈਕਟ ਕਰਕੇ ਦੇਖ ਲਓ, ਦਿੰਦੇ ਨਹੀਂ ਵਾਪਸ ਉੱਦਾਂ ਜਦ ਤੱਕ ਬੰਦਾ ਫਿਰ ਡਿਪਾਰਟ ਨਹੀਂ ਕਰਦਾ ਨਾ। ਹੁਣ ਉਹਦਾ ਪਤਾ ਤਾਂ ਹੈ ਨਹੀਂ ਉਹਨੇ ਆਉਣਾ ਜਾਣਾ ਕਿ ਇੱਥੇ ਰੁਕਣਾ ਹੈ ਨਾ, ਡਿਨਾਈ ਹੋਣ ਤੋਂ ਬਾਅਦ ਵੀ। ਨਹੀਂ ਉਹ ਜੀ ਉਹ ਕਹਿ ਰਿਹਾ ਵਾ ਵੀ ਮੈਂ ਕੈਨੇਡਾ ਭੱਜ ਜਾਣਾ ਜਾਂ ਕਿੱਦਾਂ ਨਾ। ਹਾਂ ਫਿਰ ਉਹ ਤੁਹਾਨੂੰ ਉਹਨਾਂ ਨੂੰ ਪ੍ਰੂਫ ਦੇਣਾ ਪੈਣਾ। ਹੁਣ ਕਿੱਦਾਂ ਪਤਾ ਲੱਗੂ ਇਮੀਗ੍ਰੇਸ਼ਨ ਨੂੰ ਕਿ ਕੈਨੇਡਾ ਚਲਾ ਗਿਆ, ਕਿੱਥੇ ਚਲਾ ਗਿਆ ਨਾ। ਤੁਸੀਂ ਸਾਰਾ ਜਿਹੜਾ ਬੌਂਡ ਵਾਲੇ ਉਹਨਾਂ ਨੂੰ ਜਦੋਂ ਪ੍ਰੂਫ ਵਗੈਰਾ ਦਿਓਗੇ ਕਿ US ਛੱਡਦਾ ਬੰਦੇ ਨੇ, ਤੇ ਫਿਰ ਤੁਹਾਡੀ ਉਹ ਕਾਰਵਾਈ ਅੱਗੇ ਪਾ ਸਕਦੇ ਨੇ। ਤੇ ਜਿੰਨੇ ਚਿਰ ਤੱਕ ਜੇ ਉਹ US ਦੇ ਵਿੱਚ ਟਿਕਿਆ ਉਨੀ ਦੇਰ ਤੱਕ ਬੌਂਡ ਨਹੀਂ ਵਾਪਸ। ਬੌਂਡ ਦਾ ਪਰਪਸ ਕੀ ਹੁੰਦਾ? ਜਿੱਦਾਂ ਬੇਲ ਹੁੰਦੀ ਨਾ ਸਾਡੀ, ਕਿ ਬੰਦਾ ਪੈਸੇ ਇੰਨੇ ਕੁ ਪਾਓ ਕਿ ਭਗੌੜਾ ਨਾ ਹੋਵੇ, ਕਿ ਕੋਰਟ ਦੀਆਂ ਪੇਸ਼ੀਆਂ ਪੁੱਛੀਆਂ ਲਾਉਂਦਾ ਰਹੇ ਜਦੋਂ ਰਿਮੂਵਲ ਸਾਰੀਆਂ ਰਿਕੁਆਇਰਮੈਂਟ ਫੁੱਲਫਿਲ ਕਰੇ। ਜੇ ਨਹੀਂ ਫੁੱਲਫਿਲ ਕਰਦਾ ਤੇ ਉਹ ਕੀ ਹੈ ਕਿ ਤੁਹਾਡੇ ਪੈਸੇ ਰੱਖ ਲੈਣੇ ਉਹਨਾਂ ਨੇ। ਜੀ ਜੀ। ਬੇਸਿਕਲੀ ਆਰਥਿਕ ਤੌਰ ਹੁਣ ਜਿੱਦਾਂ ਇਹ ਦੱਸ ਰਹੇ ਕਿ ਕੇਸ ਡਿਨਾਈ ਹੋ ਗਿਆ, ਇਸੇ ਚੀਜ਼ ਨੂੰ ਤਾਂ ਬੌਂਡ ਰੱਖਿਆ ਉਹਨਾਂ ਨੇ ਕਿ ਜਿਹਦਾ ਅਪਰੂਵ ਹੋ ਗਿਆ ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ, ਬੌਂਡ ਵਾਪਸ ਮੋੜ ਦੇਣਾ। ਬਿਲਕੁਲ। ਹੁਣ ਦੇਖਣਾ ਉਹਨਾਂ ਨੇ ਕਿ ਜਾਊਗਾ ਕਿ ਕਿੱਦਾਂ। ਜੇ ਰਿਪੋਰਟ ਕਰ ਸਕਦੇ ਹੋਏ ਉਹਨੂੰ ਆਪ ਘਲਤਾ ਫਿਰ ਤਾਂ ਇਹਨਾਂ ਦਾ ਮੁੱਲ ਫਿਰ ਦੇਊਗੇ। ਤੇ ਜੇ ਉਹ ਭੱਜ ਗਿਆ ਤਾਂ ਫਿਰ ਇਹਨਾਂ ਦੇ ਉੱਤੇ ਬਰਡਨ ਆਫ ਪ੍ਰੂਫ ਆ ਵੀ ਫਿਰ ਵੀ ਤੁਸੀਂ ਪ੍ਰੂਫ ਕਰਨਾ ਆ ਵੀ ਕਿੱਦਾਂ ਸ਼ੋ ਕਰੂਗੇ ਕੈਨੇਡਾ 'ਚ ਬੈਠਾ ਆ। ਜੀ ਇਹ ਹੁਣ ਦੇਖੋ ਭਾਜੀ ਤੁਸੀਂ ਕਸੂਤੇ ਫਸੇ ਆ। ਹੁਣ ਅਜਿਹੀਆਂ ਚੀਜ਼ਾਂ ਦੇ ਕਰਕੇ ਜਗਵੀਰ ਜੀ ਲੋਕਾਂ ਦਾ ਭਰੋਸਾ ਤੇ ਟੁੱਟਦਾ ਆ। ਇਹਦੇ ਵਿੱਚ ਤਾਂ ਕੋਈ ਦੋਰਾ ਨਹੀਂ। ਇੱਕ ਦੂਜੇ ਦੇ ਉੱਤੋਂ ਭਾਈ ਜੇ ਕੋਈ ਤੁਹਾਡੀ ਮਦਦ ਕਰ ਰਿਹਾ ਆ, ਉਹਦੀ ਮਦਦ ਉਹਦੇ ਪਿੱਠ ਪਿੱਛੇ ਛੁਰਾ ਨਾ ਜਿਹੜਾ ਤੁਸੀਂ ਖੋਬੋ, ਇਦਾਂ ਨਹੀਂ ਕਰਨਾ ਚਾਹੀਦਾ। ਉਹ ਤਾਂ ਹੁਣ ਨਾਮ ਹੀ ਜਿੱਦਾਂ ਰੱਖਿਆ ਬੌਂਡ, ਗਰੰਟਰ, ਗਰੰਟੀ। ਗਰੰਟੀ ਇਸੇ ਚੀਜ਼ ਦੀ ਤਾਂ ਗਰੰਟੀ ਲੈ ਰਹੇ ਆ ਵੀ ਬੰਦਾ ਭੱਜੇ ਨਾ। ਜੀ ਗੁਰਮੀਤ ਜੀ ਸਤਿ ਸ਼੍ਰੀ ਅਕਾਲ ਜੀ। ਗੁਰਮੀਤ ਸਿੰਘ। ਗੁਰਮੀਤ। ਅਗਲੇ ਕਾਲਰ ਸੁਖਵਿੰਦਰ ਕੌਰ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪਹਿਲਾਂ ਤਾਂ ਮੈਂ ਤੁਹਾਡਾ ਦੋਨਾਂ ਵੀਰਾਂ ਦਾ ਧੰਨਵਾਦ ਕਰਨਾ ਮੰਗਦੀ ਕਿ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ। ਥੈਂਕ ਯੂ ਜੀ। ਤੁਸੀਂ ਬਹੁਤ ਅੱਛੀ ਇਨਫੋਰਮੇਸ਼ਨ ਦਿੰਦੇ ਹੋ। ਤੇ ਦੂਜਾ ਵੀਰ ਜੀ ਮੇਰਾ ਜਗਵੀਰ ਨੂੰ ਸਵਾਲ ਇਹ ਚੀਜ਼ ਹੈ ਕਿ ਮੇਰੀ ਫਰੈਂਡ ਹੈ, ਮਤਲਬ ਕਿ ਉਹਦਾ ਹਸਬੈਂਡ ਟਾਈਮ ਕਾਫੀ ਦੇਰ ਹੋ ਗਈ, ਉਹ ਹੁਣ ਜਿਹਦਾ ਸਿਟੀਜ਼ਨ ਵੀ ਹੈ ਤੇ ਪਰ ਉਹ ਪਹਿਲਾ ਸਵਾਲ ਇਹ ਹੈ ਕਿ ਉਹ ਵਾਈਫ ਦਾ ਨਾ ਘਰ ਜਿਹੜਾ ਸੀ ਉਹਦਾ ਕੋਈ ਵਿਆਹ ਤੋਂ ਪਹਿਲਾਂ ਦਾ ਸੀਗਾ ਜੀ, ਤੇ ਉਹ ਫਿਰ ਹੁਣ ਉਹਨਾਂ ਦੀ ਨਾ ਜਿੱਦਾਂ ਡਾਈਵੋਰਸ ਚੱਲ ਰਿਹਾ ਹੈ ਤੇ ਉਹ ਪਹਿਲਾਂ ਹਸਬੈਂਡ ਨੇ ਲਿੱਤੇ ਸੀਗੇ ਆਪਣੇ ਕੀ ਕਹਿੰਦੇ ਨੇ ਚਾਰਜਸ ਵਾਈਫ ਦੇ ਅਗੇਂਸਟ, ਉਹ ਤਾਂ ਕੋਰਟ ਨੇ ਨਾ ਉਹਦੇ ਕੀਤੇ ਨਹੀਂ ਪ੍ਰੂਫ, ਤਾਂ ਜਦੋਂ ਵਾਈਫ ਨੇ ਕੀਤੇ ਉਹ ਉਹਨਾਂ ਦੇ ਕਰ ਦਿੱਤੇ ਜੀ। ਤੇ ਹੁਣ ਉਹ ਜਿਹੜਾ ਹਸਬੈਂਡ ਹੈ ਉਹਦੇ ਨਾ ਜਿੱਦਾਂ ਫੈਮਿਲੀ ਦੇ ਜਿੱਦਾਂ ਹੁਣ ਪਟੀਸ਼ਨਾਂ ਨਿਕਲੀਆਂ ਆ ਜੀ, ਤੇ ਕੀ ਉਹ ਉਹਦੇ ਵਿੱਚ ਜਿਹੜਾ ਉਹ ਘਰ ਵਗੈਰਾ ਉਹ ਸ਼ੋ ਪਤਾ ਨਾਮ ਨਹੀਂ ਹੈਗਾ ਘਰ ਦੇ ਵਿੱਚ, ਕਿ ਉਹ ਸੈਪਰੇਟ ਰਹਿੰਦੇ ਆ, ਹੁਣ ਕੀ ਉਹ ਸ਼ੋ ਕਰ ਸਕਦਾ ਵੀ ਮੇਰੇ ਕੋਲ ਪ੍ਰਾਪਰਟੀ ਹੈਗੀ ਆ ਘਰ ਦੀ, ਵੀ ਮੈਂ ਮਤਲਬ ਕਿ ਵੀ ਉਹਨਾਂ ਨੂੰ ਉੱਥੇ ਰੱਖੂਗਾ? ਆਪਣੀ ਪ੍ਰਾਪਰਟੀ ਸ਼ੋ ਕਰ ਸਕਦਾ, ਜੇ ਉਹਦਾ ਨਾਮ ਨਹੀਂ ਹੈਗਾ ਉਹ ਨਹੀਂ ਸ਼ੋ ਕਰ ਸਕਦਾ। ਹਾਂਜੀ ਉਹਦੇ ਵਿੱਚ ਉਹਦਾ ਨਾਮ ਨਹੀਂ ਹੈਗਾ, ਨਹੀਂ ਕਰ ਸਕਦਾ ਬਿਲਕੁਲ। ਤੇ ਫਿਰ ਉਹਦੇ ਜਿਹੜੀ ਵਾਈਫ ਦੇ ਕੋਈ ਉਹਦਾ ਤਾਂ ਨਹੀਂ ਕੋਈ ਜਿੱਦਾਂ ਉਹਦੇ ਜਿਹੜੇ ਹੈਗੇ ਆ ਟੈਕਸ ਪੇਪਰ ਉਹ ਤਾਂ ਨਹੀਂ ਉਹ ਨਾਲ ਲਾ ਸਕਦਾ? ਜਿਹੜੇ ਜੁਆਇੰਟ ਟੈਕਸਸ ਆ ਉਹ ਲਾ ਸਕਦਾ, ਆਪਣੀ ਵਾਲੀ ਇਨਕਮ ਪੋਰਸ਼ਨ ਲਾ ਸਕਦਾ। ਜੁਆਇੰਟ ਦਾ ਮਤਲਬ ਇਹੀ ਹੈ ਕਿ ਦੋਨਾਂ ਦੇ ਸਾਂਝੇ ਆ। ਅੱਛਾ ਨਹੀਂ, ਅੱਛਾ ਜਿਹਨੇ 3 ਸਾਲ ਹੋ ਗਏ ਹੁਣ ਤਾਂ ਸੈਪਰੇਟ ਆ। ਸੈਪਰੇਟ ਦਾ ਕੋਈ ਫਰਕ ਨਹੀਂ ਹੈਗਾ। ਸੈਪਰੇਟ ਦਾ ਤਾਂ ਕੀ ਹੈ, ਸ਼ਾਮ ਨੂੰ ਮਿਲਣ ਜਾ ਕੇ ਹੈ ਨਾ ਇਮੀਗ੍ਰੇਸ਼ਨ, ਉਹਦੇ ਵਿੱਚ ਤਾਂ ਨਹੀਂ ਪਊਗੀ।
ਅੱਛਾ ਜੀ, ਅੱਛਾ। ਤਾਂ ਫਿਰ ਮਤਲਬ ਵਾਈਫ ਦੀ ਮਤਲਬ ਕੋਈ ਰਿਸਪੌਂਸਿਬਿਲਿਟੀ ਨਹੀਂ ਉਹਦੇ ਵਿੱਚ ਹੋਏਗੀ ਉਹਨਾਂ ਦੀ? ਸੈਪਰੇਸ਼ਨ ਤੇ ਡਿਵੋਰਸ ਵਿਆਹ ਨੂੰ ਟਰਮੀਨੇਟ ਕਰਦਾ। ਸੈਪਰੇਸ਼ਨ ਤਾਂ ਇੱਦਾਂ ਕਿ ਸਾਡੀ ਬਣਦੀ ਨਹੀਂ, ਪਰ ਆਪਾਂ ਗੱਡੀ ਚਲਾਉਣੀ ਆਪਣੀ ਇਕੱਠੇ ਹੀ, ਤੇ ਸੈਪਰੇਸ਼ਨ ਦਾ ਨਹੀਂ ਫਰਕ ਪੈਂਦਾ ਇਮੀਗ੍ਰੇਸ਼ਨ ਨੂੰ। ਨਹੀਂ ਨਾ, ਡਾਈਵੋਰਸ ਵੀ ਨਾਲ ਦੀ ਨਾਲ ਚੱਲ ਰਿਹਾ ਹੈ ਨਾ, ਪਰ ਚੱਲਦਾ ਕਿ ਉਹਦਾ ਐਂਡ 'ਚ ਬੰਦਾ ਵਾਪਸ ਲੈ ਲੈਂਦਾ ਐਂਡ ਮੂਮੈਂਟ 'ਚ। ਹੁਣ ਫੈਮਿਲੀ ਦੇ ਮਸਲਿਆਂ 'ਚ ਨਹੀਂ ਪੈਂਦੀ ਇਮੀਗ੍ਰੇਸ਼ਨ। ਅੱਛਾ ਜੀ, ਠੀਕ ਹੈ ਜੀ, ਥੈਂਕ ਯੂ ਜੀ। ਓਕੇ ਜੀ। ਜੀ ਇੱਕ ਜਿਹੜਾ ਸਵਾਲ ਆ ਰਿਹਾ ਆ ਕਾਫੀ ਵੀ 485 ਦੀਆਂ ਇੰਟਰਵਿਊਜ਼ ਕਿਹੜੇ ਦਿਨ ਦੀਆਂ ਜਾਂ ਕਿਹੜੇ ਮਹੀਨੇ ਦੀਆਂ ਜਿਹੜੀਆਂ ਚੱਲ ਰਹੀਆਂ, ਕਦੋਂ ਦੀਆਂ ਚੱਲ ਰਹੀਆਂ? 485 ਜੀ ਬੜੇ ਸਾਰੀਆਂ ਕੈਟੇਗਰੀ ਨੂੰ ਲੱਗਦਾ ਹੈ, ਅਸਾਈਲਮ ਤੋਂ ਲੈ ਕੇ ਐਮਪਲੋਇਮੈਂਟ ਤੋਂ ਲੈ ਕੇ ਸਾਰੇ। ਹੁਣ ਸਪੈਸੀਫਿਕ ਦੱਸਣਾ ਪੈਣਾ ਕਿਹੜੇ ਵਾਲੇ ਦੀ ਪੁੱਛ ਰਹੇ ਹੋ। ਜੀ ਜੀ, ਠੀਕ ਹੈ ਜੀ। ਅਗਲੇ ਜਿਹੜੇ ਜੀ ਕਾਲਰ ਆਪਣੇ ਨਾਲ ਜੁੜੇ ਨੇ, ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੁੱਛਣਾ ਸੀ ਕਿ ਵੇਵਰ ਨੂੰ ਕਿੰਨਾ ਟਾਈਮ ਲੱਗਦਾ ਹੈ? ਇੰਟਰਵਿਊ ਹੋਈ ਆ। ਕਿਹੜੇ ਵੇਵਰ ਦੀ ਗੱਲ ਕਰ ਰਹੇ? ਹਾਂਜੀ, ਜਿਹਦਾ 10 ਸਾਲ ਦਾ ਆਊਟ ਸੀਗਾ ਤੇ 601 601A ਦੀ ਗੱਲ ਕਰ ਰਹੇ ਕਿ? ਹਾਂਜੀ, ਵੇਵਰ ਦੀ। ਠੀਕ ਹੈ, ਹਾਂਜੀ, ਮੈਂ ਦੱਸ ਦਿੰਦਾ ਤੁਹਾਨੂੰ। ਜਿਹੜਾ 601A ਵੇਵਰ ਹੈ, ਪਹਿਲਾਂ ਜਿਹੜਾ ਐਡਵਾਂਸ 'ਚ ਆਪਾਂ ਫਾਈਲ ਕਰਦੇ ਹਾਂ ਉਹਨੂੰ 15 ਮਹੀਨੇ ਲਗਾ ਰਹੇ ਨੇ ਇਸ ਵੇਲੇ। ਅਤੇ ਜਿਹੜਾ ਬੰਦਾ ਆਲਰੇਡੀ ਆਊਟ ਹੈਗਾ ਅਤੇ ਉੱਥੇ ਜਾ ਕੇ ਜਿਹੜਾ ਕੌਂਸੂਲੇਟ ਦੇ ਵਿੱਚ ਜਾ ਕੇ 601 ਫਾਈਲ ਕਰਦਾ ਹੈ, ਉਹਨੂੰ ਇਹ ਲਗਾ ਰਹੇ ਨੇ 6 ਮਹੀਨੇ। ਜੀ, ਇਹ ਨੋਟ ਕਰ ਲਓ। 485 ਮੈਰਿਜ ਬੇਸ ਇੰਟਰਵਿਊਜ਼ ਦਾ ਪੁੱਛਦੇ ਸੀਗੇ ਜੀ, ਉਹਨਾਂ ਦੀਆਂ ਇੰਟਰਵਿਊਜ਼ ਵਗੈਰਾ ਚੱਲ ਰਹੀਆਂ ਨੇ ਨਾ? ਚੱਲ ਰਹੀਆਂ, ਬਿਲਕੁਲ ਚੱਲ ਰਹੀਆਂ। ਪਰ ਇਹ ਸਲੋ ਡਾਊਨ ਹੋ ਸਕਦੀਆਂ ਜੇ USCIS ਦੇ ਐਕਚੁਅਲ ਦੇ ਵਿੱਚ ਇਸ ਮਹੀਨੇ ਦੇ ਐਂਡ ਦੇ ਵਿੱਚ ਉਹ ਬੰਦ ਹੁੰਦਾ ਹੈ। ਜਿਹੜੀ ਹੁਣ ਜਿੱਦਾਂ ਕੈਲੀਫੋਰਨੀਆ ਸਰਵਿਸ ਸੈਂਟਰ ਹੈ, ਉਹਦੀ ਪ੍ਰੋਸੈਸਿੰਗ ਟਾਈਮ ਉਹਨਾਂ ਨੇ 9 ਤੋਂ 36 ਮਹੀਨੇ ਦੱਸੀ ਹੈ। ਦੇਖੋ ਕਿੱਡੀ ਵੱਡੀ ਰੇਂਜ ਦਿੱਤੀ। ਰੇਂਜ ਬਹੁਤ ਜ਼ਿਆਦਾ ਹੈ, ਸੋ ਕਿਹਾ ਨਹੀਂ ਜਾ ਸਕਦਾ। ਕਿਹਾ ਨਹੀਂ ਜਾ ਸਕਦਾ, ਕਾਫੀ ਸਲੋ ਹੈ। ਜੀ ਜੀ। ਅਤੇ ਅਗਲੇ ਜਿਹੜੇ ਕਾਲਰ ਨੇ, ਕੁਲਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਆਏ ਆ ਇੱਥੇ ਜੂਨ 27 ਨੂੰ ਆਏ ਸੀਗੇ ਤੇ ਉਹਨਾਂ ਦਾ ਗ੍ਰੀਨ ਕਾਰਡ ਆ ਗਿਆ 2 ਸਾਲ ਦਾ ਉਹਨਾਂ ਦਾ, ਪਰ ਉਹਨਾਂ ਦਾ 10 ਸਾਲ ਦਾ ਹੀ ਆ ਗਿਆ। ਜੂਨ 27 ਤੋਂ ਇਸ਼ੂ ਹੋਇਆ ਵਾ 20 ਵਿੱਚ, ਤੇ ਜੂਨ 27 30 ਚ ਐਕਸਪਾਇਰ ਹੋਣਾ। 10 ਸਾਲ ਦਾ ਇੱਕ ਵਾਰ ਵੀ ਆ ਗਿਆ ਵੀ 2 ਸਾਲ ਦਾ। ਮੈਂ ਸੁਣਿਆ ਤੁਸੀਂ ਕਹਿੰਦੇ ਸੀ ਨਾ 2 ਸਾਲ ਦਾ ਆਉਂਦਾ ਹੁੰਦਾ ਵਾ। ਤੁਹਾਡੇ ਵਿਆਹ ਨੂੰ 2 ਸਾਲ ਹੋ ਗਏ? ਵਿਆਹ ਨੂੰ ਤਾਂ ਹਾਂਜੀ ਭਾਜੀ 2 ਸਾਲ ਤੋਂ ਉੱਤੇ ਹੀ ਹੋ ਗਿਆ। ਬਸ ਤਾਂ ਹੀ ਆਇਆ। 2018 ਚ ਹੋਇਆ ਸੀਗਾ, 24 ਜਨਵਰੀ ਨੂੰ 2018 ਚ। ਹਾਂਜੀ, ਨਹੀਂ ਠੀਕ ਹੈ। 2 ਸਾਲ ਤੋਂ ਉੱਤੇ ਦਾ ਵਿਆਹ ਹੋ ਗਿਆ, ਇਮੀਗ੍ਰੇਸ਼ਨ ਪੂਰਾ ਹੱਕ ਉਹਨਾਂ ਨੂੰ ਦੇ ਸਕਦੀ ਹੈ ਜੀ। ਬਹੁਤ ਵਾਰੀ ਹੁੰਦਾ ਵੀ ਹੈ। ਟੈਨਸ਼ਨ ਲੱਗੀ ਪਈ ਸੀ ਵੀ 2 ਸਾਲ ਦਾ ਹੋਣਾ ਵੀ 10 ਸਾਲ ਦਾ ਕਿੱਦਾਂ ਆ ਗਿਆ। ਆਪਾਂ ਨਾ ਕਈ ਵਾਰੀ ਦੇਖਦੇ ਹਾਂ ਕਿ ਸਾਡਾ ਇੱਕ ਕਲਾਇੰਟ ਸੀਗਾ, ਉਹਦਾ ਗ੍ਰੀਨ ਕਾਰਡ ਉਹਨਾਂ ਨੇ ਪਹਿਲਾਂ ਦੇ ਦਿੱਤਾ 10 ਸਾਲ ਦਾ ਸਿੱਧਾ ਹੀ, ਅਤੇ ਬਾਅਦ 'ਚ ਜਦੋਂ 7ਵੇਂ ਸਾਲ ਉਹਨਾਂ ਨੇ ਸਿਟੀਜ਼ਨਸ਼ਿਪ ਫਾਈਲ ਕੀਤੀ, ਉਦੋਂ ਕਹਿੰਦੇ ਕਿ ਸਾਡੇ ਕੋਲ ਗਲਤੀ ਹੋ ਗਈ, ਆਪਾਂ ਤੁਹਾਡਾ ਗ੍ਰੀਨ ਕਾਰਡ ਕੈਂਸਲ ਕਰਨਾ, ਤੁਸੀਂ ਹਾਂਜੀ ਤੁਸੀਂ ਦੁਬਾਰਾ ਜਾ ਕੇ ਰਿਮੂਵਲ ਆਫ ਕੰਡੀਸ਼ਨ ਫਾਈਲ ਕਰੋ। ਇੱਦਾਂ ਵੀ ਹੋ ਜਾਂਦਾ ਹੈ। ਹਾਂਜੀ, ਇਮੀਗ੍ਰੇਸ਼ਨ ਵੀ ਗਲਤੀਆਂ ਵਾਲੇ, ਚਲੋ ਬੰਦੇ ਨੇ, ਇਨਸਾਨ ਨੇ ਗਲਤੀਆਂ ਕਿਤੋਂ ਵੀ ਜਿਹੜੀਆਂ ਉਹ ਹੋ ਸਕਦੀਆਂ ਨੇ। ਇੱਕ ਯੂ ਵੀਜ਼ੇ ਬਾਰੇ ਕਾਫੀ ਪੁੱਛ ਰਹੇ ਨੇ ਵੀ ਉਸ ਦੇ ਬਾਰੇ ਕੀ ਅਪਡੇਟ ਹੈਗੀ ਆ। ਇੱਕ ਪੁੱਛ ਰਹੇ ਸੀਗੇ ਵੀ ਯੂ ਵੀਜ਼ੇ ਦੇ ਅਧੀਨ ਜੇ ਕਿਸੇ ਨੇ ਪਾਸਪੋਰਟ ਅਪਲਾਈ ਕਰਨਾ ਹੁੰਦਾ ਆ, ਉਹਦਾ ਕੀ ਪ੍ਰੋਸੈਸ ਆ? ਪਾਸਪੋਰਟ ਤਾਂ ਤੁਹਾਡਾ ਜਿਹੜਾ ਹੈਗਾ ਉਹ US ਗਵਰਨਮੈਂਟ ਦਾ ਤੁਹਾਨੂੰ ਜਦੋਂ ਸਿਟੀਜ਼ਨ ਬਣੋਗੇ ਉਦੋਂ ਹੀ ਦਊਗੀ। ਜਿਹੜਾ ਤੁਹਾਡਾ ਦੂਜਾ ਵਾਲਾ ਪਾਸਪੋਰਟ ਆ ਉਹ ਤੁਹਾਡੇ ਇੰਡੀਅਨ ਗਵਰਨਮੈਂਟ ਦੇ ਨਾਲ ਹੀ, ਉਹਨਾਂ ਨੂੰ ਯੂ ਵੀਜ਼ੇ ਦਾ ਜਾਂ ਇੱਦਾਂ ਕਿਸੇ ਨਾਲ ਲੈਣਾ ਦੇਣਾ ਨਹੀਂ ਜੀ। ਜ਼ਿਆਦਾਤਰ ਉਹ ਪੁੱਛਦੇ ਨੇ ਕਿ ਸ਼ੋਅ ਕਰੋ ਕਿ ਤੁਸੀਂ ਕਿਸੇ ਪੱਕੇ ਸਟੇਟਸ 'ਚ ਹੈਗੇ ਹੋ। ਠੀਕ ਹੈ। ਵਰਕ ਪਰਮਿਟ ਜਿਹੜਾ ਬੰਦਾ ਯੂਜ਼ਲੀ ਇਦਾਂ ਦੀਆਂ ਚੀਜ਼ਾਂ। ਬਾਕੀ ਫਿਰ ਕਹਿਣਾ ਤਾਂ ਨਹੀਂ ਚਾਹੀਦਾ, ਪਰ ਆਪਾਂ ਸੁਣਿਆ ਕਿ ਇੱਧਰੋਂ ਉੱਧਰੋਂ ਕਰਕੇ ਇੰਡੀਅਨ ਜਿਹੜਾ ਕੌਂਸੂਲੇਟ ਹੈ ਕਰ ਦਿੰਦਾ ਪਾਸਪੋਰਟ। ਜੇ ਤੁਹਾਡਾ ਨਹੀਂ ਹੁੰਦਾ, ਜਦੋਂ ਤੁਹਾਨੂੰ ਯੂ ਵੀਜ਼ਾ ਗ੍ਰਾਂਟ ਹੋਊਗਾ, ਉਹ 4 ਸਾਲ ਦਾ ਗ੍ਰਾਂਟ ਹੋਊਗਾ, ਨਾਲ ਤੁਹਾਨੂੰ ਵਰਕ ਪਰਮਿਟ ਮਿਲੂਗਾ। ਤੇ ਫਿਰ ਤੁਸੀਂ ਬਾਏ ਲਾਅ ਉਹਨਾਂ ਨੂੰ, ਕੌਂਸੂਲੇਟ ਵਾਲਿਆਂ ਨੂੰ ਕਹਿ ਸਕਦੇ ਹੋ ਕਿ ਮੈਂ ਇੱਥੇ ਲੀਗਲੀ ਹਾਂ, ਮੇਰੇ ਕੋਲ ਵਰਕ ਆਥੋਰਾਈਜ਼ੇਸ਼ਨ ਹੈ ਤੇ ਮੇਰਾ ਰੀਨਿਊ ਕਰ ਦਿਓ ਜੀ। ਤੇ ਉੱਦਾਂ ਯੂ ਵੀਜ਼ੇ ਦਾ ਕੀ ਡੇਟਸ ਵਗੈਰਾ ਜਿਹੜੀਆਂ ਚੱਲ ਰਹੀਆਂ ਜੇ ਤੁਹਾਡੇ ਕੋਲ ਹੈ ਇਸ ਟਾਈਮ ਸਾਹਮਣੇ? ਹਾਂਜੀ, ਜਿਹੜਾ ਪ੍ਰੋਸੈਸਿੰਗ ਟਾਈਮ ਉਹਨਾਂ ਦਾ ਹੈਗਾ 60 ਮੰਥਸ, ਮਤਲਬ ਕਿ 5 ਸਾਲ ਦੀ ਪ੍ਰੋਸੈਸਿੰਗ ਟਾਈਮ ਚੱਲ ਰਹੀ ਹੈ ਉਹਨਾਂ ਦੀ ਜੀ। ਤੇ ਪ੍ਰੋਸੈਸਿੰਗ ਟਾਈਮ ਤੋਂ ਇਲਾਵਾ ਜਿਹੜੀ ਵੇਟ ਟਾਈਮ ਉਹ ਸਾਰਾ ਕੁਝ ਅਲੱਗ ਹੈ ਕਿ ਕਦੋਂ ਨੰਬਰ ਆਉਣਾ, ਕਦੋਂ ਕਰੰਟ ਹੋਣਾ। ਜਦੋਂ ਰਿਸਿਪਟ ਡੇਟ ਜਿਹੜੀ ਉਹਨਾਂ ਨੇ ਮੋਹਰੇ ਲਿਖੀ ਹੁੰਦੀ, ਉਹਦਾ ਕੀ ਮਤਲਬ ਹੁੰਦਾ? ਉਹ ਪ੍ਰਾਇੋਰਟੀ ਡੇਟ ਹੁੰਦੀ? ਉਹ ਪ੍ਰਾਇੋਰਟੀ ਡੇਟ ਹੁੰਦੀ ਆ, ਉਹ ਤੁਹਾਡਾ ਨੰਬਰ ਤੈਅ ਕਰਦੀ ਹੈ ਲਾਈਨ ਦੇ ਵਿੱਚ। ਠੀਕ ਹੈ ਜੀ ਜੀ। ਤੇ ਰਾਈਟ ਨਾਓ ਕਿਹੜੇ ਮਹੀਨਾ ਚੱਲ ਰਿਹਾ ਹੈ ਸਾਲ? ਇਹਦਾ ਤਕਰੀਬਨ ਕੋਈ ਔਨ ਐਵਰੇਜ ਜਿਹੜੀ ਯੂ ਵੀਜ਼ੇ ਦੀ ਵੇਟ ਹੈ 7 ਤੋਂ 8 ਸਾਲ, ਇਹ ਮਤਲਬ ਵੱਧਦੀ ਜਾ ਰਹੀ ਹੈ ਟਾਈਮ ਦੇ ਨਾਲ ਐਵਰੀਵੇਅਰ। ਜਦੋਂ ਮੈਂ ਸ਼ੁਰੂ ਕੀਤਾ ਸੀਗਾ ਉਦੋਂ 2 ਸਾਲ ਸੀਗੀ, ਕਰਦੇ 5 ਸਾਲ, ਹੁਣ 7-8 ਸਾਲ ਤੇ ਪਹੁੰਚ ਗਈ ਹੈ ਜੀ। ਅਗਲੇ ਕਾਲਰ ਨੇ ਸੁਖ ਸਿੰਘ, ਸਤਿ ਸ਼੍ਰੀ ਅਕਾਲ। ਸੁਖ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਲਾਸਟ ਵੀਕ ਵੀ ਤੁਹਾਨੂੰ ਕਾਲ ਕੀਤੀ ਸੀਗੀ, ਆਪਣੇ ਭਾਜੀ ਉਹਨਾਂ ਕੋਲ ਸਵਾਲ ਪੁੱਛਿਆ ਸੀ। ਮੇਰੀ ਵਾਈਫ ਜਿਹੜੀ ਨਿਊਜ਼ੀਲੈਂਡ 'ਚ ਹੈ ਤੇ ਇਹਨਾਂ ਨੇ ਕਿਹਾ ਸੀ ਉਹਦਾ ਫਿਆਂਸੇ ਵੀਜ਼ਾ ਅਪਲਾਈ ਕਰ ਦਵਾਂ ਨਾ ਜੀ। ਤੇ ਮੈਂ ਸਿਰਫ ਇਹੀ ਕੁਐਸਚਨ ਪੁੱਛਣਾ ਸੀ ਕਿ ਮੈਂ ਜੇ ਵਾਈਫ ਦਾ ਫਿਆਂਸੇ ਵੀਜ਼ਾ ਨਹੀਂ ਹੋ ਸਕਦਾ ਭਾਜੀ? ਨਹੀਂ, ਆਈ ਮੀਨ ਮੇਰਾ ਇੰਡੀਅਨ ਰਿਲੀਜਨ ਦੇ ਹਿਸਾਬ ਨਾਲ ਵਿਆਹ ਹੋਇਆ, ਸਾਡਾ ਮੈਰਿਜ ਰਜਿਸਟਰ ਨਹੀਂ ਹੋਈ ਹੈਗੀ।
ਜੀ ਤੁਸੀਂ ਨਾ ਜਿਹੜੀ ਇਮੀਗ੍ਰੇਸ਼ਨ ਹੈ ਉਹ ਇਸ ਨੂੰ ਆਬਜੈਕਸ਼ਨ ਕਰਦੀ ਹੈ। ਜੇ ਤੁਹਾਡਾ ਇੰਡੀਅਨ ਉਹਦੇ ਅਕੋਰਡਿੰਗ ਵਿਆਹ ਹੋਇਆ ਹੈਗਾ, ਉਹ ਇਮੀਗ੍ਰੇਸ਼ਨ ਪਰਪਸ ਲਈ ਵਿਆਹ ਨਹੀਂ ਮੰਨੂਗਾ, ਪਰ ਉੱਤੇ ਫਿਆਂਸੇ ਵੀਜ਼ੇ 'ਤੇ ਉਹ ਕਾਫੀ ਆਬਜੈਕਸ਼ਨ ਪਾਉਂਦੇ ਨੇ, ਕਿਉਂਕਿ ਰਿਲੀਜੀਅਸ ਵੈਡਿੰਗ ਤੁਸੀਂ ਕਰ ਲਈ ਹੈ। ਹਾਂਜੀ, ਬੈਸਟ ਵੇ ਕੀ ਹੈ ਜੀ? ਬੈਸਟ ਵੇ ਤਾਂ ਇਹੀ ਹੈ ਕਿ ਫਿਆਂਸੇ ਵੀਜ਼ਾ ਕਰਕੇ ਪੰਗਾ ਨਾ ਲਿਓ ਫਿਰ, ਜੇ ਤੁਸੀਂ ਵਿਆਹ ਕਰਾਇਆ ਹੋਇਆ ਵਾ ਫਿਰ ਤੁਸੀਂ, ਹਾਂਜੀ ਤੁਸੀਂ ਫਿਰ ਇਹਦੀ ਹੁਣ ਗੱਲ ਇੱਦਾਂ ਹੈ ਕਿ ਬੰਦਾ ਤੁਸੀਂ ਵਿੱਚ ਫਸ ਗਏ ਹੋ, ਤੁਹਾਡੇ ਕੋਲ ਜੇ ਤੁਸੀਂ ਇਮੀਗ੍ਰੈਂਟ ਪਟੀਸ਼ਨ ਫਾਈਲ ਕਰਦੇ ਉਹਨਾਂ ਨੇ ਕਹਿਣਾ ਤੁਹਾਡਾ ਮੈਰਿਜ ਰਜਿਸਟਰਡ ਨਹੀਂ ਹੋਈ ਹੈ ਨਾ, ਅਤੇ ਜੇ ਤੁਸੀਂ ਫਿਆਂਸੇ ਕਰਦੇ ਉਹਨਾਂ ਨੇ ਕਹਿਣਾ ਨਹੀਂ ਤੁਸੀਂ ਵਿਆਹੇ ਹੋਏ ਆ। ਤੁਹਾਨੂੰ ਹੁਣ ਜਿਹੜਾ ਬੈਸਟ ਵੇ ਜਿਹੜਾ ਹੈਗਾ, ਤੁਹਾਨੂੰ ਟਾਈਮ ਜ਼ਰੂਰ ਲੱਗੂਗਾ, ਪਰ ਤੁਹਾਨੂੰ ਐਕਚੁਅਲ ਰਜਿਸਟਰਡ ਵਿਆਹ ਕਰਾ ਕੇ ਹੀ ਅੱਗੇ ਤੁਰਨਾ ਚਾਹੀਦਾ। ਠੀਕ ਹੈ ਭਾਜੀ, ਥੈਂਕ ਯੂ। ਠੀਕ ਹੈ, ਤੇ ਓਕੇ। ਏਦਾਂ ਦਾ ਕੋਈ ਰੂਲ ਵੀ ਹੈਗਾ ਕਿ ਮੈਂ ਜੇ ਨਿਊਜ਼ੀਲੈਂਡ ਜਾ ਕੇ ਉਹਨੂੰ ਨਾਲ ਹੀ ਲੈ ਆਵਾਂ, ਕਿੰਨਾ ਮਹੀਨਿਆਂ 4 ਮਹੀਨਿਆਂ 'ਚ, ਏਦਾਂ ਦਾ ਵੀ ਕੋਈ ਲਾਅ ਹੈਗਾ? ਇੱਦਾਂ ਦਾ ਕੋਈ ਨਾਲ ਜਾਣ ਦਾ ਫਾਇਦਾ ਨਹੀਂ ਹੋਣਾ। ਤੁਸੀਂ ਜਿਹੜਾ ਨਿਊਜ਼ੀਲੈਂਡ ਦੇ ਨਾ ਲੋਕਲ ਦੇਖ ਲਓ, ਜੇ ਉੱਥੇ ਹੁਣ ਜਿਹੜੇ, ਕਿਉਂਕਿ ਕੋਵਿਡ ਕਰਕੇ ਤੁਸੀਂ ਹੁਣ ਦੱਸੋ ਕਿ ਜੇ ਇੰਡੀਆ ਇੱਦਾਂ ਵਿਆਹ ਹੋਇਆ ਸੀਗਾ ਕਿ ਜੇ ਤੁਹਾਨੂੰ ਉੱਥੋਂ ਮੈਰਿਜ ਸਰਟੀਫਿਕੇਟ ਦਿੰਦੇ ਨੇ ਨਿਊਜ਼ੀਲੈਂਡ 'ਚੋਂ, ਹਾਂਜੀ, ਸ਼ਾਇਦ ਉਹ ਤੁਹਾਡਾ ਤਰੀਕਾ ਨਿਕਲ ਸਕਦਾ ਜੇ ਉੱਥੋਂ ਦੀ ਵੈਲਿਡ ਮੈਰਿਜ ਸਰਟੀਫਿਕੇਟ ਤੁਹਾਨੂੰ ਮਿਲ ਸਕਦਾ ਹੈ ਉੱਥੋਂ ਦੀ ਜਾਂ ਇੰਡੀਆ 'ਚ। ਨਿਊਜ਼ੀਲੈਂਡ ਤੋਂ ਜਾਂ ਉੱਥੋਂ। ਜੀ ਠੀਕ ਹੈ, ਠੀਕ ਹੈ, ਥੈਂਕ ਯੂ ਭਾਜੀ। ਓਕੇ ਜੀ। ਜੀਤ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਮੈਂ ਐਰੀਜ਼ੋਨਾ ਤੋਂ ਜੀਤ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਹੈ ਜੀ, ਮੇਰੇ ਡੈਡ ਉਹਨਾਂ ਨੇ ਮੇਰੇ ਵੱਡੇ ਸਿਸਟਰ ਦੇ ਪੇਪਰ ਅਪਲਾਈ ਕੀਤੇ 2012 ਚ 2012 ਚ, ਤੇ ਉਹਨਾਂ ਦਾ ਕੇਸ ਪ੍ਰੂਫ ਹੋ ਚੁੱਕਾ ਹੈ ਐਵਰੀਥਿੰਗ, ਜਿੱਦਾਂ ਹੁਣ NVC ਕੋਲ ਪੇਪਰ ਚੱਲ ਜਾਂਦੇ ਆ ਜੀ। ਪਰ ਮੈਂ ਡਾਊਟ ਹੈ, ਮੈਂ ਏਜ ਬਾਰੇ ਪੁੱਛ ਰਿਹਾ। ਮੇਰੇ ਨੀਸ ਐਂਡ ਨੈਫੀ, ਮੇਰੀ ਨੀਸ 18 ਸਾਲ ਦੀ ਹੈ ਜੀ, ਤੇ ਮੈਂ ਉਹਦੇ ਬਾਰੇ ਪੁੱਛਣਾ ਚਾਹ ਰਿਹਾ, ਕੋਈ ਏਜ ਤਾਂ ਨਹੀਂ ਲੰਘ? ਅਜੇ ਫਿਲਹਾਲ ਤਾਂ ਜਿੱਦਾਂ 2009 ਚੱਲ ਰਿਹਾ ਹੈ ਅਤੇ 21 ਮਤਲਬ ਏਜ ਆਊਟ, ਅਤੇ ਉਹ ਮਤਲਬ 21 ਤੋਂ ਤਾਂ ਟੱਪ ਜਾਏਗੀ ਜਿੱਦਾਂ ਤੁਸੀਂ ਟਾਈਮ ਲਾਈਨ ਦੱਸੀ ਹੈ, ਪਰ ਇਹ ਹੈ ਕਿ ਜਿਹੜਾ ਟਾਈਮ 130 ਪੈਂਡਿੰਗ ਸੀਗਾ ਉਹ ਮਾਈਨਸ ਹੋ ਜਾਊਗਾ। ਤੇ 130 ਜਦੋਂ 5 ਸਾਲ ਹੋ ਗਏ 130 ਪ੍ਰੂਫ ਹੋਏ ਨੇ ਭਾਜੀ? ਅਪਰੂਵ ਨਹੀਂ, ਪੈਂਡਿੰਗ ਜਿੰਨੀ ਦੇਰ ਸੀਗਾ ਨਾ 130 ਫਾਈਲ ਕਿੰਨੇ ਕਰਨ ਸਾਲ ਤੋਂ ਤੇ ਪੈਂਡਿੰਗ ਅਪਰੂਵ ਰਿਹਾ? ਹਾਂਜੀ ਹਾਂਜੀ, ਉਹ ਵਾਲਾ ਟਾਈਮ ਮਾਈਨਸ ਹੋ ਜਾਊਗਾ ਇਹ 'ਚੋਂ। ਜੇ ਉਹ ਸਾਰਾ ਮਾਈਨਸ ਕਰਕੇ ਤੁਹਾਡਾ 21 ਸਾਲ ਬਣਦੇ ਆ ਫਿਰ ਉਹ ਆ ਜਾਊਗੀ। ਠੀਕ ਹੈ, ਠੀਕ ਹੈ ਜੀ। ਠੀਕ ਹੈ ਜੀ, ਓਕੇ ਜੀ, ਠੀਕ ਹੈ, ਥੈਂਕ ਯੂ। ਓਕੇ ਜੀ। ਗੁਰਮੀਤ ਸਿੰਘ। ਹੈਲੋ, ਹਾਂਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੁਐਸਚਨ ਸੀਗਾ, ਐਕਚੁਅਲੀ ਮੇਰੀ ਨਾ ਇੰਡੀਵਿਜੂਅਲ ਸੀ ਅਸਾਈਲਮ ਦੀ ਜੋ ਆਪਣਾ ਮਾਰਚ ਮਹੀਨੇ ਜੀ, ਬਟ ਉਹ ਹੋਈ ਨਹੀਂ ਕੋਵਿਡ ਦੇ ਕਰਕੇ, ਉਹਨਾਂ ਨੇ ਮੇਰੇ ਐਕਸਟੈਂਡ ਕਰਤੀ ਭਾਜੀ 2 ਸਾਲ, ਬਲਕਿ 2022 ਅਕਤੂਬਰ ਦੇ ਵਿੱਚ। ਕੋਰਟ ਮੋਰੇ ਸੀਗੀ, ਅਸਾਈਲਮ ਆਫਿਸ ਮੋਰੇ ਸੀਗੀ? ਕੋਰਟ ਮੋਰੇ ਜੀ। ਜੀ, ਉਹ 2022 ਅਕਤੂਬਰ ਵਿੱਚ ਕਰਤੀ ਉਹਨਾਂ ਨੇ ਜੀ। ਹੁਣ ਕੋਈ ਐਸਾ ਪ੍ਰੋਸੈਸ ਹੈ, ਕਿਉਂਕਿ ਮੇਰੀ ਬੇਟੀ ਇੰਡੀਆ 'ਚ ਭਾਜੀ ਕੱਲੀ, ਉਹ 12 ਸਾਲ ਦੀ ਏਜ ਹੈ, ਤੇ ਕੋਈ ਐਸਾ ਪ੍ਰੋਸੈਸ ਕਿ ਮੈਂ ਉਹ ਫਾਈਲ ਕਰਦਾ ਵੀ ਮੇਰੀ ਬੇਟੀ ਕੱਲੀ ਹੈ? ਬਿਲਕੁਲ ਕਰ ਸਕਦੇ ਹੋ। ਜੇ ਤੁਹਾਡਾ ਰਿਲੇਟਿਵ ਹੈਗਾ, ਤੁਸੀਂ ਵਕੀਲ ਨੂੰ ਕੰਟੈਕਟ ਕਰੋ, ਮੋਸ਼ਨ ਕਰੋ ਅਤੇ ਡੇਟ ਨੂੰ ਐਡਵਾਂਸ ਕਰਾਓ ਅਤੇ ਉਹਨਾਂ ਨੂੰ ਰੀਜ਼ਨ ਦਿਓ, ਬਰਥ ਸਰਟੀਫਿਕੇਟ ਵਗੈਰਾ ਸਾਰੇ ਐਫੀਡੇਵਿਟ ਲਗਾਓ ਪੂਰਾ ਕਿ ਕੀ ਪ੍ਰੋਬਲਮ ਆ ਰਹੀ ਹੈ ਉੱਥੇ, ਅਤੇ ਦੱਸੋ ਕਿ ਕੇਸ ਕਰਕੇ ਤੁਹਾਨੂੰ ਜਲਦੀ ਹੀਅਰਿੰਗ ਚਾਹੀਦੀ ਹੈ। ਠੀਕ ਹੈ ਭਾਜੀ। ਠੀਕ ਹੈ ਜੀ ਭਾਜੀ, ਮੇਰਾ ਇੱਕ ਕੁਐਸਚਨ ਹੋਰ ਸੀਗਾ। ਹਾਂਜੀ ਹਾਂਜੀ, ਮੇਰਾ ਇੱਕ ਕੁਐਸਚਨ ਹੋਰ ਸੀਗਾ ਕਿ ਮੈਂ ਐਕਚੁਅਲੀ ਮੇਰਾ ਕੇਸ ਹੈ ਸੈਨ ਫਰਾਂਸਿਸਕੋ ਜੀ, ਤੇ ਮੈਂ ਰਹਿ ਰਿਹਾ LA 'ਚ, ਉਹਦੇ ਨਾਲ ਕੋਈ ਫਰਕ ਤਾਂ ਨਹੀਂ ਪਏਗਾ? ਐਡਰੈਸ ਮੇਰਾ ਫ੍ਰਿਜਨੋ ਦਾ ਦਿੱਤਾ ਉੱਥੇ। ਨਹੀਂ ਭਾਜੀ, ਤੁਹਾਨੂੰ ਨਾ ਜਿਹੜਾ ਕੋਰਟ ਦੇ ਅਕੋਰਡਿੰਗ ਹੈਗਾ, ਜਿੱਥੇ ਤੁਸੀਂ ਰਹਿ ਰਹੇ ਹੋ ਤੁਹਾਨੂੰ ਐਡਰੈਸ ਆਪਣਾ ਅਪਡੇਟ ਕਰਾਉਣਾ ਪੈਂਦਾ, ਅਤੇ ਫਿਰ ਕੇਸ ਤੁਹਾਨੂੰ ਉੱਥੇ ਮੂਵ ਕਰਾਉਣਾ ਪੈਂਦਾ ਜੀ। ਮੈਂ ਐਡਰੈਸ ਤੇ ਮੇਰਾ ਫ੍ਰਿਜਨੋ ਦਾ ਦਿੱਤਾ, ਮੈਂ ਆਪਣੇ ਕਜ਼ਨ ਦਾ। ਇੱਦਾਂ ਦੇ ਨਹੀਂ ਸਕਦੇ ਨਾ, ਤੁਸੀਂ ਜਿੱਥੇ ਰਹਿੰਦੇ ਹੋ ਤੁਸੀਂ ਐਡਰੈਸ ਆਪਣਾ ਅਪਡੇਟ ਕਰਾਓ, ਬਾਕੀ ਕੋਰਟ ਦੀ ਮਰਜ਼ੀ, ਉਹਨਾਂ ਨੇ ਮੂਵ ਕਰਨਾ ਆਪਣੇ ਆਪ ਕਰਨ, ਨਹੀਂ ਕਰਨਾ ਨਹੀਂ ਕਰੋਗੇ, ਮੋਸਟ ਲਾਈਕਲੀ ਨਹੀਂ ਕਰੋਗੇ, ਪਰ ਤੁਸੀਂ ਐਡਰੈਸ ਆਪਣਾ ਜ਼ਰੂਰ ਜਿਹੜਾ ਸਹੀ ਐਡਰੈਸ ਹੈ ਨਾ ਉਹ ਰੱਖੋ ਕੋਰਟ ਮੂਹਰੇ। ਜੀ, ਥੈਂਕ ਯੂ ਭਾਜੀ, ਥੈਂਕ ਯੂ। ਓਕੇ ਜੀ। ਜੀ, ਇੱਕ ਸਵਾਲ ਆ ਵੀ ਕਹਿੰਦੇ ਜੀ ਗ੍ਰੀਨ ਕਾਰਡ ਉਹਨਾਂ ਨੂੰ 10 ਸਾਲ ਦਾ ਮਿਲਿਆ ਸੀ ਪਰ ਉਹ ਗਵਾ ਲਿਆ, ਕੀ ਉਹ ਫਿਰ ਵੀ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰ ਸਕਦੇ ਆ ਜਾਂ ਪਹਿਲਾਂ ਗ੍ਰੀਨ ਕਾਰਡ ਰਿਪਲੇਸ ਕਰਾਉਣ? ਉਹ ਫਿਰ ਵੀ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੇ ਨੇ, ਪਰ ਜਿਹੜੀ ਸਾਡੀ ਇਨੀਸ਼ੀਅਲ ਜਿਹੜੀ ਫਾਈਲਿੰਗ ਹੈਗੀ ਆ ਉਹ ਤਾਂ ਆਪਾਂ ਸਿੰਪਲੀ ਕਾਪੀ ਲਾਉਂਦੇ ਹਾਂ, ਕੋਈ ਓਰੀਜਨਲ ਨਹੀਂ ਦਿੰਦੇ ਹੈਗੇ। ਠੀਕ ਹੈ। ਅਤੇ ਜਦੋਂ ਉਹਨਾਂ ਦਾ 1.5 ਸਾਲ ਜਿੱਦਾਂ ਆਪਾਂ ਦੱਸਿਆ ਲੱਗਦਾ ਹੈ, ਗ੍ਰੀਨ ਕਾਰਡ I-90 ਫਾਰਮ ਫਾਈਲ ਕਰਦੇ ਨੇ, ਬੜਾ ਸੌਖਾ ਜਿਹਾ ਆਨਲਾਈਨ ਫਾਰਮ ਫਾਈਲ ਹੋ ਜਾਂਦਾ। ਥੋੜੀ ਫੀਸ ਆ, ਥੋੜੀ ਜਿਹੀ ਫੀਸ ਹੈਗੀ ਉਹਨਾਂ ਦੀ, ਅਤੇ ਉਹਨਾਂ ਨੇ ਰਿਪਲੇਸਮੈਂਟ ਗ੍ਰੀਨ ਕਾਰਡ ਦੇ ਦੇਣਾ, ਕਿਉਂਕਿ ਐਂਡ ਦੇ ਵਿੱਚ ਉਹ ਤੁਹਾਡੇ ਕੋਲ ਗ੍ਰੀਨ ਕਾਰਡ ਵਾਪਸ ਵੀ ਮੰਗਦੇ ਨੇ। ਬਿਲਕੁਲ, ਅਖੀਰਲੇ ਦਿਨ ਕਹਿੰਦੇ ਵੀ ਦੇ ਦਿਓ ਵਾਪਸ ਜੋ ਕੁਝ ਪਿਆ ਸੀ, ਫਿਰ ਦੁਬਾਰਾ ਮੰਗੂਗੇ ਪੁਲਿਸ ਰਿਪੋਰਟ ਵਗੈਰਾ ਨਾ, ਫਿਰ ਡਿਲੇ ਕਰੂਗੇ। ਅਤੇ ਤੁਸੀਂ ਇਹ ਹੈ ਕਿ ਸਿਟੀਜ਼ਨਸ਼ਿਪ ਫਾਈਲ ਕਰ ਦਿਓ ਹੁਣ, ਅਤੇ ਉਹਦੇ ਨਾਲ ਨਾਲ I-90 ਅਪਲਾਈ ਕਰ ਦਿਓ ਜੀ, ਉਨੀ ਦੇਰ ਤੱਕ ਤੁਹਾਡਾ ਉਹ ਗ੍ਰੀਨ ਕਾਰਡ ਰਿਪਲੇਸ ਹੋ ਕੇ ਆ ਜਾਊਗਾ ਜੀ। ਅਤੇ ਅਗਲੇ ਕਾਲਰ ਨੇ ਗੁਰਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ, ਮੈਂ E2 ਵੀਜ਼ੇ 'ਤੇ ਇੱਥੇ ਆਇਆ ਜੀ, ਅਤੇ ਓਬਵੀਅਸਲੀ ਟਰੈਵਲ ਬੈਨ ਕਰਕੇ ਉਦੋਂ ਥੋੜ੍ਹੀ ਰਿਸਟ੍ਰਿਕਸ਼ਨ ਸੀਗੀਆਂ, ਅਤੇ ਫਿਰ ਮੈਂ ਸਪੈਸ਼ਲ ਪਰਮਿਸ਼ਨ ਲਈ ਸੀਗੀ ਜੀ। ਅਤੇ ਉਹਦਾ ਮੈਨੂੰ ਥੋੜ੍ਹਾ ਐਕਸਪੀਰੀਅੰਸ ਇਹ ਹੋਇਆ ਕਿ ਏਅਰਪੋਰਟ ਦੇ ਉੱਤੇ ਹੋਮਲੈਂਡ ਸਿਕਿਉਰਿਟੀ ਦਾ ਇੱਕ ਸੁਪਰਵਾਈਜ਼ਰ ਹੁੰਦਾ, ਜਿਹੜਾ ਕਿ ਰਿਗਾਰਡਲੈਸ ਤੁਹਾਡੀ ਕੋਈ ਜਿਹੜੀ ਮਰਜ਼ੀ ਰਿਟਨ ਪਰਮਿਸ਼ਨ ਹੈਗੀ ਆ ਉਹ ਕੰਸੀਡਰ ਨਹੀਂ ਕਰਦੇ। ਉਹ ਉਸ ਦਿਨ ਉਸ ਹੋਮਲੈਂਡ ਸਿਕਿਉਰਿਟੀ ਸੁਪਰਵਾਈਜ਼ਰ ਦੀ
ਜਿਹਦਾ ਡਿਸੀਜਨ ਮੇਕਿੰਗ ਮੈਟਰ ਕਰਦੀ ਆ ਜੀ। ਤੇ ਮੈਨੂੰ ਥੋੜਾ ਉੱਥੇ ਸਟਰਗਲ ਕਰਨੀ ਪਈ, ਯਾਨੀ ਕਿ ਪਹਿਲੇ ਦਿਨ ਮੇਰੀ ਫਲਾਈਟ ਇਸੇ ਕਰਕੇ ਡਿਲੇ ਹੋ ਗਈ ਕਿਉਂਕਿ ਕੰਸੈਂਟਰੇਸ਼ਨ ਉਹਨੇ ਟਾਈਮ ਲਾਤਾ ਤੇ ਮੇਰੇ ਕੋਲ ਇਨਫ ਟਾਈਮ ਨਹੀਂ ਸੀ ਬੋਰਡਿੰਗ ਲਈ। ਤੇ ਫਿਰ ਦੂਸਰੇ ਦਿਨ ਮਤਲਬ ਮੈਨੂੰ ਦੁਬਾਰਾ ਫਲਾਈਟ ਮਿਲੀ ਸੀ ਇੱਥੇ ਆਉਣ ਲਈ। ਪਰ ਉਦੋਂ ਫਿਰ ਮੈਂ ਜਿੱਦਾਂ ਸਾਰਾ ਕੁਛ ਥਰੂ ਹੋਣ ਦੇ ਬਾਵਜੂਦ ਫਿਰ ਮੈਂ ਇਸ ਕਰਕੇ ਹੀ ਮਤਲਬ ਉਹਨੇ ਬੋਰਡ ਕਰ ਦਿੱਤਾ ਕਿਉਂਕਿ ਮੇਰੇ ਪੇਰੈਂਟਸ ਇੱਥੇ ਹੈਗੇ ਆ ਤੇ ਇਸ ਕਰਕੇ ਉਹਨੇ ਮੈਨੂੰ ਆਉਣ ਦਿੱਤਾ। ਇੱਥੇ ਆ ਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਹੋਈ। ਹੁਣ ਸਵਾਲ ਇਹ ਹੈਗਾ ਕਿ ਮੇਰੀ ਵਾਈਫ ਤੇ ਮੇਰਾ ਬੇਟਾ ਇੰਗਲੈਂਡ 'ਚ ਹੀ ਆ ਤੇ ਹੁਣ ਮੈਂ ਉਹਨਾਂ ਨੂੰ ਇੱਥੇ ਬੁਲਾਉਣਾ ਚਾਹੁੰਦਾ। ਚਲੋ ਪਰਮਿਸ਼ਨ ਦਾ ਵੀ ਉਹਦੇ ਵਿੱਚ ਸੀਗਾ, ਉਦੋਂ ਮੈਂ ਇਕੱਲੇ ਨੇ ਆਪਣੇ ਸਟੈਪ ਇਸ ਲਈ ਲਿਆ ਸੀ ਕਿ ਕੋਈ ਖੱਜਲ ਖੁਆਰੀ ਹੋਊਗੀ ਤੇ ਚਲੋ ਬੰਦਾ ਇਕੱਲਾ ਚੱਲ ਲੈਂਦਾ, ਟੱਬਰ ਨੂੰ ਕਾਹਦੇ ਵਿੱਚ ਲੈ ਕੇ ਆਉਣਾ। ਹੁਣ ਯਾਨੀ ਕਿ ਮੇਰਾ ਇੱਥੇ ਸਾਰਾ ਸੈੱਟ ਆ, ਮੈਂ ਉਹਨਾਂ ਨੂੰ ਇੱਥੇ ਬੁਲਾਉਣਾ ਚਾਹੁੰਦਾ ਤੇ ਮੈਂ ਕੀ ਕਰ ਸਕਦਾ। ਤੁਸੀਂ E2 ਵੀਜ਼ਾ ਦੱਸਿਆ ਨਾ? ਹਾਂਜੀ ਹਾਂਜੀ। ਤੇ ਉਹਨਾਂ ਨੇ ਆਪਣੀ ਸਟੈਂਪ ਲਗਵਾਈ ਹੋਈ ਹੈ ਡਿਪੈਂਡੈਂਟ ਦੀ E2 ਦੀ? ਹਾਂਜੀ ਹਾਂਜੀ, ਸਾਰਿਆਂ ਉਹਨਾਂ ਦੇ ਵੀ ਲੱਗੀ ਹੋਈ ਹੈ, ਯਾਨੀ ਸਾਡੇ ਸਾਰਿਆਂ ਦੇ ਵੀਜ਼ੇ ਅਪਰੂਵ ਹੋਏ, ਸਭ ਕੁਝ ਹੋਇਆ, ਪਰ ਮੈਂ ਆਇਆ ਇਕੱਲਾ ਸੀ ਇੱਥੇ। ਮੈਂ ਸਮਝ ਗਿਆ। ਦੇਖੋ ਜਿਹੜਾ ਨਾ ਹੁਣ ਜਿਹੜੀ ਸਿਚੁਏਸ਼ਨ ਤੇ ਤੁਸੀਂ ਉਹ ਸਟੈਂਪ ਸਟੂੰਪ ਲੱਗੀ ਹੋਈ ਸਾਰੀ, ਹੁਣ ਜਿਹੜਾ ਆਉਣ ਦੇਣਾ ਕਿ ਨਹੀਂ, ਕਿਉਂਕਿ ਪ੍ਰੋਕਲੇਮੇਸ਼ਨ ਆਫ ਐਮਰਜੈਂਸੀ ਅਜੇ ਵੀ ਚੱਲ ਰਹੀ ਹੈ ਨਾ, 31 ਤਰੀਕ ਤੱਕ ਚੱਲਣੀ। ਇਹਦੇ ਤੇ ਹੁਣ ਜਿਹੜੀ ਤੁਸੀਂ ਜਿੱਦਾਂ ਇਹ ਹੁਣ ਉਹ ਪਰਸਨ ਤੇ ਡਿਪੈਂਡ ਕਰਦਾ। ਏਅਰਪੋਰਟ ਨਾਲ ਤੁਸੀਂ ਪਹਿਲਾਂ ਹੀ ਐਡਵਾਂਸ ਪਰਮਿਸ਼ਨ ਲੈ ਕੇ ਹੀ ਆਇਓ, ਉੱਦਾਂ ਨਹੀਂ ਤਾਂ ਫਿਰ ਉਹੀ ਹੈ ਕਿ ਕੋਈ ਗਰੰਟੀ ਨਹੀਂ ਇਹਦੀ ਲੈ ਸਕਦਾ ਕਿ ਉਹਨਾਂ ਨੂੰ ਹਾਰਡ ਟਾਈਮ ਨਹੀਂ ਦਿਓਗੇ। ਨਹੀਂ ਹੁਣ ਮੈਂ ਤਾਂ ਉੱਥੇ ਸੀ, ਥੋੜਾ ਚਲੋ ਵਰਕਆਊਟ ਕਰ ਲਿਆ ਗੱਲਬਾਤ ਕਰਕੇ ਸਾਰਾ ਕੁਝ, ਤੇ ਹੁਣ ਹਰੇਕ ਬੰਦਾ ਨਹੀਂ ਕਰ ਸਕਦਾ ਜਾਂ ਇੰਨਾ ਨਹੀਂ। ਤੁਹਾਡਾ ਪਰ ਹਸਬੈਂਡ ਜਦੋਂ ਇੱਥੇ ਭਾਜੀ ਹੁੰਦਾ ਹੈ ਤੇ ਤੁਹਾਡੀ ਹਾਰਡਸ਼ਿਪ ਫਿਰ ਜ਼ਿਆਦਾ ਸ਼ੋ ਕਰ ਸਕਦੇ ਨਾ ਕਿ ਹਸਬੈਂਡ ਉੱਥੇ ਆ, ਕੰਮ ਹੈ ਤੇ ਪ੍ਰੂਫ ਹੈ। ਤੁਸੀਂ E2 ਦਾ ਵੀ ਥੋੜਾ ਜਿਹਾ ਬਿਜ਼ਨਸ ਦਾ ਪੇਪਰ ਵਰਕ ਕਿ ਆ ਨਹੀਂ ਸਕਦੇ, ਇੰਗਲੈਂਡ ਨਹੀਂ ਜਾ ਸਕਦੇ, ਇੱਥੇ ਕੰਮ 'ਚ ਫਸੇ ਹੋਏ ਨੇ ਤੇ ਆਪਾਂ ਇੰਨੀ ਦੇਰ ਹੋ ਗਈ ਲੱਗ ਰਹਿੰਦੇ ਹੋਏ, ਤੇ ਉਹ ਸਾਰਾ ਪ੍ਰੂਫ ਫਿਰ ਨਾਲ ਹੀ ਲੈ ਕੇ ਜਾਣਾ, ਪਹਿਲਾਂ ਹੀ ਲੈਟਰ ਵਗੈਰਾ ਬਣਾ ਕੇ ਜਿਹੜਾ ਕਿ ਆਫਿਸਰ ਪੁੱਛੇ ਤੇ ਨਾਲ ਹੀ ਉਹਨਾਂ ਨੂੰ ਹੈਂਡ ਓਵਰ ਕਰ ਦਿਓ। ਜੀ ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ। ਨਾਲੇ ਦੇਖੋ ਜੀ, ਜਦੋਂ ਅਜਿਹੇ ਮਾਮਲੇ ਹੁੰਦੇ ਜਗਵੀਰ ਜੀ, ਗੱਲ ਤਾਂ ਕਰਨੀ ਪੈਂਦੀ ਆ ਉੱਥੇ, ਗੱਲ ਤਾਂ ਕਰਕੇ ਨਿਕਲਣਾ, ਗੱਲ ਤਾਂ ਕਰਕੇ ਨਿਕਲਿਆ ਜਾ ਸਕਦਾ। ਜਾਂ ਪਹਿਲਾਂ ਦਫ਼ਤਰ 'ਚ ਫੜਾ ਦੋ ਜੇ ਗੱਲ ਨਹੀਂ ਹੋ ਸਕਦੀ ਹੈ ਕਿ ਉਹ ਕਹੋ ਆਹ ਦੇਖੋ ਲੈਟਰ ਮੇਰੇ ਹਸਬੈਂਡ ਨੇ ਮੈਨੂੰ ਦਿੱਤੀ ਹੈ ਤੇ ਫਿਰ ਅੱਗੇ ਉਹ ਆਹ ਚੀਜ਼ ਹੈਗੀ। ਹੁਣ ਦੇਖੋ ਗੱਲ ਤਾਂ ਉੱਥੇ ਕਰਕੇ ਨਿਕਲਣਾ ਪੈਣਾ। ਜੇ ਕਹੀਏ ਵੀ ਮੈਂ ਕੁਛ ਅਜਿਹੀ ਚੀਜ਼ ਇੱਥੋਂ ਬੈਠੇ ਬੈਠੇ ਕਰਦੀ ਹੈ ਵੀ ਉਹ ਕੁਛ ਪੁੱਛਣ ਹੀ ਨਾ ਜਾਂ ਨਹੀਂ, ਇਹ ਨਹੀਂ ਹੋ ਸਕਦਾ। ਉਹਨਾਂ ਨੇ ਆਪਣੇ ਜਿਹੜੇ ਸਵਾਲ ਜਵਾਬ ਆਪਣੇ ਜਿਹੜੇ ਉਹ ਕਰਨੇ ਹੈ। ਮੈਂ ਇਹ ਦੇਖਿਆ ਕਿ ਅਮਰੀਕਨ ਕਲਚਰ ਦੇ ਵਿੱਚ ਫੈਮਿਲੀ ਨੂੰ, ਵਾਈਫ ਨੂੰ, ਬੱਚਿਆਂ ਨੂੰ ਬੜੀ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ ਜੀ। ਜੇ ਤੁਸੀਂ ਇਦਾਂ ਕਹਿੰਦੇ ਹੋ ਉਹਦੇ ਵਿੱਚ ਤੁਹਾਨੂੰ ਕੋਈ, ਜੇ ਪੇਰੈਂਟਸ ਤੇ ਉਹਨਾਂ ਨੇ ਆਨ ਦਿੱਤਾ ਤੁਹਾਨੂੰ, ਬਿਲਕੁਲ ਮਤਲਬ ਇਹ ਫੈਮਿਲੀ ਇੰਟੀਗ੍ਰੇਸ਼ਨ ਲਈ ਮੈਨੂੰ ਨਹੀਂ ਲੱਗਦਾ ਕਿ ਮਨਾ ਕਰੂਗੇ। ਬਿਲਕੁਲ, ਖਾਸ ਕਰਕੇ ਲੀਗਲੀ ਨੋ ਡਾਊਟ ਰੌਲਾ ਰੱਪਾ ਪੈਂਦਾ ਰਹਿੰਦਾ ਵੀ ਪੇਰੈਂਟਸ ਨੂੰ ਬੱਚਿਆਂ ਦੇ ਨਾਲੋਂ ਵੱਖ ਕਰਤਾ, ਪਰ ਉਹ ਵੀ ਉਹ ਕੱਚੇ ਵਾਲੇ ਬੰਦੇ ਆ। ਪਰ ਜਿਹੜੇ ਇਨਵੈਸਟਰ ਨੂੰ ਤਾਂ ਲੋੜ ਹੈਗੀ, ਉਹਨਾਂ ਨੂੰ ਤਾਂ ਡਾਲਰਾਂ ਦੀ ਜ਼ਰੂਰਤ ਆ ਜੀ। ਬਿਲਕੁਲ, ਉਹ ਕਹਿੰਦਾ ਵੀ ਜੇ ਬੰਦਾ ਇਹ ਵਾਪਸ ਭੱਜ ਗਿਆ ਤੇ ਜੌਬਾਂ ਵੀ ਜਾਣਗੀਆਂ ਤੇ ਡਾਲਰ ਵੀ ਜਾਣਗੇ। ਸੋ ਇਸ ਹਿਸਾਬ ਦੇ ਨਾਲ ਵੀ ਜਿਹੜਾ ਨਾਲ ਇੱਕ ਭਾਜੀ ਉਹਦੇ ਵਿੱਚ ਨਾ ਲਾਈਨ ਐਡ ਕਰ ਲਿਓ ਸ਼ੁਰੂ ਦੇ ਵਿੱਚ ਹੀ, ਜਿਹੜੇ ਭਾਜੀ ਨੇ ਕਾਲ ਕੀਤੀ ਸੀਗੀ, ਲਾਈਨ ਐਡ ਕਰ ਲਿਓ 2 ਲਾਈਨਾਂ ਪਹਿਲੀਆਂ ਕਿ ਮੈਂ ਜੌਬ ਕ੍ਰੀਏਸ਼ਨ ਕਰ ਰਿਹਾ ਤੇ ਇਸ ਇਕਨੋਮੀ ਦੇ ਵਿੱਚ ਆਲ ਬੀ ਕ੍ਰੀਏਟਿੰਗ 7 to 10 ਜੌਬਸ, ਜਿਹੜਾ ਮੇਰਾ ਬਿਜ਼ਨਸ ਹੈ ਉਹਨਾਂ ਕਾਫੀ ਫਰਕ ਪੈ ਜਾਂਦਾ। ਜੇ ਇੱਕ ਲੇਮੈਨ ਆਫਿਸਰ ਵੀ ਦੇਖਦਾ ਏਅਰਪੋਰਟ ਤੇ, ਉਹ ਵੀ ਕਹਿੰਦਾ ਕਿ ਹਾਂ ਇਹ ਜੌਬ ਗੁੱਡ ਇਮੀਗ੍ਰੈਂਟ ਆ, ਜੌਬ ਕ੍ਰੀਏਸ਼ਨ ਕਰ ਰਹੇ ਆ, ਟੈਕਸ ਦੇ ਰਿਹਾ ਤੇ ਇਹ ਸਾਰਾ ਕੁਝ ਕਰ ਰਿਹਾ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਆ। ਤੇ ਜੇ ਤੁਹਾਡਾ ਕੋਈ ਇਮੀਗ੍ਰੇਸ਼ਨ ਦਾ ਸਵਾਲ ਹੈਗਾ ਤਾਂ ਤੁਸੀਂ ਪਰਸਨਲੀ ਜਿਹੜੇ ਆ ਜਗਵੀਰ ਟਿੜਕੀਆਣਾ ਉਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਫੋਨ ਨੰਬਰ ਇਹਨਾਂ ਦੇ ਆਫਿਸ ਦਾ ਹੈ 4159090503 415-909-0503। ਬਿਲਕੁਲ ਜੀ, ਬਹੁਤ ਸਾਰੇ ਜਿਹੜੇ ਸਰੋਤੇ ਕਾਲ ਕਰਦੇ ਆ, ਪਰ ਲਿਮਿਟਿਡ ਟਾਈਮ ਆ, ਲਿਮਿਟਿਡ ਲਾਈਨਸ ਆ, ਜਿੰਨੀਆਂ ਕੁ ਸਮੇਂ ਦੇ ਵਿੱਚ ਹੁੰਦੀਆਂ ਆ ਉਨੀਆਂ ਕੁ ਜਿਹੜੀਆਂ ਆਪਾਂ ਕਾਲਸ ਲੈ ਸਕਦੇ ਹਾਂ। ਬਾਕੀ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨੂੰ ਕਾਲ ਕਰਕੇ ਜਿਹੜਾ ਉਹ ਆਪਣਾ ਸਵਾਲ ਪੁੱਛ ਸਕਦੇ ਹੋ। 415-909-0503 4159090503 ਦੇ ਉੱਤੇ। ਜਗਵੀਰ ਟਿੜਕੀਆਣਾ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ